ਮੁਹੱਬਤ ਦੀ ਮਾਰ ਮਾਰੋ ਆਪਣੇ ਦੁਸ਼ਮਣ ਨੂੰ ਅਲਫਾਜ਼ਾਂ ਦੇ ਨਾਲ, ਮੁਹੱਬਤ ਦੇ ਨਾਲ, ਮੁਹੱਬਤ ਦੀ ਗੱਲ। तेरे सदके जावा। और कालू आपकी जी 35 35 साल जी 35 साल हो गए तेन समझाना नहीं आया तेन है समझाना नहीं आया मैं तेन क्या मैं आना ते हाँ जी एवरीबॉडी अस्सलाम वालेकुम सारिਆਂ ਨੂੰ वालेकुम अस्सलाम। ਤੂੰ ਬਾਅਦ ਚ ਕਾਤੋਂ ਕਿਹਾ ਮੈਂ ਕਹਿੰਦਾ ਮੈਨਾਂ ਤਮੀਜ਼ ਨਾਲ ਗੱਲ ਕਰਨੀ ਸਾਰਿਆਂ ਨਾਲ। ਦੂਸਰੀ ਗੱਲ ਇਹ ਆ तमीज नाल गल करनी, तू लाश है। ਓ ਯਾਰ ਹੈਲੋ ਭਾਈ भाई हाँ सर, मैंने आपको कुछ नहीं कहा, मैं तो चुप बैठा हूँ। ਆ ਮੈਂ ਕਿਤੇ ਗੁੱਡੇ ਲੁੱਟਣ ਵਾਸਤੇ ਨਹੀਂ ਲਿਆਂਦੀ, ਇਹ ਮੈਂ ਡਾਂਗਾ ਫੇਰੀਆਂ ਤੁਹਾਡੇ ਗਿੱਟਿਆਂ ਗੋਡਿਆਂ 'ਚ। ਅੱਛਾ ਤਮੀਜ਼ ਨਾਲ ਗੱਲ ਕਰਨੀ ਹੈ ਹਾਂ ਤੇ ਤੁਹਾਡੇ ਨਾਲ ਹੀ ਕਰਨੀ। ਓਏ ਬਕਵਾਸ ਬੰਦ ਕਰ, ਜਿੰਨੇ ਮੇਰੀ ਗੱਲ ਮੰਨਣੀ ਆ। नहीं, जे तमीज नाल गल करनी फिर तुहाडे करनी है। ਯਾਰ ਹੱਦ ਹੋ ਗਈ, ਪਹਿਲੇ ਮੇਰੀ ਗੱਲ ਤਾਂ ਸੁਣ ਲਓ ਯਾਰ। ਮੈਂ ਮੋਟੀਵੇਸ਼ਨ ਆ। ਤਮੀਜ਼ ਨਾਲ ਗੱਲ ਕਰਨ ਵਾਸਤੇ ਤੁਸੀਂ ਅੱਗੇ ਆਏ ਜੇ ਇਹ ਅਸੀਂ ਗੱਲ ਕਰਨੀ ਤਮੀਜ਼ ਨਾਲ। ਮੈਂ ਕਹਾਂ ਭਾਈ ਤੁਹਾਡਾ ਮੋਟੀਵੇਸ਼ਨ ਕੀ ਆ? ਮੋਟੀਵੇਸ਼ਨ सानू जरा पतली वेशन हो जांदा ते अच्छा। ਨਹੀਂ ਮੋਟੀਵੇਸ਼ਨ ਇਹ ਆ ਜਿਹੜਾ ਸਲਾਹ ਕਰੇ ਤੁਹਾਡੀ ਆ ਕੇ। ਸਲਾਹ ਕਰਨਾ ਮੋਟੀਵੇਸ਼ਨ ਕਿਹੜੀ ਦੁਕਾਨ ਤੋਂ ਮਿਲਦੀ ਹੈ? ਓਏ ਉਹ ਮੋਟੀਵੇਸ਼ਨ ਆ ਜਿਹੜਾ ਕਹਿੰਦੇ ਨਹੀਂ ਮੋਟੀ। ਅੱਛਾ ਮੇਰੀ ਗੱਲ ਸੁਣ ਲਓ, ਜਿੰਨੇ ਮੇਰੀ ਗੱਲ ਮੰਨਣੀ ਆ ਉਹਨੇ ਭਾਈ ਫੈਸਲ ਦੀ ਵੀ ਗੱਲ ਮੰਨਣੀ ਆ। ਉੱਥੇ ਸਾਡੇ ਕੋਲੋਂ ਇੱਕ ਦੀ ਮੰਨੀ ਜਾਣੀ, ਜਾਂ ਆਪਣੀ ਬਣਾ ਲਾ ਜਾਂ ਉਹਨਾਂ ਦੀ ਬਣਾ ਲਾ। ਯਾਰ ਤੁਸੀਂ ਮੇਰੀ ਦੋਵਾਂ ਮੰਨਣੀ ਦੀ, ਆ, ਦੋਵਾਂ ਦੀ। ਮੇਰੀ ਮੰਨਣੀ ਬਸ ਛੱਡੋ ਬਸ ਗੱਲ। ਉਹ ਡੰਡਾ ਫੜਿਆ ਅਸੀਂ ਫਨਕਾਰ, ਅਸੀਂ ਕਿਹੜਾ ਮੱਝਾਂ ਗਾਵਾਂ ਵਾ, ਡੰਡਾ ਤਾਂ ਰੱਖਦੇ। ਉਹ ਤੁਹਾਡੀ ਜ਼ਿੰਦਗੀ ਬਣਾਉਣ ਲੱਗੇ ਆ, ਤੁਹਾਨੂੰ ਦੱਸਣ ਲੱਗੇ ਆ। ਆਗ ਮਿੱਠਾ ਮੁਬਾਰਕ ਹੋਵੇ, ਵਿਆਹ ਕਰਾਉਣ ਲੱਗਾ ਤੇਰਾ। ਇੱਕ ਮਿੰਟ ਪਹਿਲੇ ਤਾਂ ਚਟਾ ਹੁੰਦਿਆ, ਪਹਿਲਾਂ ਨਹੀਂ ਸਹੀ। ਉਹ ਮੈਂ ਕਿਹਾ ਤੁਹਾਨੂੰ ਦੱਸਣ ਲੱਗੇ ਆ ਜ਼ਿੰਦਗੀ ਦੇ ਕੀ। ਆ ਮੇਰੀ ਜ਼ਿੰਦਗੀ ਨਾ ਬਣਾਈ, ਸਾਡਾ ਮਕਾਨ ਬਣਨ ਵਾਲਾ ਹੀ ਹਲੇ। ਯਾਰ ਮੈਂ ਤੁਹਾਨੂੰ ਗੱਲ ਦੱਸਣ ਦਿਆ ਮੈਂ ਕਿ ਜਿਹਨੇ ਮੇਰੀ ਰਿਸਪੈਕਟ ਕਰਨੀ ਆ ਉਹਨੇ ਭਾਈ ਫੈਸਲ ਦੀ ਵੀ ਰਿਸਪੈਕਟ ਕਰਨੀ ਆ। ਥੋੜੀ ਦੇਰ ਤੱਕ ਉਹ ਆ ਰਿਹਾ, ਤੁਹਾਨੂੰ ਮੋਟੀਵੇਸ਼ਨ ਕਰਨਗੇ, ਠੀਕ ਹੈ? ਯਾਨੀ ਕਿ ਅਸੀਂ ਇਹਦੀ ਵੀ ਨਹੀਂ ਕਰਨੀ ਤੇ ਭਾਈ ਫੈਸਲ ਦੀ ਵੀ ਨਹੀਂ ਹੋਣੀ। ਇਹ ਤੂੰ ਜਿਹੜਾ ਕਰਵਾ ਰਿਹਾ ਨਾ, ਇਹ ਹੋ ਗਈ ਸਮਝ। ਲੋ ਜੀ ਥੋੜੀ ਦੇਰ ਤੱਕ ਉਹਨਾਂ ਨੇ ਹਾਜ਼ਰ ਹੋ ਜਾਣਾ ਇੱਥੇ। ਉਹਨਾਂ ਦੀ ਗੱਲ ਮੰਨਣੀ ਪੈਣੀ ਹੈ, ਜਿਹਨੇ ਉਹਨਾਂ ਦੀ ਗੱਲ ਨਾ ਮੰਨੀ ਹਾਂ ਮੈਂ ਮਾਰ ਛੋਟੇ ਲਾਸ਼ਾਂ ਪਾ ਦੇਣੀਆਂ। ਓਏ ਬਾਤ ਤੂੰ ਨਹੀਂ ਬੋਲਦਾ, ਕੀ ਗੱਲ ਆ? ਗੱਲ ਆਪ ਹੀ ਕਹਿਣ ਨੇ ਗੱਲ ਮੰਨਣੀ ਹੈ। ਹਾਂ ਗੱਲ ਮੰਨੀ, ਜਿਹੜੀਆਂ ਤੁਹਾਨੂੰ ਗੱਲਾਂ ਦੱਸਣੀਆਂ ਵਾ ਉੱਤੇ ਪੈਰਾ ਅਮਲ ਹੋਣਾ ਵਾ, ਉਹਨੂੰ ਕ੍ਰੀਏਟੀਵੇਟ ਕਰਨਾ ਵਾ, ਉਹਨੂੰ ਡਿਸਾਈਡ ਕਰਨਾ ਵਾ, ਆਪਣੀ ਜ਼ਿੰਦਗੀ ਦੇ ਵਿੱਚ ਨਾਲ ਲੈ ਕੇ ਚੱਲਣਾ ਵਾ। ਜਿਹਨੇ ਗੱਲ ਨਾ ਮੰਨੀ ਉਹਨੂੰ ਐਂ ਕਰਕੇ ਚੀਟਾ ਲਾ ਦੇਣਾ ਮੈਂ। ਗੱਲ ਅਸੀਂ ਮੰਨਾਂਗੇ, ਮਰਜ਼ੀ ਅਸੀਂ ਆਪਣੀ ਕਰਨੀ ਮਿਠਾਈ। ਨਹੀਂ, ਜਿੱਡੀ ਤੁਸੀਂ ਸੋਟੀ ਫੜੀ ਆ ਤੈ ਲੱਗਣਾ ਬੈੱਡ ਤੋਂ ਬਿੱਲੀ ਕੱਢਣੀ ਤੁਸੀਂ। ਓ ਯਾਰ ਉਹਦਾ ਭਾਰ ਰੱਖਣਾ ਬਸ, ਉਹਨੇ ਹੋਣਾ ਵਾ ਯਾਰ ਵੈਸ਼ੀ ਜਿਹਾ ਚਬਲ ਜਿਹੀ ਦੀ ਮੰਨੀ ਜਾ। ਜਰ ਉਹਨੇ ਆਉਣਾ ਵਾ ਬਸ, ਉਹਦਾ ਭਾਰ ਭਰ ਰੱਖਣਾ ਆਪਾਂ। ਯਾਰ ਸਮਝੀਦਾ ਹੁੰਦਾ ਵਾ, ਉਹਨੇ ਵਿੱਚ ਮੈਨੂੰ ਬਣਾ ਲਿਆ ਯਾਰ। ਮੇਰਾ ਮੂੰਹ ਦੇਖ ਲਓ ਯਾਰ, ਉਹਨਾਂ ਬਦਤਮੀਜੀ ਕਰ ਲਈ, ਉਹ ਮੇਨਾ ਨਹੀਂ ਕਰਨੀ। ਮੈਂ ਤੁਹਾਨੂੰ ਦੱਸਾਂ, ਮੈਂ ਤੈਨੂੰ ਗੱਲ ਦੱਸਾਂ, ਜਿੰਨਾ ਤੂੰ ਸਮਝਾਉਣ ਡਿਆ ਨਾ, ਤੇਰੇ ਸਮਝਾਉਣ ਚ ਸਾਡੇ ਕੋਲ ਤਿੰਨਾਂ ਦੇ ਭਾਈ ਫੈਸਲਾ ਬਦਤਮੀਜੀ ਹੋ ਜਾਣੀ ਆ। बामुराद मोटिवेशनल बड़े आदम एशिया के मोटिवेशनल जिन्होंने तमाम लोगों की जिंदगियां बदल दी तशरीफ ला रहे ਯਾਰ ਸਾਰੇ ਨਾਰੇ ਦਾ ਜਵਾਬ ਦੇਣਾ। ਗੈਂਡਾ ਸਲਾਮਤ ਜਿੰਦਾਬਾਦ। ਮੋਟਾ ਸਲਾਮ। ਓਏ ਤੈਨੂੰ ਮੈਂ ਕੀ ਸਮਝਾਇਆ ਤੇ ਤਮੀਜ਼ ਨਾਲ ਬਹਿਣਾ ਵਾ। ਉੱਥੇ ਚੱਲ ਨੇ ਤੁਸੀਂ ਇਹਨਾਂ ਨੂੰ ਕੀ ਸਮਝਾਇਆ ਹੈ ਕੀ ਸਮਝਾਇਆ ਭਾਈ ਤੁਹਾਡੇ ਮੈਂ ਚਪੇੜ ਮਾਰਨੀ ਮੈਂ आया मैं खलोते नहीं है मेरे हैं अदब 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 पहला करीना है मोहब्बत के करीनों में हैं तू की खिला रहा है चल तमीज सिखा पहले फौरन सद लिया वा ਯਾਰ ਤੁਹਾਨੂੰ ਸਮਝ ਨਹੀਂ ਆਉਂਦੀ, ਤੁਸੀਂ ਨਿਆਣੇ ਆ ਯਾਰ, ਤੁਸੀਂ ਬਾਕਰਾਂ 'ਚ ਬੈਠੇ ਆ ਫੀਡਰ ਪੀਂਦੇ ਤੁਸੀਂ। ਯਾਰ ਤੁਹਾਨੂੰ ਸਮਝਾਇਆ ਨਹੀਂ ਯਾਰ, ਗੁਸਤਾਖੀ ਨਹੀਂ ਕਰਨੀ ਯਾਰ। ਅਸੀਂ ਭੋਰਾ ਵੀ ਨਹੀਂ ਕੀਤੀ, ਜਿੱਦਾਂ ਤੂੰ ਕਿਹਾ ਸੇਮ ਟੂ ਸੇਮ ਅਸੀਂ ਉਦਾਂ ਕੀਤਾ। ਹੁਣ ਕੀ ਕਰਦੀ? ਤੁਸੀਂ ਖੜੇ ਨਹੀਂ ਹੋਏ ਯਾਰ। ਕਾਲੂ ਜੀ ਥੜੇ ਤੁਸੀਂ ਕਿਹੜਾ ਤਰਾਨਾ ਲਾ ਕੇ ਖੜੇ ਸੀ, ਸਾਨੂੰ ਦੱਸੀਦਾ ਹੁੰਦਾ ਵਾ। ਓਏ ਤਰਾਨੇ ਤੇ ਲਾਜ਼ਮੀ ਨਹੀਂ ਆ, ਜਦੋਂ ਭਾਈ ਫੈਸਲ ਲੈਣਾ ਤੁਸੀਂ ਖੜੇ ਹੋਣਾ ਵਾ। ਜਿਨ੍ਹਾਂ ਨੇ ਉਹਨਾਂ ਦੀ ਇੱਜ਼ਤ ਆ ਗਿਆ ਕਿ ਮਾਮਾ ਸਹੁਰਾ ਆ ਗਿਆ ਵੀ ਖੜੇ ਹੋਣਾ। ਓਏ ਬਹਿ ਕੇ ਅਦਬ ਕਰਾਂ। ਜਿਨ੍ਹਾਂ ਨੇ ਉਹਨਾਂ ਦੀ ਇੱਜ਼ਤ ਕਰਨੀ ਆ ਨਾ, ਉਹਨਾਂ ਨੇ ਪਹਿਲੇ ਮੇਰੀ ਇੱਜ਼ਤ ਕਰਨੀ ਪੈਣੀ ਆ, ਠੀਕ ਆ ਨਾ? ਪੁੱਠਾ ਹੋ ਗਿਆ, ਉਹਨੇ ਮੇਰੀ ਇੱਜ਼ਤ ਕਰਨੀ ਪੈਣੀ ਆ ਪਹਿਲੇ। ਓਏ ਇਹਨੂੰ ਨਹੀਂ ਸੁਣ ਲਾ, ਸਭ ਤੋਂ ਪਹਿਲੇ ਐ ਸਟੈਂਡ ਅਪ ਹੋਣਾ ਵਾ ਤੂੰ। ਮੈਂ ਬੁਲਾਉਣ ਲੱਗਾ ਵਾ, ਹਰ ਹਾਲ ਦੇ ਵਿੱਚ ਤੁਸੀਂ ਨਾ ਖੜੇ ਹੋ ਕੇ ਉਹਨਾਂ ਦਾ ਰਿਸਪੈਕਟ ਇਸਤਕਬਾਲ ਕਰਨਾ ਵਾ। ਜਿਹਦੇ ਕੋਲ ਨਾ ਖਲੋਤਾ ਗਿਆ, ਜਿਹਦੇ ਕੋਲੋਂ ਜਿਹੜਾ ਵਿਚਾਰਾ ਹੈ ਨਹੀਂ, ਜਿਹਦੇ ਕੋਲੋਂ ਖਲੋਤਾ ਜਾਂਦਾ। ਤੈਨੂੰ ਮੈਂ ਸੋਟੇ ਫੇਰ ਰਿਹਾ ਤੈਨੂੰ ਮੈਂ ਨਾ ਖੜਾ ਆ। ਲਓ ਜੀ ਬਾਮਲੇ ਦਾ ਹੋਪ ਉਹ ਭਾਜੀ ਕਹਿ ਤਾਂ ਲੈਣ ਦਿਓ, ਤੁਹਾਨੂੰ ਆਪ ਨਹੀਂ ਪਤਾ, ਆਪ ਤੁਹਾਨੂੰ ਕਹਿ ਦਿੰਦਾ ਪਤਾ ਨਹੀਂ ਲੱਗਣ ਦਿਆ। ਜਾਓ ਵਾਪਸ। ਦੱਸ ਯਾਰ ਤੁਸੀਂ ਮੋਟੀਵੇਸ਼ਨਲ ਬਣਨਾ ਬਾਮਲੇ ਦਾ होशियार बड़े आदम एशिया के मोटिवेशन जो कि किसी तरफ के मुताबिक नहीं तशरीफ ला रहे हैं। ਯਾਰ ਇੱਕ ਨਾਰਾ ਹੋ ਜਾ, ਲੁੱਦੜ ਸਲਾਮਤ। ਓਏ ਲੁੱਦੜ ਸਲਾਮਤ। ਸੋਰੀ ਭਾਜੀ, ਇੱਕ ਦੀ ਮਾਫੀ ਦੇ ਦਿਓ ਜੀ।
नारा ला के जरा सारे मेरे वीर पंड सलामत। ਜਿੰਦਾਬਾਦ। अस्सलाम वालेकुम सारे दोस्त। ਨਾਰਾ ਲਾਉਣਾ ਆ ਤੇ ਫੇਰ ਵਧਾਉਣਾ ਆ। ਚੌਧਰੀ ਗਠੜੀ ਜਿੰਦਾਬਾਦ। ਚੌਧਰੀ ਗਠੜੀ ਜਿੰਦਾਬਾਦ। ਦਮਕਰ ਬਾਵਾ जिंदाबाद। थड़ा सलामत। जिंदाबाद। बहुत बहुत शुक्रिया अल्लाह पाक। नोनी भाई ਜੀ ਸਰ आपका पूरा नाम क्या है? ਮੇਰਾ ਨਾਮ ਹੈ ਜੀ ਨੋਨੀ ਚੈਨੀ पूरा नाम सीधा। नोनी जानी टीम। एज कितनी है? एज मेरी 28 साल। अब्बास आपकी एज कितनी है? ਮੇਰੀ ਏਜ खत्म होने वाली है जी बाकी 32 32 साल। दानिश भाई आपकी? मैं सर 35 साल। आपकी? 333 जी। और कालू आपकी? ਜੀ 35 35 साल। ਜੀ 35 साल हो गए तेन समझाना नहीं आया तेन है समझाना नहीं आया। मैं तेन कहा मैं आना तो खलोते नहीं इन्हों अदब नहीं सिखा सकिया तू। चल मैं नहीं आना हूँ। और यार एक मिनट भाजी ਤੁਹਾਨੂੰ ਕੀ ਕਿਹਾ ਸੀ ਮੈਂ? हाँ जी। हाँ, सही किया वाकई सही किया ਤੁਸੀਂ ਪਿਆਰ ਦੀ ਜ਼ਬਾਨ ਨਹੀਂ ਸਮਝਦੇ ਹਨਾ। ਤੁਹਾਨੂੰ ਕੀ ਕਿਹਾ ਸੀਗਾ? ਕੀ ਕਿਹਾ ਸੀ ਤੈਨੂੰ ਕੀ ਕਿਹਾ ਸੀ ਮੈਂ? मेरी गल ते सुन ਖੜੇ ਨਹੀਂ ਹੋਏ ਖੜੇ ਨਹੀਂ ਹੋਏ ਖੜੇ ਨਹੀਂ ਹੋਏ ਖੜੇ ਹੁਣਾ ਵਾ ले भाई ਓਏ ਉਹਨਾਂ ਦੇ ਆਉਣ ਤੇ ਖੜੇ ਹੋ। ਉਹਨਾਂ ਭਾਈ ਦੇ ਤੁਸੀਂ ਕਰਨਾ ਖੜੇ ਜਦੋਂ ਮਰਜ਼ੀ ਕਰ ਲਓ। ਅਬੇ ਆ ਖੜੇ ਹੋ ਗਏ ਹਾਲੋ। खैरा कर तू ਉਹ ਬਹਿ ਜਾ ਓਏ ਬਹਿ ਜਾ ਉਹ ਬਹਿ ਜਾ ਓਏ ਯਾਰ ਇਦਾਂ ਦਾ ਜਿਆਤੀ ਹੈ ਯਾਰ। ਮਾਰ ਕੇ ਇੱਜ਼ਤ ਕਰਾਈ ਤਾਂ ਕੀ यार ਕਰਾਈ। समझ गए तेरी गल जा। ਯਾਰ ਉਹ ਮੇਰਾ ਵੱਡਾ ਭਰਾ ਵਾ ਠੀਕ ਆ। ਤੁਸੀਂ ਜੇ ਮੇਰੀ ਇੱਜ਼ਤ ਕਰਨੀ ਉਹਦੀ ਵੀ ਇੱਜ਼ਤ ਉਨੀ ਹੀ ਕਰਨੀ। ਜਿੰਨੀ ਉਹਦੀ ਇੱਜ਼ਤ ਆ ਉਨੀ ਮੇਰੀ ਇੱਜ਼ਤ ਆ। ਤੁਸੀਂ ਖੜੇ ਹੋਣਾ ਵਾ ਉੱਠ ਕੇ ਖੜੇ ਹੋ ਜਾਣਾ ਤੁਸੀਂ ਬਸ ਜਦੋਂ ਆਉਣਾ ਵਾ ਉਹਨੇ। ਹਾਂ ਬਾਮਲਾ ਜਾ ਹੋਸ਼ਿਆਰ बड़े आजम के मोटिवेशनर बड़े आजम के मोटिवेटर बड़े आजम एशिया के मोटिवेटर तशरीफ ला रहे हैं। ਯਾਰ ਨਾਰਾ ਤੇ ਲਾਓ ਚਾਰੀ ਡਰਮ ਸਲਾਮਤ। जिंदाबाद ਓਏ ਇਹਨਾਂ ਦੇ ਹੁਣ ਤੇ ਇੱਕ ਨਾਰਾ ਹੋ ਜਾਵੇ। ਚਾਰੀ ਜੈਂਡਾ जिंदाबाद ਚਾਰੀ ਹਾਥੀ। जिंदाबाद। अच्छा माशाल्लाह मैं आप लोगों से एक बात करना चाहूँगा। नोनी आपकी शादी हुई है? नहीं जी आपकी भी नहीं हुई। दानिश भाई आपकी हुई है? हुई है जी। कितने बच्चे हैं माशाल्लाह? मेरे 2 बच्चे माशाल्लाह। आप 2 ਬੱਚੇ ਆ ਜੀ। कल भाई आपकी शादी हुई है? बच्चे कितने हैं? 3 बच्चे वाला हो गया तेन सब समझाना नहीं आ रहा। ਭਾਜੀ ਖੜੇ ਕਰਤੇ ਦਿੱਤੇ ਹੁਣ ਕਿੱਦਾਂ ਕਰਾਂ ਹੁਣ? मेरे आए थे खिलौना सीखा इन्होंने। मेरे आए थे खिला रहे ना। हुन बैठा के खिलौना ਯਾਰ ਆ ਮੈਂ ਸ਼ੋਅ ਪੀਸ ਹੀ ਲਿਆਂਦਾ ਇਹ ਇੰਜ ਘੁੰਮਣੇ ਆਵਾਜ਼ ਤੱਕ ਕੀਤੀ ਆ ਇੰਜ ਤੁਸੀਂ ਅੱਗੇ ਹੋਣਾ ਹੁਣ ਮੈਂ ਤੁਹਾਨੂੰ ਦੱਸਤਾ ਹੀ ਆਖਰੀ ਤੇ ਲਾਸਟ ਵਾਰਨਿੰਗ ਆ ਇਨਫ ਇਜ਼ ਨਫ ਬਸ ਇਦੋਂ ਅੱਗੇ ਤੂੰ ਬਸ ਓਕੇ करना की है ਯਾਰ ਰਿਸਪੈਕਟ ਕਰੋ ਯਾਰ करन तो दे। ਰਿਸਪੈਕਟ ਰਿਸਪੈਕਟ ਹੀ ਭਾਜੀ ਕਰਨੇ ਸਿੱਖਣਾ ਆਉਂਦੇ ਤਾਂ ਥੁੱਕਤਾ। ਸਾਨੂੰ ਦੱਸ ਅਸੀਂ ਖੜੇ ਰਹਿਣਾ ਕਿ ਬਹਿਣਾ ਸਾਨੂੰ ਤਾਂ ਕਿਤੇ ਬੰਨੇ ਕਣੇ ਲਾਓ ਯਾਰ। ਯਾਰ ਜਦੋਂ ਭਾਈ ਨੇ ਆਉਣਾ ਨਾ ਹਾਂ। ਤੁਸੀਂ ਖੜੇ ਹੋ ਜਾਣਾ ਬਸ ओके कर ਓਕੇ ਜੀ ਠੀਕ ਹੈ ਜੀ। बस ठीक है। ਆ ਜਾਓ ਆਣ ਦੇ ਅਲਰਟ। ਬਾਮਲਾ ਦਾ ਹੋਸ਼ਿਆਰ ਆਇਆ ਯਾਰ ਸੁਣ ਲਿਆ ਬਾਜਾ चलो यार खिलो जो ਉੱਠ ਉਹ ਮੈਂ ਸੁੱਤਾ ਵਾਂ। ਜੀ ਬਸ ਸਮਝ ਲੈ ਸੁੱਤੇ ਸੁੱਤੇ ਪੈ ਗਏ ਤੈਨੂੰ। ਕੀ ਆ ਓ ਖੜੇ ਹੋਣਾ ਵਾ ਯਾਰ ਕਿਦੋਂ ਓ ਖੜੇ ਹੋਣਾ ਵਾ ਆ ਜਾ ਉਹ ਆ ਗਿਆ ਨਾ ਇੱਥੇ ਬਹਿ ਕੇ ਜਦੋਂ ਆ ਗਿਆ ਇੰਜ मार नू ओदा समझ नहीं आनी। ਭਾਈ ਦੁਬਾਰਾ ਦੋ ਤੁਸੀਂ ਜਾਓ मार नू ਉਹ ਯਾਰ ਇਹ ਤੇ ਦੱਸ ਉਹਨਾਂ ਉੱਥੇ ਚੱਲ ਉਹਨਾਂ ਦੇ ਆਉਣ ਤੇ ਖਲੋਣਾ ਵੇ। ਬਹਿ ਜਾਓ ਯਾਰ ਬਹਿ ਜਾਓ ਯਾਰ ਬਹਿ ਜਾਓ ਬਹਿ ਜਾਓ ਅੱਛਾ ਭਾਜੀ ਮਿਹਰਬਾਨੀ। ਜਦੋਂ ਇੱਕ ਕੁੱਤਾ ਭੌਂਕਣ ਦਿਆ ਤੁਹਾਨੂੰ ਵੀ ਉਹ ਜਦੋਂ ਆਏ ਖਿਲੌਣਾ ਵਾ ਉਹਦੀ ਮੰਨ ਲਓ ਚਵਲ ਦੀ। ਦੱਸੋ ਭਾਜੀ ਯਾਰ ਕਿਹਦਾ ਨਾਮ ਵੀ ਖਲੋਏਗਾ ਕਿਹੜਾ ਵੀ ਲੜ ਕੇ ਕਹਿ। ਯਾਰ ਉਹ ਮੋਟੀਵੇਟਰ ਆ ਯਾਰ ਕੀ ਹੋ ਗਿਆ ਇੱਕ ਵੱਡੀ ਚੀਜ਼ ਆ ਵੇਖੋ ਮੰਨ ਲਈ ਤੇਰੀ ਝੂਠੇ ਜਹਾਨ ਦੀ ਇੱਕ ਭਾਵੇਂ ਮੋਟੀ ਮੋਟਰ ਆ ਜੋ ਵੀ ਹੈ ਯਾਰ ਬੁਲਾ ਯਾਰ ਕੰਮ ਨੂੰ ਬੇੜੀ ਤੂੰ ਗੁੱਸਾ ਕਾਤੋਂ ਕਰਨ ਦਿਆ ਮੈਂ ਤੂੰ ਭਰਾ ਵਾ ਆਪਣਾ ਯਾਰ ਅੱਛਾ ਇੱਜ਼ਤ ਪਿਆਰ ਕਰਨ ਦਿਆ ਤੇਰੀ। ਯਾਰ ਆਜੋ ਭਾਜੀ ਲੋ ਜੀ ਠੀਕ ਆ ਬਹੁਤ ਅੱਛੇ ਉਹ ਅੱਗੇ ਖੜੇ ਤੇ ਹੋਏ ਸੀਗੇ ਭਾਜੀ ਹੁਣ ਅਸੀਂ ਪੱਠੇ ਧਾੜਾ ਕਰਕੇ ਖਿਚਾ ਲਈਏ। ਹਾਂਜੀ ਬਹਿ ਜਾ ਉੱਥੇ। ਆਪੇ ਤੇ ਤੁਸੀਂ ਐ ਕੀਤਾ ਵਾ। ਜਦੋਂ ਬਾਕੀ ਨਹੀਂ ਖੜੇ ਹੋਏ ਤੂੰ ਅੰਬ ਲੈਣ ਨੂੰ ਖਲੋਤਾ। ਚੁੱਪ ਹੈ। ਚੁੱਪ ਕਰੋ ਯਾਰ ਤੁਹਾਨੂੰ ਸਮਝ ਨਹੀਂ ਆਉਂਦੀ ਯਾਰ ਵੇਲਾ ਵਾ ਕਰੋ ਯਾਰ ਭਾਈ ਹੁਣੀ ਹਾਂ ਮੋਟੀਵੇਸ਼ਨ ਕਰੋ ਜੀ। ਜੀ ਮੋਟੀਵੇਸ਼ਨ ਸਾਹਿਬ अदब पहला करीना है मोहब्बत के करीनों में। ਬਾਬਾ ਕੀ ਗੱਲ ਕੀਤੀ ਆ ਜੀ। ਵਾਹ ਵਾਹ ਅਦਾ ਪਹਿਲਾ ਕਰੀਨਾ ਵਾ ਭਵਦੇ ਕਰੀਨਾ ਵਿੱਚੋਂ
ਅਦਾ ਪਹਿਲਾਂ ਕਰੀਨਾ ਵਾਂਗ ਪਤਾ ਨਹੀਂ ਆ ਜਿਹੜਾ ਪਹਿਲਾ ਕਰੀਬ ਆ ਹੁਣ ਪਤਾ ਲੱਗਾ ਅਦਾ ਪਹਿਲਾਂ ਕਰੀਨਾ ਵਾਂਗ ਪਤਾ ਕਰੀਨਿਆਂ ਚੋਂ ਘਾਟਾ ਪੈ ਗਿਆ ਟੀਂਡਿਆਂ ਚੋਂ। ਚੁੱਪ ਕਰ ਜਾ ਤੂੰ ਸਮਝ ਨਹੀਂ ਆਉਂਦੀ ਯਾਰ ਵੱਡੀ ਗੱਲ ਸੀ ਯਾਰ ਵਿੱਚ ਓਏ ਤੋਂ ਅੱਗੇ ਵੱਡੀਆਂ ਗੱਲਾਂ ਵੀ ਆਉਣੀਆਂ ਮਾ ਗੁੱਜਰ ਪਾਤਸ਼ਾਹ ਅੱਗੇ ਵੱਡੀ ਚਲੋ ਭਾਜੀ ਸਮਝਾਤਾ ਮੈਂ ਗੱਲ ਮੁਕਾਈਏ ਤੇ ਉੱਠੋ ਯਾਰ ਤੁਸੀਂ ਨਹੀਂ ਠਹਿਰ ਜਾ ਉਹ 10 ਮਿੰਟ ਹੋਏ ਪਤਾ ਨਹੀਂ ਕੀ ਭੌਂਕਦਾ ਅਗਲੇ ਨੇ। अदब पहला करीना है मोहब्बत के करीनों में, ਵਾਹ ਵਾਹ ਅਰੇ ਵਾਹ बड़ी मुश्किल से होता है चमन में दीदावर पैदा। ਵਾਹ 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 क्या कह रहे क्या कह रहे क्या कह रहे ਇੱਕ ਨਾਰਾ ਹੋ ਜਾਵੇ ਇੱਥੇ ਸਾਰੀ ਪੜੋਦਾ ਸਾਰੀ ਪੜੋਦਾ जिंदाबाद ਉਹ ਯਾਰ ਇੱਕ ਮਿੰਟ ਉਹ ਦੋ ਸ਼ੇਰ ਇਕੱਠੇ ਕਰ ਗਿਆ। ਓਏ ਮੋਟੀਵੇਸ਼ਨਲ ਨਾ ਅੱਛਾ ਮੋਟੀਵੇਸ਼ਨਲ ਉਹ ਮੋਟੀਵੇਸ਼ਨਲ ਜਿੰਦਾਬਾਦ ਤੁਸੀਂ ਅੱਗੇ ਜਾਣਾ ਚਾਹੁੰਦੇ ਆ ਸਾਰੇ ਹੈ ਇੱਥੇ ਆ ਜਾਓ ਫੇ ਉਹ ਯਾਰ ਤੁਹਾਨੂੰ ਸਮਝ ਨਹੀਂ ਆਉਂਦੀ ਹੈਗੀ ਥੋੜਾ ਅੱਗੇ ਜਾਓ ਉਹਨਾਂ ਨੂੰ ਸਮਝੋ ਦੁਨੀਆ ਤੋਂ ਅੱਗੇ ਜਾਣਾ ਤੁਸੀਂ ਅੱਗੇ ਵਧਣਾ ਚਾਹੁੰਦੇ ਦੁਨੀਆ 'ਚ ਕਾਮਯਾਬ ਹੋਣਾ ਚਾਹੁੰਦੇ ਉਹਨਾਂ ਦੀ ਗੱਲ ਸੁਣ ਲਓ ਯਾਰ ਸਮਝ ਨਹੀਂ ਆਉਂਦੀ ਤੁਹਾਨੂੰ ਯਾਰ ਆ ਗਈ लो फिर ऐसा है कि मुझे पता चल गया कि आप कौन सी जुबान समझते हैं। ਹਾਂ ਹੁਣ ਮੈਂ ਤੁਹਾਡੇ ਨਾਲ ਆਪਣੀ ਜ਼ੁਬਾਨ 'ਚ ਗੱਲ ਕਰਾਂਗਾ। ਉਹ ਲੱਗ ਗਿਆ ਪਤਾ ਹੁਣ ਆਪਣੀ ਜ਼ੁਬਾਨ 'ਚ ਗੱਲ ਭਲਾ ਕਿੱਦਾਂ ਕਰਨੀ ਜਾਂਦੇ ਬਦਤਮੀਜ਼ੀ ਬਦਤਮੀਜ਼ੀ ਜੇ ਤੂੰ ਪਛਾਣ ਹੀ ਲਿਆ ਤਾਂ ਸਾਰੇ ਸਾਹਮਣੇ ਕਿਉਂ ਦੱਸਣ ਦਿਆਂ ਓ ਯਾਰ ਮੈਨੂੰ ਪਤਾ ਆ ਮੋਟੂ ਨੇ ਗ੍ਰਿਫਤ ਦਾ ਹੀ ਕਹਿਣਾ ਆ ਬਸ ਚਲੋ ਉਹ ਗ੍ਰਿਫਤ ਦਾ ਨਹੀਂ ਕਹਿਣਾ ਲੇਕਿਨ ਖਲੋਤੇ ਸੋਹਣੇ ਲੱਗਦੇ ਆ। ਬੜੀ ਗੱਲ ਐ ਲੱਗਦਾ ਸਲਮਾਨ ਖਾਨ ਦੇ ਹਵਾਤੀ ਕਰਾਈ ਆ। ਜਿਸ ਤਰ੍ਹਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਸਤਾਦ ਮੁਹਤਰਮ ਨੇ ਸਾਰਾ ਜ਼ੁਮਾ ਮੇਰੇ ਤੇ ਸਿੱਟਤਾ। ਚਲੋ ਯਾਰ ਮੈਂ ਤੁਹਾਨੂੰ ਕੀ ਕਹਿੰਦੇ ਉਸਤਾਦ ਨੂੰ ਕੁਛ ਪਤਾ ਲੱਗਦਾ। ਉਸਤਾਦ ਜੀ ਨੇ ਕੂੜਾ ਵੀ ਇਹਦੇ ਤੇ ਹੀ ਸੁੱਟਿਆ ਸੀ ਇਹ ਕਿਦੋਂ ਹੋਇਆ ਕੰਮ ਜੀ ਸਾਰੀ ਜ਼ਿੰਮੇਵਾਰੀ ਮੇਰੇ ਤੇ ਸਿੱਟਤੀ ਕਿਉਂਕਿ ਸਲਮਾਨ ਸਾਹਿਬ ਨੇ ਆਪਣਾ ਜ਼ਾਤੀ ਕਾਰੋਬਾਰ ਸ਼ੁਰੂ ਕਰ ਲਿਆ ਕੋਈ ਹੈ ਠੀਕ ਹੈ ਨਾ। ਕੁਝ ਦਿਨ ਵਾਸਤੇ ਉਹ ਟੂਰ ਤੇ ਜਾ ਰਹੇ ਨੇ ਤੇ ਸਾਰੀ ਜ਼ਿੰਮੇਵਾਰੀ ਰਿਸਪੌਂਸਿਬਿਲਿਟੀ ਮੇਰੇ ਤੇ ਵੇ। ਓਏ ਮੈਨੂੰ ਢਿੱਡ ਵੇਖ ਕੇ ਇਦਾਂ ਲੱਗਦਾ ਗੋਵਿੰਦੇ ਨੂੰ ਸ਼ੂਗਰ ਹੋ ਗਈ ਹੈ ਠੀਕ ਹੈ ਉਸਤਾਦ ਜੀ ਨੇ ਮੈਨੂੰ ਕਿਹਾ ਸਭ ਤੋਂ ਪਹਿਲੇ ਇਹਨਾਂ ਨੂੰ ਸਿਖਾਉਣਾ ਹੈ ਤਮੀਜ਼। ਫੇਲਾ ਤਮੀਜ਼ ਕੀ ਆ ਤੁਸੀਂ ਸਿਖਾਓਗੇ? ਮੈਂ ਸਿਖਾਵਾਂਗਾ ਮਿੱਠੇ। ਫੇਲਾ ਗੱਲ ਹੈ ਵੇ ਕਿ ਸਭ ਤੋਂ ਪਹਿਲੇ ਨੰਬਰ ਤੇ ਤੁਸੀਂ ਲੋਕ ਗ੍ਰਿਫਤ ਦਾ ਨਹੀਂ ਮੈਂ ਕਹਿਣਾ ਗ੍ਰਿਫਤ ਆਪਣੀ ਮਜ਼ਬੂਤ ਰੱਖਣੀ ਹੀ ਰੱਖਣੀ। ਕਹਿ ਗਏ ਵਿੱਚ ਕਹਿ ਵੀ ਗਏ। ਗੱਲ ਹੈ ਵੇ ਕਿ ਉਸਤਾਦ ਜੀ ਨੇ ਕਿਹਾ ਤੋੜਾ ਜਿਹਾ ਇਹਨਾਂ ਨੂੰ ਮਿਊਜ਼ਿਕ ਨੂੰ ਦੇ ਦਿਓ ਪੰਜਾਬੀ ਟੱਚ ਤਮੀਜ਼ ਸਿਖਾਣੀ ਹੈ। ਸਭ ਤੋਂ ਪਹਿਲੇ ਨੰਬਰ ਤੇ ਤੁਸੀਂ ਜਿਸ ਚੀਜ਼ ਦੇ ਅੰਦਰ ਰਹਿਣਾ ਉਹ ਕੀ ਹੈ? ਔਕਾਤ अरे क्या कहने ਤਮੀਜ਼ क्या कहने क्या कहने ਹਾਏ। ਵਾਸ਼ਰੂਮ ਉਹ ਬਾਸ਼ਰੂਮ ਨਹੀਂ ਓਏ ਉਸਤਾਦ ਜੀ ਨੇ ਕਿਹਾ ਵੀ ਦਫ਼ਤਰ ਦੇ ਅੰਦਰ ਰਹਿਣਾ ਬਾਹਰ ਨਾ ਜਾਓ ਲੋਕੀ ਤੁਹਾਨੂੰ ਬਹੁਤ ਤੰਗ ਕਰਦੇ ਆ। ਨਹੀਂ ਮੇਰੇ ਹਿਸਾਬ ਨਾਲ ਨਾ ਤਮੀਜ਼ ਦੇ ਦਾਇਰੇ ਚੋਂ ਨਹੀਂ ਨਿਕਲਣਾ। ਤੁਸੀਂ ਜਿਸ ਚੀਜ਼ ਦੇ ਅੰਦਰ ਰਹਿਣਾ ਉਹ ਦਾਇਰਾ ਹੁੰਦਾ ਦਾਇਰਾ। ਹਾਂ ਤੁਸੀਂ ਦਾਇਰੇ 'ਚ ਰਹਿਣਾ ਹੈ। ਵਾਹ ਕੇ ਦਿਖਾਵਾਂ ਭਾਜੀ ਨਹੀਂ ਇਹ ਕਿੰਨੀਆਂ ਉਮਰ ਵਾਲੇ ਦਾਇਰੇ 'ਚ ਰਹਿਣਾ ਜੀ ਉਹ ਦਾਇਰਾ ਉਹ ਜਿਹੜਾ ਉਹ ਜਦੋਂ ਮੈਨੂੰ ਪਤਾ ਲੱਗ ਗਿਆ ਦਾਇਰੇ ਵਾਲੀ ਗੱਲ ਕਿਉਂ ਸਮਝਾਉਂਦੇ ਆ। ਆ ਭਾਜੀ ਇਹਨੂੰ ਮੋੜ ਕੇ ਫੇਰ ਵੇਲਣਾ ਹੀ ਦੇ ਦਿਓ ਰੋਹ ਨਿਕਲ ਆਏਗੀ। ਇਹ ਦਾਰਾ ਵਾ ਭਾਜੀ ਜਿਹਨੂੰ ਤੁਸੀਂ ਦਾਇਰਾ ਸਮਝਣਾ ਦਾਇਰਾ ਨਹੀਂ ਗਟਰ ਦਾ ਢੱਕਣ ਸੀ ਉੱਤੇ ਖੜੇ ਰਹੇ ਤੁਸੀਂ। ਤੁਸੀਂ ਦਾਇਰੇ 'ਚ ਰਹਿਣਾ ਹੈ ਤੇ ਦਾਇਰੇ ਦੇ ਵਿੱਚ ਰਹਿ ਕੇ ਤੁਸੀਂ ਤਮੀਜ਼ ਕਰਨੀ ਹੈ। ਕਿੰਨੇ ਮਰਲੇ ਦਾ ਦਾਇਰਾ ਹੋਣਾ ਚਾਹੀਦਾ ਜੀ ਉਹਨੂੰ ਕਹਿੰਦੇ ਨੇ ਦਾਇਰਾ-ਏ ਤਮੀਜ਼। ਹਾਂਜੀ ठीक है ਤੇ ਭਾਜੀ ਇਹਨੇ ਵੀ ਉਹੀ ਗੱਲ ਕੀਤੀ ਸੀ। जब आप किसी को कहेंगे ना तमीज करो तो ये लड़ाई है। जब आप कहेंगे ना कि भाई आराम से तो ये लड़ाई नहीं है। ਇਹ क्या है? अरे क्या कहने की है ਲੈ ਦੱਸੋ ਤੁਹਾਡੀ ਨਜ਼ਰ ਘਾਟਾ ਤੁਹਾਨੂੰ ਹੀ ਪਤਾ ਲੱਗਣਾ ਕੀ ਹੈ। ਪੈਨਸਲ ਪੈਨਸ਼ਨ ਬਾਲ ਪੁਆਇੰਟ अरे पेंसिल आई पेंसिल आ पेंसिल। सबसे खूबसूरत जवाब दिया नोनी ने पेंसिल। जी ये पेंसिल किस काम आती है? ਇਹ ਕੰਨ ਤੇ ਟੰਗਣ ਲਈ ਵੀ ਆ ਜਾਂਦੀ ਆ। ਭਾਜੀ ਇਹਨਾਂ ਪੈਂਚਰ ਪਤਾ ਚੱਲ ਜਾਂਦਾ ਕਿੱਥੇ ਲੱਗਾ। ਨਾਲਾ ਪਾਉਨੇ ਭਾਜੀ ਇਹਦੇ ਨਾਲ। ਇਹਦੇ ਨਾਲ ਕੁਝ ਵੀ ਲੈ ਲਓ ਬੰਦਾ ਅਮਸ਼ਾਰੇ ਲਿਖਣੇ ਹੁੰਦੇ ਆ ਕਿੰਨਾ ਰੌਲਾ ਪੈਂਦਾ ਵਾ ਪੈਨਸ਼ਨ ਨਹੀਂ ਲੱਭਣੀ ਪੈਨਸ਼ਨ ਨਹੀਂ ਲੱਭਣੀ। ਇਹਦੇ ਨਾਲ ਇੱਕ ਬਹੁਤ ਇੰਪੋਰਟੈਂਟ ਕੰਮ ਵੀ ਹੁੰਦਾ ਹੈ जी भाजी ਕੰਚੋਂ ਮੈਲ ਕੱਢਣੀ। ਨਹੀਂ ਇਹਦੇ ਨਾਲ ਇੱਕ ਬਹੁਤ ਜ਼ਰੂਰੀ ਕੰਮ ਵੀ ਹੁੰਦਾ ਹੈ। ਇਹ ਕੁੰਡੀ ਲਾ ਕੇ ਭਾਈ ਤੁਸੀਂ ਨਹੀਂ ਲਾ ਇਹ ਤਾਂ ਤੁਸੀਂ ਫਜ਼ੂਲ ਗੱਲ ਕਰ ਰਹੇ ਭਾਜੀ। ਹੁਣ ਤੁਸੀਂ ਆਪ ਤੁਸੀਂ ਡਲੇ ਆ ਉਹੀ ਚੰਡਾ ਖਾਣ ਵਾਲੀ ਗੱਲ ਕਰਨ ਡਿਆ। ਅਸੀਂ ਵੀ ਕਹਿ ਸਕਦੇ ਸੀ ਅਸੀਂ ਗੱਲ ਕਰ ਰਹੇ ਫਿਰ ਸਟੂਡੈਂਟ ਆ ਤੁਹਾਡੇ ਫਿਰ ਦੇਖੋ ਨਾਲ ਤਾਂ ਬੰਦਾ ਹੀ ਵਿੱਚ ਇਹਨੂੰ ਅਕਸਰ ਲੋਕ ਕਹਿੰਦੇ ਨੇ ਟਕ ਟਕ। ਠੀਕ ਆ ਕਹਿਤਾ। ਇਹ ਮੇਰੇ ਉਸਤਾਦਾਂ ਨੇ ਦਿੱਤੀ ਸੀਗੀ। ਉਹਨਾਂ ਨੇ ਕਿਹਾ ਸੀ ਜਿਹੜੀ ਅੱਛੀ ਗੱਲ ਕਰੇਗਾ ਉਹਨੂੰ ਮੈਂ ਪੈਨਸਲ ਦਾਂਗਾ। ਇਹ ਪੈਨਸਲ ਅੱਜ ਵੀ ਮੇਰੇ ਕੋਲ ਹੈ।
ਯਾਰ ਇਹਨਾਂ ਨੇ ਕਿੰਨੀ ਕੁ ਅੱਛੀ ਗੱਲ ਕੀਤੀ, ਉਹਨਾਂ ਨੇ ਸਿਰਫ 15 ਰੁਪਏ ਵਾਲੀ ਪੈਨਸਲ ਦਿੱਤੀ। ਲੋਕਾਂ ਨੂੰ ਟਰਾਫੀਆਂ ਮਿਲਦੀਆਂ, ਉਹਨਾਂ ਨੂੰ ਪੈਨਸਲ ਮਿਲੀ। ਇਹ ਪੈਨਸਲ ਹੈ ਭਾਵੇਂ 15 ਰੁਪਏ ਦੀ, ਲੇਕਿਨ ਇਹਦੇ ਨਾਲ ਤੁਸੀਂ 15 ਕਰੋੜ ਦਾ ਚੈੱਕ ਸਾਈਨ ਕਰ ਸਕਦੇ ਹੋ। ਓਏ 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 ਯਾ ਤਾਇਆ ਜੀ ਕੀ ਗੱਲ ਕੀਤੀ ਤਾਏ ਨੇ? ਕਿਆ ਮੋਟੀਵੇਟਰ ਸਾਹਿਬ, ਆਊਟੀਵੇਟਰ ਅਹਿਮੀਅਤ ਕਿਹਦੀ ਹੈ? ਹਾਂਜੀ ਅਹਿਮੀਅਤ ਚੈੱਕ ਦੀ ਹੈ ਕਿ ਪੈਨਸਲ ਦੀ? ਚੈੱਕ ਭਾਈ ਦੀ। ਨਹੀਂ ਭਾਈ ਚੱਕ ਦੀ ਵੀ ਨਹੀਂ, ਜਿਹੜਾ ਪੈਸੇ ਕਢਾਉਣੇ ਉਹਨਾਂ ਦੀ ਅਹਿਮੀਅਤ ਆ। ਇਹ ਵੀ ਵਿੱਚੋਂ ਵਿੱਚੋਂ ਆਲ ਫੋਨ ਨੇ, ਕੋਈ ਪਤਾ ਲੱਗਣਾ ਜੈਸ ਕੇ ਜੋ ਬਾਤ। ਆਪਾਂ ਕਿਹੜੇ ਮੰਨਣੀ ਹੈ? ਹਾਂਜੀ ਆਪਾਂ ਜੀ ਠੀਕ ਹੈ ਨਾ? ਤੇ ਮੈਂ ਵੀ ਤੁਹਾਨੂੰ ਇਹੀ ਕਹਾਂਗਾ ਕਿ ਇਹਦੀ ਜ਼ਿਆਦਾ ਅਹਿਮੀਅਤ ਹੈ, ਕਿਉਂਕਿ ਅਗਰ ਇਹ ਨਾ ਹੁੰਦੀ ਤੁਸੀਂ ਚੈੱਕ ਨਹੀਂ ਸਾਈਨ ਕਰ ਸਕਦੇ। ਉਹ ਭਾਜੀ ਨਾਲ ਮੋਟਾ ਮਾਰਕਰ ਪਿਆ ਉਹਦਾ ਕਰ ਲਓ, ਦੂਸਰੀ ਪੈਨਸਲ ਪਈ ਉਹਨਾਂ ਕਰ ਲਓ। ਨਹੀਂ ਤੇ ਜਿਹੜੇ ਕਾਰਡ ਦਿੱਤੇ ਹੋਏ ਉਹਨਾਂ ਨੇ ਉਹ ਪੈਨਸਲ ਤਾਂ ਗਈ ਨਾ ਰਾਏਗਾ। ATM ਮਾਰ ਲਓ। ਹਾਂ ATM ਮਾਰ ਲਓ। ਚੈੱਕ ਅੱਛਾ ਚੈੱਕ ਓਕੇ। ਠੀਕ ਹੈ ਨਾ? ਏਟੀਐਮ ਦੇ ਵਿੱਚੋਂ ਲੱਖ ਰੁਪਏ ਤੋਂ ਬਹੁਤਾ ਨਹੀਂ ਨਿਕਲਦਾ। ਚਲੋ ਇਹਨੇ ਤੁਸੀਂ ਉੱਥੇ ਅੜੀ ਆ 1 ਲੱਖ ਇੱਕ ਚੋਂ ਕਢਾ ਲਓ, ਦੂਜੇ ਲੱਖ ਕਢਾ ਲਓ, ਇੱਥੇ ਬੇਬਾਈਟੀ ਆ। ਉਹ ਕੁਝ ਸਮਝਾਉਣਾ ਚਾਹ ਰਹੇ ਯਾਰ, ਤੁਸੀਂ ਗੱਲ ਨਹੀਂ ਸਮਝਦੇ। ਮੈਂ ਕੁਝ ਕਹਿਣਾ ਚਾਹ ਰਿਹਾ ਹਾਂ ਕਿ ਮੇਰੇ ਉਸਤਾਦ ਮੁਹਤਰਮ ਨੇ ਕਿਹਾ ਕਿ ਮੁੰਡਿਆਂ ਨੂੰ ਤਮੀਜ਼ ਸਿਖਾਣੀ, ਕਿਉਂਕਿ ਤੁਸੀਂ ਅਰੂਜ ਦੀ ਤਰਫ ਗਾਮਜ਼ਨ ਹੋ। ਸ਼ੁਕਰ ਸ਼ੁਕਰ। ਤੁਹਾਨੂੰ ਸਾਰਾ ਕੁਝ ਮਿਲ ਰਿਹਾ ਹੈ, ਹਰ ਚੀਜ਼ ਭਾਜੀ ਮਿਲ ਰਹੀ ਹੈ। ਗਾਮਜਨ ਕੀ ਹੁੰਦਾ ਹੈ? ਉਹ ਗਾਮਜਨ ਸਵੇਰੇ ਨਾਸ਼ਤੇ ਨਾਲ ਨਹੀਂ ਖਾਈਦਾ। ਇਹਨਾਂ ਨੂੰ ਸਮਝਾਇਆ ਨਹੀਂ ਤੂੰ ਗਾਮਜ਼ਨ ਦਾ? ਮੈਂ ਗਾਮ ਦਾ ਲਫ਼ਜ਼ ਹੁਣ ਇਸਤੇਮਾਲ ਹੋਇਆ ਵਾ, ਮੈਂ ਪਾਗਲ ਹਾਂ। ਜਦੋਂ ਇਸਤੇਮਾਲ ਹੋਣਾ ਹੋਈ ਦੱਸਣਾ ਵਾ। ਜੇ ਸ਼ੀਸ਼ੇ ਖੋਲ ਮੈਂ ਇਹਨਾਂ ਦੇ ਅੱਗੇ। ਤੇ ਮੈਂ ਸਿਰਫ ਔਰ ਸਿਰਫ ਇਹੀ ਮੈਸੇਜ ਦਾਂਗਾ ਕਿ ਜੰਗ ਲੜੋ। ਹੈ ਹਾਂ ਓਏ ਇਹਨਾਂ ਰੋਕ ਰੋਕ ਇਹਨਾਂ ਨੂੰ ਰੋਕ। ਓਏ ਭਾਈ ਰੋਕ। ਉਹ ਮੈਂ ਬੈਠਾ ਦੱਸੋ। ਓਏ ਮੈਂ ਮਰ ਗਿਆ। ਓਏ ਗੁਜਰਾ ਉਹ ਗੁਜਰਾ। ਓਏ ਤੁਹਾਨੂੰ ਤੁਹਾਡੀ ਮਾਂ ਦੀ ਕਸਮ ਲੱਗਿਆ ਜੋ ਦੇਖ ਲੈ। ਵਾਲਦਾ ਨਹੀਂ ਭਾਈ, ਵਾਲਦਾ ਨਹੀਂ, ਮਾਂ ਨਹੀਂ। ਭਾਜੀ ਅਸੀਂ ਤਾਂ ਹੁਕਮ ਮੰਨਣਾ, ਤੁਸੀਂ ਕਿਹਾ ਜੰਗ। 2 ਮਿੰਟ ਦਾ ਟਾਈਮ ਹੈ ਜਿੰਨਾ ਭਾਈ ਲੋ। ਇਹਨਾਂ ਨੂੰ ਨਾ ਮੈਨੂੰ ਪਤਾ ਕਿੱਦਾਂ ਸਮਝਾਣਾ। ਉਹੀ ਤਾਂ ਤੁਹਾਨੂੰ ਸਮਝਾਉਂ। ਤੇ ਮੈਂ ਯਾਰ ਗੱਲ ਪੂਰੀ ਸੁਣ ਲਿਆ ਕਰੋ ਕਿ ਅਲਫਾਜ਼ਾਂ ਦੀ ਜੰਗ ਲੜੋ। ਰੁਕ ਜਾਓ ਯਾਰ, ਰੁਕ ਜਾਓ ਰੁਕ ਜਾਓ ਰੁਕ ਜਾਓ ਰੁਕ ਜਾਓ। ਓਏ ਰੁਕ ਜਾਓ, ਤੁਹਾਨੂੰ ਤੁਹਾਡੀ ਮਾਂ ਦੀ ਕਸਮ ਲੱਗੇ। ਮਾਂ ਦੀ ਕਿਥੋਂ ਭਾਈ ਨਾ ਭਾਈ, ਮਾਂ ਦੀ। ਹਾਂ ਲੈ ਮਾਂ ਨੇ ਬਚਾਈ ਤੈਨੂੰ ਐ ਛਿਲਤਰ ਮੂੰਹ ਹੈ। ਚਾਚਾ ਜੀ ਬੁਲਾਉਣੇ, ਚਾਚਾ ਜੀ ਹੁਕਮ ਕਰੋ। ਯਾਰ ਤੁਸੀਂ ਗੱਲ ਕਿਉਂ ਨਹੀਂ ਸਮਝ ਰਹੇ? ਭਾਜੀ ਮੈਂ ਤੁਸੀਂ ਕਿਹਾ ਜੰਗ ਲੜੋ, ਅਸੀਂ ਲੜੀ। ਤੁਸੀਂ ਕਿਹਾ ਮੂੰਹ ਨਾਲ ਲੜੋ, ਅਸੀਂ ਮੂੰਹ ਨਾਲ ਲੜੀ। ਹੁਣ ਕਿੱਦਾਂ ਤੁਹਾਡੀ ਮੰਨੀਏ? ਦੁਸ਼ਮਣੀਆਂ ਨਾ ਪਾਲੋ, ਆਪਣੇ ਦੁਸ਼ਮਣ ਨੂੰ ਮੁਤਾਸਰ ਕਰੋ, ਮੁਹੱਬਤ ਦੀ ਮਾਰ ਮਾਰੋ ਆਪਣੇ ਦੁਸ਼ਮਣ ਨੂੰ ਅਲਫਾਜ਼ਾਂ ਦੇ ਨਾਲ, ਮੁਹੱਬਤ ਦੇ ਨਾਲ। ਮੁਹੱਬਤ ਦੀ ਜੰਗ। ਤੇਰੇ ਸਦਕੇ ਜਾਵਾ ਕਿਆ ਓਏ 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 ਤੁਹਾਡੀ ਮਾਂ ਦੀ ਕਸਮ ਲੱਗੇ ਯਾਰ। ਮਾਂ ਦੀ ਕਿਥੋਂ ਭਾਈ ਨਾ ਭਾਈ, ਮਾਂ ਦੀ ਫਲਦਾ ਲੋ ਕਹਿੰਦੇ। ਮਾਰ ਲਓ। ਭਾਜੀ ਮੈਨੂੰ ਲੱਗਦਾ ਇਹਨਾਂ ਨੂੰ ਸਮਝ ਕੋਈ ਨਹੀਂ ਹੋਣੀ। ਓਏ ਫੁੱਫਾ ਜੀ ਕੋਈ ਗੱਲ ਕਰ ਰਹੇ, ਫੁੱਫਾ ਜੀ ਗੱਲ ਕਰੋ ਕੋਈ। ਤੇ ਉਸਤਾਦ ਮੁਹਤਰਮ ਨੇ ਕਿਹਾ ਹੈ ਕਿ ਸਭ ਤੋਂ ਪਹਿਲੇ ਨੰਬਰ ਤੇ ਤਮੀਜ਼ ਆਣੀ ਚਾਹੀਦੀ ਹੈ ਸਾਰਿਆਂ ਨੂੰ। ਭਾਜੀ ਇੱਕ ਦੀ ਮਾਰ ਹੋਰ ਪਵਾ ਲੈਂਦੇ ਬੱਚੇ ਨਹੀਂ ਨੂੰ। ਮਾਰ ਨਹੀਂ ਯਾਰ, ਮੈਂ ਤੁਹਾਨੂੰ ਅੱਗੇ ਕਹਿ ਰਿਹਾ ਹਾਂ ਕਿ ਮੁਹੱਬਤ ਖੂਬਸੂਰਤ ਯਾਨੀ ਕਿ ਫਤਹ ਹੈ। ਅਗਰ ਕਿਸੇ ਨੂੰ ਫਤਹ ਕਰਨਾ ਹੈ ਉਹਦਾ ਦਿਲ ਜਿੱਤੋ। ਸੋਟਾ ਪਜਾਮਾ ਦਾ ਦਿਲ, ਤੂੰ ਸਿੱਟ ਪਜਾਮਾ ਦਾ ਦਿਲ ਸੇ। ਓਏ ਹਜ਼ਾਰਾਂ ਰੁਪਈਆ ਦਾ ਦਿਲ ਸਿੱਟ ਦੇ ਇੱਥੇ। ਓਏ ਤੁਹਾਡੀ ਮਾਂ ਦੀ ਕਸਮ ਲੱਗੇ। ਉਹ ਮਾਂ ਦਾ ਕਿਹਾ ਫੇਰ ਮਾਂ ਦਾ ਤੇ ਯਾਰ ਮਾਂ ਦਾ ਕੀ ਕਸੂਰ ਆ ਯਾਰ? ਉਹ ਆਪਾਂ ਇੱਥੇ ਲੜਨੇ, ਘਰ ਬੈਠੀ ਢਿੱਲੀ ਮੱਠੀ ਹੋ ਜਾਣੀ। ਤੁਹਾਡੇ 'ਚ ਕਦੇ ਵੀ ਗਰੂਰ ਨਹੀਂ ਆਣਾ ਚਾਹੀਦਾ। ਹਾਂ ਭਾਜੀ ਇਹ ਚ ਗਰੂਰ ਬਹੁਤ ਆਉਂਦਾ ਵਾ। ਇਹ ਮੈਨੂੰ ਕਹੂਗਾ ਇੰਜ ਕਰਕੇ ਪਰੇ ਜਾਂਦਾ, ਮੈਨੂੰ ਪਤਾ ਇਹਦਾ ਗਰੂਰ ਆ ਗਿਆ। ਕਿਉਂਕਿ ਉਸਤਾਦ ਸਾਰਾ ਜੀ ਨੇ ਪਤਾ ਕਿਹਾ ਵਾ। ਪੂਰੀ ਟੀਮ ਯਕ ਜ਼ਬਾਨ ਹੋ ਕੇ ਦੱਸੇਗੀ ਕਿ ਮਿੱਠਾ ਗਰੂਰ ਕਰਦਾ ਵਾ, ਤਕੱਬਰ ਦੀ ਇਲਾਮਤ ਆ। ਦੱਸੋ ਜੀ ਨੋਨੀ ਸਾਹਿਬ। ਹਾਂਜੀ ਹਾਂਜੀ ਭਾਜੀ ਮਿੱਠਾ ਕਰਦਾ ਗਰੂਰ। ਕਿਉਂਕਿ ਪੂਰੀ ਦੁਨੀਆ ਕਹਿੰਦੀ ਹੈ ਕਿ ਅਰੂਜ ਨੂੰ ਜ਼ਵਾਲ ਹੈ, ਮੈਂ ਕਹਿੰਦਾ ਗਰੂਰ ਨੂੰ ਜ਼ਵਾਲ ਹੈ। ਅਰੇ ਵਾਹ ਵਾਹ ਵਾਹ। ਭਾਜੀ ਕੀ ਬਾਤ ਹੈ। ਲਓ ਜੀ ਇਹ ਹੁੰਦਾ ਵੱਡਾ ਬੰਦਾ 25-30 ਮਿੰਟ ਜ਼ਾਇਆ ਕਰਾ ਕੇ ਕੋਈ ਗੱਲ ਦਿੱਤੀ ਉਹਨਾਂ ਨੇ। ਦੇਖਿਆ? ਬਹੁਤ ਲਓ ਜੀ ਭਾਜੀ। ਠੀਕ ਹੈ ਨਾ? ਕਿ ਉਸਤਾਦ ਮੁਹਤਰਮ ਨੇ ਇਹੀ ਕਿਹਾ ਕਿ ਤੁਹਾਡੇ 'ਚ ਕਦੇ ਗਰੂਰ ਨਾ ਆਵੇ, ਤਕੱਬਰ ਨਾ ਆਵੇ, ਤੁਸੀਂ ਬੰਦੇ ਨੂੰ ਬੰਦਾ ਨਾ ਸਮਝੋ। ਇਹੋ ਜਿਹਾ ਸਿਸਟਮ ਨਹੀਂ ਹੋਣਾ ਚਾਹੀਦਾ। ਆ ਤੁਹਾਡੇ ਨਾਲ ਦੇ ਚ ਬੇਭਾਵ ਆ। ਇਹਦੇ 'ਚ ਓਏ ਚੁੱਪ ਕਰ, ਇਤਫਾਕ ਮੇਂ ਬਰਕਤ ਹੈ ਉਹ ਵੀ ਦੱਸੋ। ਆਹੋ ਨਹੀਂ ਗਰੂਰ ਪਹਿਲੇ ਇਹਦਾ ਮੁਕਾਓ ਭਾਈ। ਉਹ ਭਾਜੀ ਮੇਰਾ ਤਾਂ ਮੁੱਕ ਗਿਆ। ਮੈਂ ਤਾਂ ਗਰੂਰ ਇੰਨਾ ਸੀਗਾ, ਉਹ ਫੱਟੇ ਤੇ ਪਿਆ ਸੀ ਨਾਲ ਗਰੂਰ ਦੇ ਨਾਲ ਮੂਲੀ ਖਾ ਕੇ। ਤੂੰ ਗਰੂਰ ਵੇਚਣਾ ਵਾ? ਤੇਰੇ 'ਚ ਗਰੂਰ ਜ਼ਿਆਦਾ ਵਾ ਕਿ ਉਹਦੇ 'ਚ? ਇਹਦਾ ਕੱਢੋ ਗਰੂਰ ਜੀ ਚ ਹੈ ਵਾ। ਇਹ ਚ ਗਰੂਰ ਜ਼ਿਆਦਾ ਭਾਜੀ ਹੈ। ਮੇਰੇ ਸਾਹਮਣੇ ਬੂਟ ਲੈ ਕੇ ਆਇਆ, ਕਹਿੰਦਾ ਇਹਨੂੰ ਪੈਰ ਨਾ ਲਾਇਓ, ਮੈਡੀਕੇਟਰ ਬੂਟ ਆ, ਇਹਨੂੰ ਪਰੇ ਰੱਖੋ, ਗਿੱਲਾ ਪੈਰ ਨਹੀਂ ਪਾਈਦਾ, ਇੰਜ ਕਰੀਦਾ। ਇੰਜ ਕਰਕੇ ਨੇ ਬਾਸ ਵਾਲਾ ਪੈਸੇ ਸੁੱਟੇ, ਆਖਣਾ ਜਾ ਰੋਟੀ ਲੈ ਕੇ ਆ ਮੇਰੀ। ਕਾਸ਼ੀ ਨਹੀਂ ਮੁੰਡਾ ਸਫਾਈ ਵਾਲਾ ਆਪਣਾ, ਉਹਦੇ ਪੈਸੇ ਸੁੱਟ ਕੇ ਕਹਿੰਦਾ ਮੇਰੀ ਜਾ ਲੈ ਕੇ ਆ, ਇਸ਼ਾਰਾ ਲਿਖਣਾ ਮੇਰੇ ਲਾਗੇ ਕੋਈ ਨਾ ਆਵੇ, ਮੈਨੂੰ ਤਹਾਈ ਚਾਹੀਦੀ ਆ। ਇਹ ਗਰੂਰ ਨਹੀਂ ਭਾਜੀ ਕੀ ਆ? ਤੁਸੀਂ ਸਿਆਣੇ ਬਿਆਣੇ ਆ ਭਾਜੀ। ਓਏ ਇਹਦੇ ਵਾਲਟਾ ਓਏ, ਇਹਦੇ ਵਾਲਟਾ ਓਏ, ਵਾਲਟਾ ਕਰ ਓਏ, ਸਹੀ ਤਰ੍ਹਾਂ ਵਾਲਟਾ ਆ ਇਹਦੇ ਤੇ। ਓਏ ਉਹਨੂੰ ਵਾਲਟ ਹੁੰਦਾ, ਮਜ਼ਾ ਆਉਣ ਲੱਗ ਗਿਆ ਜੇ।
ਬਸ ਕਹਿੰਦੇ ਨਾ ਗਰੂਰ ਕਾ ਸਰ ਨੀਚਾ, ਗਰੂਰ ਕਾ ਫੇਸ ਸੜ ਗਿਆ। ਕਿਹੜਾ ਤਕੱਬਰ ਆ? ਬ੍ਰਾਂਡ ਪਾਣਨੇ ਆ, ਤੂੰ ਬ੍ਰਾਂਡ ਦੱਸਣੇ ਆ ਇਹਨਾਂ ਨੂੰ। 4500 ਰੁਪਏ ਦੇ ਆਏ ਦੱਸੀਏ ਨਾ, ਕਿਹੜੇ 45? ਮੈਡੀਕੇਟਡ ਆ। ਇਹਦੇ ਚ ਗਰੂਰ ਹੈਗਾ ਵਾ? ਭਾਜੀ ਗਰੂਰ ਨਹੀਂ ਨਾ, ਤਕੱਬਰ ਬਹੁਤ ਆ ਇਹਦੇ ਚ। ਹਾਂ ਹਾਂਜੀ ਹੈਗਾ ਜੀ। ਉੜ ਇਧਰ ਇੱਧਰ ਆ ਉੱਠ ਕੇ। ਫੜ ਉਹ ਝਾੜੂ ਫੜ, ਥੱਲੇ ਬੈ, ਥੱਲੇ ਬੈਠ। ਤੈਨੂੰ ਸੁਣਿਆ ਨਹੀਂ? ਥੱਲੇ ਬੈ। ਓਏ ਅੱਖਾਂ ਕਰਦਾ ਕਿਉਂ? ਅੱਖਾਂ ਕਰਦਾ ਕਿਉਂ? ਅੱਖਾਂ ਕਰਦਾ ਥੱਲੇ ਬੈ। ਭਾਜੀ ਅਸਲੀ ਕੰਮ ਤੇ ਲਾਉਣ ਲੱਗੇ, ਇੱਥੇ ਭੱਜਿਆ ਸੀ ਇਹ। ਬਹੁਤ ਅੱਛੇ। ਆਹਾ ਭਾਈ ਕਰ ਚੱਲ। ਓਏ ਦਫ਼ਤਰ ਦੀ ਸਫਾਈ ਕਰ, ਚੱਲ ਸ਼ਾਬਾਸ਼। ਤੈਨੂੰ ਸੁਣਿਆ ਨਹੀਂ? ਚੱਲ ਪਰ ਤਬਾਈ ਕਰ। ਵਾਲ ਸਹੀ ਕਰ ਲਾ। ਤੈਨੂੰ ਮੈਂ ਕਰਾਵਾਂ ਸਹੀ? ਗੁੱਡ ਭਾਜੀ ਇਹ ਜੇਬਾਂ ਦੀ ਵੀ ਕਰ ਦਿੰਦਾ ਜੇ ਸਫਾਈ। ਗੁੱਡ, ਸਾਰੀ ਕਰ ਗਏ ਵੈਰੀ ਯਾਰ। ਗੁੱਡ ਦਾਨਿਸ਼, ਵੈਰੀ ਗੁੱਡ, ਐਕਸੀਲੈਂਟ। ਬਹੁਤ ਅੱਛੇ ਯਾਰ। ਬਹੁਤ ਅੱਛੇ। ਬਹੁਤ ਅੱਛੇ। ਕਲੈਪਿੰਗ ਕਲੈਪਿੰਗ ਜਾਂ ਕਲੈਪਿੰਗ ਕਰ। ਯਾਰ ਸਾਰੇ ਸਟੈਂਡਿੰਗ ਵਿਸ਼ਨ ਦਿਓ ਯਾਰ। ਯਾਰ ਹਲਾ ਹੁਣ ਅਸੀਂ ਨਿਕਲਦੇ ਆ। ਅੱਲਾ ਕਰ ਬੈਠ 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 ਚੱਲੀਏ ਬੈਠ। ਭਾਈ ਇਹਦਾ ਹੋਰ ਓਏ ਹੁਣ ਮਜ਼ੀਦ ਝੂਠਾ ਬੋਲਣਾ। ਤੈਨੂੰ ਕਸਮ ਲੱਗੇ ਪਈ। ਆਹੀ ਟਾਈਮ ਬੱਚਾ ਹੀ ਖੇਲਣਾ, ਤੁਸੀਂ ਚੌੜਾ ਮਾਰੋ ਸਾਡੇ ਸਬਰ ਕੋਲ। ਕਰ। ਓਏ ਇਧਰ ਆ ਗੱਲ, ਮੈਨੂੰ ਪਤਾ ਨਾ ਇਹਨੇ ਕੋਈ ਹਰਕਤ ਕਰਨੀ। ਯਾਰ ਕੀ ਕੀ ਆ? ਕੀ ਆ? ਕੀ ਹੈ? ਵੇਖਿਆ ਨਾ, ਮੈਂ ਇਹਨੂੰ ਨਹੀਂ ਮਾਰਿਆ, ਇਹਦੇ ਗਰੂਰ ਨੂੰ ਮਾਰਿਆ। ਜਿਹੜਾ ਤੇਰੇ ਅੰਦਰ ਆ। ਵਾਹ ਵਾਹ। ਆਇਆ ਤੇ ਚੁੱਪ ਕਰਕੇ ਭਾਜੀ ਬੈਠ ਬੈਠ ਭਾਜੀ ਬੈਠ ਬੈਠ। ਭਾਜੀ ਅਗਰ ਤੁਹਾਡੀ ਇਜਾਜ਼ਤ ਹੋਵੇ ਹੈ ਹੜੱਪਾ ਜੀ। ਹੁਣ ਕਿਉਂ ਮਾਰ ਰਿਹਾ ਵਾ? ਤੈਨੂੰ ਨਹੀਂ ਮਾਰਿਆ, ਤੂੰ ਬਹਿ ਗਿਆ ਨਾ, ਆ ਤੇਰੇ ਗਰੂਰ ਨੂੰ ਪਈ ਆ। ਉਹ ਲੋਤਾ ਹੀ ਸੀ ਹਲੇ। ਭਾਜੀ ਮਾਰਦਾ ਪਿਆ। ਇੱਕ ਤਾਂ ਲੋਦਾ ਭਰਾ ਸੀ ਵੀ ਕਰਾ ਲਈਏ ਸਾਡੇ ਸਾਹਮਣੇ। ਓਏ ਨਹੀਂ, ਮੋਟੀਵੇਟਰ ਨੂੰ ਹੱਕ ਆ ਇਹ ਬਸ। ਇਹਦੇ ਗਰੂਰ ਨੂੰ ਤਾਂ ਮਾਰ ਹੀ ਦਿਓ ਕੱਢ ਕੇ। ਹਾਂਜੀ ਭਾਜੀ ਆ ਬਈ ਕਰਾ ਲੈ ਆਪਣਾ ਗਰੂਰ। ਮੇਰਾ ਗਰੂਰ ਮਾਰ ਤੋਂ ਝਾਤੀਆਂ ਮਾਰਦਾ ਵਾ ਉਹ। ਅਸਲੀ ਗਰੂਰ ਉਹਨੂੰ ਕਿ ਭਾਜੀ ਫੜ ਇਹਨੂੰ। ਸ਼ਰੀਫ ਉਹਨੂੰ। ਭਾਜੀ ਗੱਲ ਭਾਜੀ ਇੱਕ ਪੁੱਤ ਮੇਰਾ ਗਰੂਰ ਕੱਢ ਲੈ। ਓਏ ਇਹਨੂੰ ਨਹੀਂ ਮਾਰਨਾ, ਇਹਦੇ ਗਰੂਰ ਨੂੰ ਮਾਰਨਾ। ਭਾਜੀ ਮੈਂ ਹੀ ਆ ਗਰੂਰ, ਮੈਂ ਹੀ ਆ। ਆਇਆ ਤੇਰੀ ਮਾਰੋ ਮਾਰੋ। ਓ ਮੈਨੂੰ ਮਾਰੀ। ਮਿੱਠਾ ਵਾ ਗਰੂਰ। ਓ ਮੈਨੂੰ ਮਾਰਨਾ। ਮਰ ਗਿਆ। ਓ ਭਾਈ ਮਰ ਗਿਆ ਗਰੂਰ। ਕੀ ਹੋ ਗਿਆ? ਓ ਮੰਗੇ ਨਾ ਲੱਖ ਲਾਨਤ। ਓਏ ਉਹਨੂੰ ਤਾਂ ਫੜੋ। ਕਿਹਨੇ ਕਿਹਾ ਵੀ ਗਰੂਰ ਲੋਈ ਸ਼ਾਇਦ ਜਲਦੀ ਬਾਹਰ ਹੋਗਾ। ਓ ਲੱਖ ਲਾਨਤ ਤੇਰੇ ਤੇ। ਹੋਇਆ ਕੀ ਹੈ ਯਾਰ? ਕੀ ਪਾਗਲ ਯਾਰ ਪਾਗਲ ਆ ਯਾਰ। ਫੈਸਲ ਕੀ ਹੋ ਗਿਆ ਤੁਹਾਨੂੰ? ਕਹਿੰਦਾ ਤੇ ਗਰੂਰ ਮਾਰਨ ਦੇ ਤੇਰਾ। ਓਏ ਉਸਤਾਦ ਜੀ ਨੇ ਕਿਹਾ ਹੈਗਾ ਜਰਾ ਇਹਨਾਂ ਨੂੰ ਥੋੜਾ ਜਿਹਾ ਦੱਸਿਆ ਕਰ, ਗਾਈਡ ਟੀ ਕਰਿਆ ਕਰ। ਟਾਈਮ ਦਾ ਗਿਆ ਉਹਨਾਂ ਨੇ, ਟੀ ਟਾਈਮ ਕਰਨਾ। ਮੈਂ ਤਾਂ ਗਾਈਡ ਕਰਨ ਡਿਆ ਸੀ ਭਰਾ। ਉਹ ਭਰਾਵਾ ਮੈਂ ਉਹ ਗਰੂਰ ਬੜਾ ਮੋਟਾ ਜਿਹਾ ਕਿਤੇ ਕਾਰੀ ਲਿਆਈ ਤੱਕ ਮੁਕਾਉਣਾ ਯਾਰ। ਕੱਢ ਗਰੂਰ ਆਪਣਾ। ਇਹਨੇ ਪਤਾ ਗਰੂਰ ਕਿੱਦਾਂ ਕੱਢਾ। ਉਹ ਉਹੀ ਕੱਢਣ ਦੇ ਮੈਨੂੰ ਮਾਰਨ ਦੇ। ਓਏ ਸਾਜ ਨੇ ਕਹਿੰਦੇ ਮੋਟੀਵੇਟਰ ਬਣੇ ਗਏ, ਮੋਟੀਵੇਸ਼ਨ ਸਮਝਾ ਰਹੇ ਜ਼ਿੰਦਗੀ ਇਹਨਾਂ ਦੇ ਨੂੰ ਬਾਰੇ। ਸਮਝਾਉਂਦੇ ਆ, ਬਾਕੋ ਚਮੜਾ ਮਾਰਨ ਦੇ ਹੈਗੇ ਯਾਰ, ਕੋਈ ਗੱਲ ਨਹੀਂ। ਫਾਂਡੇ ਲਾਉਂਦੇ ਵਿਚਾਰੇ ਦੇ ਯਾਰ। ਫਾਂਡੇ ਰਾਮ ਖਾ ਲਾਏ ਯਾਰ। ਐਡੇ ਪਿਆਰੇ ਮੇਰਾ ਭਰਾ ਯਾਰ, ਤੁਸੀਂ ਜ਼ਰੂਰ ਕਰਨਾ ਹੈ। ਆਇਓ ਟੀ ਟਾਈਮ ਕਰੀਏ। ਜ਼ਰੂਰ ਕਰਨਾ ਤੇਰਾ ਅੱਜ ਮੈਂ। ਮਾਰਦੇ ਤੂੰ ਗਰੂਰ ਕਾਢੇਦਾ। ਜੀ अस्सलाम वालेकुम नाज़रीन, टी टाइम 'ਚ खुशामदीद। ਓਏ ਖਲੋ ਜਾਏ। ਖੁਰਕਨ ਦੇ ਆ ਨਾਲ ਤੂੰ ਸਲਾਮ। ਇਹ ਨਹਾ ਕੇ ਵੀ ਨਹੀਂ ਆਇਆ, ਵੇਖੋ ਖੁਰਕਨ ਯਾਰ ਦੇ। ਗਾਲੋ ਕਬਤ ਕਮ ਨਾ ਕੇ ਓਏ ਬੈਠਿਆ ਯਾਰ ਕਰ ਮੇਰਾ ਭਾਜੀ। ਵੀਰ। ਜ਼ਿੰਦਗੀ 'ਚ ਗੱਲ ਯਾਦ ਰੱਖਣਾ, ਜਦੋਂ ਸਵੇਰੇ ਉੱਠਣਾ ਹੈ, ਨਿਕਲਣਾ ਹੈ ਘਰੋਂ ਬਾਹਰ, ਅੱਛੀ ਡਰੈਸਿੰਗ ਹੋਵੇ ਤੁਹਾਡੀ, ਇਹ ਵੀ ਇੱਕ ਦਾਇਰਾ। ਉਹ ਭਾਜੀ ਬਾਹਰ ਪਲਾਟ 'ਚ ਸ਼ੋਅ ਕਰਕੇ ਆਏ ਆ, ਉਹਦਾ ਕਰਕੇ ਤੁਹਾਨੂੰ ਪਤਾ ਵਾ ਮਿੱਟੀ 'ਤੇ ਖੜਾ ਰਿਹਾ ਵਿੱਚ। ਚੱਲ ਅੱਛਾ ਅੱਛਾ ਸ਼ੁਰੂ ਕਰ ਠੀਕ ਆ। ਚੱਲ। ਨਾਲੇ ਇੱਕ ਮਿੰਟ ਯਾਰ, ਸ਼ੋਅ ਸ਼ੁਰੂ ਹੋਣ ਤੋਂ ਪਹਿਲੇ ਸਾਰੇ ਮਾਦਰ ਭਾਈ ਨੂੰ ਖੁਦਾ ਦਾ ਵਾਸਤਾ ਇਹਨਾਂ ਨੂੰ ਕਿਤੇ 2-2 ਘੰਟੇ ਮਾਈਮ ਸਿਖਾਓ। ਮਾਈਮ ਕਿੱਦਾਂ ਕਰੀਦਾ। ਤੇ ਮੈਂ ਨਹੀਂ ਕੀਤਾ ਵਾ। ਕਿੱਥੇ ਮਾਰੀ ਤੇਰੇ ਚੰਡ? ਮੈਂ ਕਿੱਥੇ ਮਾਰੀ ਚੰਡ ਤੇਰੇ? ਰੈਪਰ ਚੁੱਕ ਮਾਰਿਆ ਇਹਨੇ। ਰੈਪਰ ਚੁੱਕ ਕੇ ਉਹਦਾ ਬਟਨ ਤੋੜਤਾ, ਨਵੀਂ ਕਮੀਜ਼ ਪਾ ਕੇ। ਆਪਾਂ ਸ਼ੁਕਰ ਮੈਂ ਆਪ ਲਾਇਆ ਹੁਣ ਕਰਕੇ। ਤੇ ਦੇਖੋ ਡੰਗ ਹੋਰ ਤੱਕ ਹੋਰ ਇੱਥੇ ਡੇਲਾ ਪੋਲਾ ਕਰਤਾ ਸੀਗਾ ਕੈਚ। ਤੇਰੇ ਟੇਲੇ ਤੇ ਤਾਂ ਯਾਰ ਮਿੱਠੇ ਮੈਂ ਮਾਇਮ ਹੀ ਕੀਤਾ। ਮੈਂ ਭਾਈ ਫੈਸਲ ਕੋ ਸਿੱਖਿਆ ਹੋਇਆ ਮਾਇਮ ਕੋਲ। ਓਏ ਅੱਛਾ ਯਾਰ ਛੱਡ ਦਿਓ, ਸ਼ੁਰੂ ਕਰ ਯਾਰ। ਫਨਕਾਰ ਕਿੱਡਾ ਸੌਫਟ ਹੈ ਯਾਰ। ਤੁਸੀਂ ਅੱਛੇ ਤਰੀਕੇ ਨਾਲ ਆਓ ਯਾਰ। ਹਲਕਾ ਹਲਕਾ ਖਾਣ ਪੀਣ ਦੀ ਗੱਲਾਂ ਕਰੋ, ਸਕ੍ਰਿਪਟ ਦੀਆਂ ਗੱਲਾਂ ਕਰੋ। ਗੱਲ ਹੀ ਅਸੀਂ ਕਰੋ ਮਾਮਾ ਕੁੱਟ ਕੇ ਆਇਆ ਵਾ, ਮਾਮਾ ਕੁੱਟ ਕੇ ਆਇਆ ਅੱਜ ਮੈਂ। ਤੁਹਾਨੂੰ ਇਹ ਨਹੀਂ ਕਿ ਸਮਝਾਉਣ ਦਾ ਕੋਈ ਫਾਇਦਾ ਨਹੀਂ ਹੋਇਆ ਕਿ ਮੈਂ ਕੋਈ ਤੁਹਾਨੂੰ ਫਾਇਦਾ ਕਹਿੰਦਾ ਨਹੀਂ। ਇਤਫਾਕ ਦੇ ਨਾਲ ਰਹੋ, ਪਿਆਰ ਨਾਲ ਰਹੋ ਯਾਰ। ਭਾਈ ਫੈਸਲੇ ਤੁਸੀਂ ਤਰੱਕੀ ਵਾਲੀ ਸਾਈਡ ਤੇ ਹੋ। ਲੇਕਿਨ ਇੱਕ ਗੰਦੀ ਮਛਲੀ ਹੈ ਨਾ ਜਿਹੜੀ, ਉਹ ਸਾਰੇ ਤਾਲਾਬ ਨੂੰ ਗੰਦਾ ਕਰਦੀ ਹੈ। ਮਾਈਮ ਕਰਕੇ ਬੋਤੀ ਲੱਗਦੀ ਹੋਏ ਕਹਿਣ ਨਾ ਮਾਈਮ ਕਰ। ਓ ਤੇ ਤੂੰ ਮਾਇਮ ਨਹੀਂ ਕੀਤਾ। ਤੁਸੀਂ ਤੇ ਕਸੂਨੇ ਫੇਰਨ ਆ ਜੀ ਮਿੱਠੇ। ਦੇ ਮੇਰਾ ਸੇਵਾ। ਵੈਪਰ ਚੱਕ ਭਾਈ ਮਿੱਠੇ ਦੇ ਮਾਰਨ ਡਿਆ, ਕਦੀ ਕੋਈ ਡੰਡਾ ਕਦੀ ਕੋਈ ਡੰਡਾ ਹੋ ਜਾਏ। ਅੱਛਾ ਯਾਰ ਮੈਂ ਸੋਰੀ ਕਰ ਲੈਣਾ ਵਾ ਇਹਦੇ ਲੋ, ਸ਼ੁਰੂ ਕਰ ਰਹੇ। ਨਹੀਂ ਪਰ ਐਕਟ ਸਿਖਾਓ ਇਹਨਾਂ ਨੂੰ, ਬੱਚਿਆਂ ਨੂੰ ਐਕਟ ਸਿਖਾਓ, ਸਿਚੁਏਸ਼ਨ ਸਿਖਾਓ। ਮਾਈਮ ਜ਼ਰੂਰੀ ਆ। ਉਹ ਮੈਨੂੰ ਕੀ ਹੁਣ ਇੱਕ ਆਉਂਦਾ, ਸਾਲ- ਮੈਨੂੰ ਕੁਝ ਵੀ ਨਹੀਂ ਆਉਂਦਾ ਆਪ। ਨਹੀਂ ਨਹੀਂ ਹੈ ਉੱਥੇ ਸਾਈਡ ਤੇ ਆਓ, ਸਾਹਮਣੇ ਆਓ, ਅਸੀਂ ਸਿਖਾ ਲੈਂਦੇ ਫਿਰ। ਚੱਲ ਨਹੀਂ ਆ ਬੈਠਾ ਆ ਗਈ ਓ ਯਾਰ ਆ ਮਾਇਮ। ਹੁਣ ਆ ਵੇਖ, ਇੱਧਰ ਵੇਖ, ਇੱਧਰ ਵੇਖ, ਆ ਹੱਥ ਰੱਖੇ, ਇੱਧਰ ਵੇਖ, ਇੱਧਰ ਵੇਖ।
ਹਾਂ ਅੱਛਾ ਬੱਜ ਗਿਆ ਮੇਰੇ ਯਾਰ ਤੂੰ ਮੇਰੀ ਅੱਖ ਤੇ ਕਰਾਟਾ ਮਾਰਿਆ ਮੈਨੂੰ ਐਂ ਮੈਂ ਫੜਿਆ ਗਿਆ ਮਿੱਠਾ ਜੀ ਕੁਛ ਅੱਗੇ ਜਾਣ ਵਾਸਤੇ ਕੁਰਬਾਨੀਆਂ ਦੇਣੀਆਂ ਪੈਂਦੀਆਂ ਵਾ ਇੱਕ ਮਿਥਨ ਸਾਹਿਬ ਦੀ ਇੱਕ ਫਿਲਮ ਸੀ ਉਹਨੇ ਇੰਟਰਵਿਊ 'ਚ ਕਿਹਾ ਉਹ ਉੱਤੋਂ ਡਿੱਗਣ ਲੱਗੇ ਸੀਗੇ ਡਿੱਗੇ ਜੋ ਥੱਲੇ ਵੱਜੇ ਆ ਕੇ ਉਹਨਾਂ ਦਾ ਇੱਥੋਂ ਚੂੜਾ ਹਿੱਲ ਗਿਆ ਤੇ ਉਹਨਾਂ ਨੇ ਸੀਨ ਲਿਆ ਵਾ ਉਹ ਸੀਨ ਲਿਆ ਬਕਾਇਦਾ ਚੂੜੇ ਹਿੱਲੇ ਚ ਉਹਨਾਂ ਨੇ ਜਿਹੜਾ ਐ ਨਹੀਂ ਸੀ ਕਰਦੇ ਉਹ ਚੂੜਾ ਹਿੱਲਿਆ ਸੀਗਾ ਪੰਜਾਬੀ ਫਿਲਮਾਂ 'ਚ ਇੱਕ ਜਿਹੜਾ ਜੇਲ੍ਹ 'ਚ ਕੁੱਟਦਾ ਉਹ ਘੁੰਮ ਕੇ ਆਂਦਾ ਕਾਲੇ ਪਿੰਡੇ ਵਾਲਾ ਇਹ ਉਹ ਸ਼ਖਸ ਆ। ਉਹ ਵੀ ਨਹੀਂ ਹੈਗਾ ਸਾਫ ਇਹਦੇ 'ਚ ਫਨਕਾਰਾਂ ਵਾਲੀ ਗੱਲ ਫਨਕਾਰ ਤੇ ਹੁੰਦੇ ਨਰਮ ਮਜ਼ਾਜ ਖੂਬਸੂਰਤ ਯਾਰ ਜਿਹੜਾ ਘੁੰਮ ਕੇ ਹੁੰਦਾ ਉਹ ਫੇਰ ਨਰਮ ਦਿਲ ਹੁੰਦਾ ਸਿਰਫ ਬੱਚਿਆਂ ਦੀ ਰੋਜ਼ੀ ਦੀ ਖਾਤਰ ਲੱਗਾ ਹੁੰਦਾ ਜਿਹੜਾ ਸਾਹਮਣੇ ਖਲੋ ਕੇ ਹੁੰਦਾ ਹਾਂ ਉਹ ਜ਼ਾਲਮ ਹੈ ਉਹ ਆ ਲੇਕਿਨ ਅੱਗੇ ਵੇਖਣਾ ਸ਼ਾਨ ਸਾਹਿਬ ਨੂੰ ਮੁਸਤਫਾ ਕੁਰੈਸ਼ੀ ਸਾਹਿਬ ਨੂੰ ਕੁਝ ਵੀ ਨਹੀਂ ਹੋ ਰਿਹਾ ਖਾ ਰਹੇ ਨੇ ਹੱਲ ਉਹ ਘੁੰਮ ਕੇ ਆਂਡੇ ਆ ਅੱਛਾ ਯਾਰ ਤੂੰ ਪਹਿਲੇ ਸ਼ੁਰੂ ਕਰ ਮੈਂ ਤੈਨੂੰ ਅਗਲੀ ਗੱਲ ਦਾ ਮੈਂ ਸ਼ੋਅ ਹੀ ਸ਼ੁਰੂ ਕਰਨ ਲੱਗਾ ਵਾ ਲੜਦਾ ਸ਼ੁਰੂ ਪਿਆ ਕਰਨ ਸੀ। ਦੇਣਗੇ ਤੇ ਫੇਰ ਯਾਰ ਨੂੰ ਠਹਿਰ ਜਾ ਲੜਨ ਲੱਗਿਆ ਇਦਾਂ ਲੱਗਣ ਡਿਆ ਸੀ ਜਿੱਦਾਂ ਖੱਚਰ ਨੇ ਖੋਟਾ ਪੀ ਕੇ ਪਾਗਲ ਹੋਇਆ ਕੀ ਦੇਖ ਖੋਟਾ ਖਿੱਟਾ ਇੱਕ ਮਿੰਟ ਯਾਰ ਚੱਲ ਠਹਿਰ ਜਾ ਯਾਰ ਉਹ ਰਹਿਣ ਦੇ ਯਾਰ ਓਕੇ ਕੋਈ ਨਹੀਂ ਐਵੇਂ ਏਡੀ ਵੱਡੀ ਉਹ ਆ। ਠਹਿਰ ਜਾ ਕਿਤੇ ਫੋਨ ਨਹੀਂ ਆ ਗਿਆ ਮੁੰਬਈ ਉੱਪਰ ਗੱਲ ਸੁਣਨੀ ਆ ਓਏ ਨਾ ਮੈਂ ਕੁੱਟਣਾ ਤੈਨੂੰ ਮੈਂ ਕਿਹਾ ਇਦਾਂ ਹੀ ਉਹ ਸੀਟ ਦੇ ਵਿੱਚ ਕਿਹੜੀ ਬੈਠਾ ਵਾ? ਯਾਰ ਸੀਨੀਅਰ ਦਾ ਅਦਬ ਕਰਿਆ ਜੋ ਮੈਂ ਜੇ ਤੈਨੂੰ ਕਹਿੰਦਾ ਚੁੱਪ ਕਰ ਜਾ ਬਸ ਠੀਕ ਆ ਭਾਈ ਫੈਸਲੇ ਕਹਿੰਦਾ ਮੈਂ ਚੁੱਪ ਉਹ ਸੀਟ ਚੁੱਪ ਤੇ ਕਰ ਬੈਠਾ ਜਾ। ਵਾ ਭਾਈ ਤੂੰ ਫੈਸਲੇ ਸੀਟ ਤੇ ਹੀ ਹਿਆ ਕਰ ਲੋ ਭਾਈ ਫੈਸਲੇ ਕਿਹਾ ਮੈਂ ਉਹ ਭਾਈ ਰਹਿਣ ਫੈਸਲ ਦੇ। ਦਾ ਕਹਿੰਦੇ ਤੇ ਭਾਈ ਫੈਸਲ ਦਾ ਨਾਮ ਭਲਾ ਕਿਹੜੇ ਨੰਬਰ ਤੋਂ ਸੇਵ ਕੀਤਾ ਕੁੱਦਾ ਤੇ ਭਾਈ ਫੈਸਲ ਇਹ ਚੈੱਕ ਕਰ। ਉਹਨਾਂ ਦੋਵਾਂ ਲੱਖ ਜੀਵਾਂ ਦਾ ਤੇਰੇ ਆਪਸ ਤੇ। ਦਾ ਮਸਲਾ ਵਾ ਉਹ ਯਾਰ ਤੂੰ ਨਾ ਵਿੱਚ ਅੱਗ ਤੀ ਨਾਜ਼ਰੀਨ ਟੀ ਟਾਈਮ ਦੇ ਵਿੱਚ ਖੁਸ਼ਾਮ ਦੀ ਆ ਦੂਸਰਾ ਕੰਟੀਨਿਊ ਟੂ ਵੀ ਕੰਟੀਨਿਊ ਸ਼ੋ ਆ ਹੁਣ ਇਹ ਚੇਂਜ ਰੱਖੀ ਕਿ ਟੀ ਟਾਈਮ ਇਹ ਜੋ ਸ਼ੁਰੂ ਹੁੰਦਾ ਉਸਤਾਦ ਜੀ ਗਾਣਾ ਗਾਉਂਦੇ ਹੁੰਦੇ ਉਸਤਾਦ ਜੀ ਨਹੀਂ ਹੈ ਉਹਨਾਂ ਤੋਂ ਬਾਅਦ ਮੈਂ ਹੀ ਪਾਇਦਾ ਸਿੰਗਰ ਹਾਂ। ਜਿਹੜਾ ਸਲਮਾਨ ਦਾ ਜਿਹੜਾ ਗਾਣਾ ਆਉਣਾ ਸਲਮਾਨ ਨੇ ਗਾਣਾ ਗਾਇਆ ਹੋਣਾ ਚੱਲ ਮੈਂ ਰੋਂਦਾ ਰਿਹਾ ਓ ਹੱਸਦਾ ਰਿਹਾ ਪੇਤ ਉਹ ਦਿਲ ਦੇ ਦੱਸਦਾ ਰਿਹਾ ਸਾਡੇ ਹਿੱਸੇ ਦਾ ਬੱਦਲ ਕਿਤੇ ਹੋਰ ਵਸਦਾ ਰਿਹਾ ਮੇਰਾ ਪਿੱਛੇ ਪਿੱਛੇ ਉਹ ਅੱਗੇ ਨੱਸਦਾ ਰਿਹਾ ਭੁੱਲ ਹੋਈ ਸਾਡੇ ਕੋਲੋਂ ਸੱਜਣਾ ਦਾ ਦਿਲ ਤੋੜਿਆ ਵਾਹ 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 ਮੇਰੇ ਯਾਰ ਸਲਮਾਨ ਦਾ ਗਾਣਾ ਯਾਰ ਬਹੁਤ ਅੱਛਾ ਸਲਮਾਨ ਦਾ ਨਹੀਂ ਪਹਿਲੇ ਕਿਸੇ ਹੋਰ ਨੇ ਗਾਇਆ ਸਲਮਾਨ ਨੇ ਬਾਅਦ ਚ ਗਾਇਆ ਓਏ ਸਲਮਾਨ ਨੇ ਗਾਇਆ ਮੈਂ ਸਲਮਾਨ ਦੇ ਕੋਲ ਸਾਡੇ ਸੁਣਿਆ ਵੱਲੋਂ ਤੇ ਭਾਈ ਸਲਮਾਨ ਦਾ ਹੀ ਭਾਈ ਸਲਮਾਨ ਬਹੁਤ ਦਾ ਅੱਛਾ ਗਾਣਾ। ਗਾਣਾ ਬੜਾ ਉੱਪਰ ਵਿਊ ਗਏ ਆ ਅੱਲਾ ਦੇ ਹੁਕਮ ਨਾਲ ਮੇਰਾ ਵੀ ਮਿਲੇ ਟੱਪ ਜਾਣਾ ਇਹ ਵੀ ਗਾਣਾ ਗਾਉਣ ਗਿਆ ਇੱਕ ਅੱਜ ਪੈਂਪਰ ਫੜੇ ਇਧਰੋਂ ਗਾਣਾ ਗਾਉਂਦਾ ਫੁੱਲ ਹੋਈ ਨਾਲ ਬੜੇ ਥੋਤੇ ਪਦਗਾਈ ਦਵਾਈ ਜਾਂਦੇ ਐਂਕਰ ਇਸ ਤਰ੍ਹਾਂ ਦੀ ਗੱਲ ਕਰੇ ਥੱਪੜ ਬਣਦੇ ਆ ਐਂਕਰ ਤੂੰ ਤਾਂ ਸ਼ੋਅ ਲੈ ਕੇ ਟੁਰਨਾ ਵਾ ਤੂੰ ਯਾਰ ਲੈ ਕੇ ਟੁਰਨ ਨਿਆ ਮਿੱਟੇ ਹੋਰ ਮੈਂ ਕਿਤੇ ਸ਼ੋਅ ਰੋਕ ਲਿਆ ਬਈ ਯਾਰ ਹੁਣ ਗੱਲ ਸ਼ੁਰੂ ਕਰਨੀ ਹੈ ਕਿਸੇ ਨਾ ਕਿਸੇ ਤਰੀਕੇ ਹੁਣ ਹਿੱਟ ਦੇਣਾ ਹੀ ਆ ਓਏ ਯਾਰ ਭਾਈ ਤੂੰ ਉਹ ਲੈ ਕੇ ਟੁਰਨਾ ਵਾ ਉਹ ਲੈ ਕੇ ਟੁਰ ਯਾਰ ਖੂਜ ਦਿਨ ਰੱਖੇ ਹੁੰਦੇ ਭਾਜੀ ਮੈਂ ਉਹੀ ਕਹਿ ਰਿਹਾ ਵਾਂ ਕਿ ਲਓ ਜੀ ਲਓ ਜੀ ਕੀ ਯਾਰ ਓਏ ਸ਼ੋਅ ਲੈ ਕੇ ਟੁਰ ਯਾਰ ਯਾਰ ਸ਼ੋਅ ਲੈ ਕੇ ਟੁਰਨ ਆ ਭਾਜੀ ਕੀ ਸ਼ੋਅ ਲੈ ਕੇ ਟੁਰ ਚੱਲ ਟਾਂਗੇ ਦੇ ਵਿੱਚ ਯਾਰ ਦਰਵਾਜ਼ੇ ਤੇ ਕੋਈ ਬੱਚਾ ਆਵੇ ਨਾ ਤਾਂ ਪਿਓ ਵੇਖਣ ਜਾਵੇ ਪਿਓ ਵੇਖ ਕੇ ਆ ਕੇ ਕਹੂਗਾ ਕੀ ਆ ਦੇਖਿਆ ਕੀ ਦੱਸ ਯਾਰ ਤੂੰ ਸ਼ੋਅ ਨੂੰ ਲੈ ਕੇ ਤੁਰਨਾ ਤੂੰ ਉਹਦੀ ਗੱਲ ਵਿੱਚ ਕੱਟਨੇ ਉਹਨੇ ਪੋਜ਼ ਲਿਆ ਸੀ ਅੱਗੋਂ ਉਹਨੇ ਪੰਚ ਦੇਣੀ ਸੀ ਅੱਛਾ ਭਾਜੀ ਪੰਜ ਦੇ ਲਓ ਤੁਸੀਂ ਬਸ ਪੰਜ ਦੇ ਲਓ ਬਸ ਫਿਰ ਜਦੋਂ ਐਂਕਰ ਯਾਰ ਇਹ ਐਂਕਰ ਕੀ ਹੁਣ ਤੈਨੂੰ ਸਮਝ ਨਹੀਂ ਆਉਂਦੀ ਹੈਗੀ ਇਹਨੂੰ ਕੁੱਤਾ ਪਿਆ ਤੇ ਸ਼ਿਕਾਇਤ ਲੜ ਗਿਆ ਕਹਿੰਦਾ ਤੁਹਾਡਾ ਕੁੱਤਾ ਪੈਣ ਡਿਆ ਉਹ ਕਹਿੰਦਾ ਤੁਹਾਡਾ ਫੈਮਿਲੀ ਮੈਟਰ ਹੈ ਭਾਈ ਨਹੀਂ ਇਹਨੂੰ ਕੁੱਤਾ ਪਿਆ ਕੁੱਤੇ ਨੇ ਘੰਟਾ ਇੰਜ ਕਰਕੇ ਚੱਕੀ ਵੜ ਕੇ ਰੱਖੀ ਕੁੱਤਾ ਚੱਕੀ ਛੱਡ ਕੇ ਗਿਆ ਮੈਂ ਕਿਹਾ ਤੇਰੀ ਪਿੰਨੀ ਲੈ ਕੇ ਕਹਿੰਦਾ ਰਹਿਣ ਦੇ ਕੁਛ ਕੀ ਹੋ ਜੀ ਸਾਰੀ ਜ਼ਬਾਨ ਸੈੱਟ ਕਰਕੇ ਉਹ ਜੱਟ ਸੈੱਟ ਕਰਕੇ ਕਹਿੰਦਾ ਮੋਇਸਚਰਾਈਜ਼ਰ ਕਰਕੇ ਦੋ ਕੁੱਤੇ ਆਪਸ ਚ ਲੜਨ ਡੇ ਤੇ ਕੁੱਤੇ ਨਹੀਂ ਜਾ ਕਹਿੰਦਾ ਤੁਹਾਡੇ ਘਰ ਵਾਲਾ ਲੜ ਪਿਆ ਜੇ ਉਹ ਪਾਗਲ ਹੋ ਯਾਰ ਇਦਾਂ ਦਾ ਬੱਚਾ ਪੰਚਾਇਤ 'ਚ ਬੈਠਾ ਨਾ ਤੇ ਚੋਰੀ ਕਰਨਾ ਉਹ ਜਨਾਨਿਆਂ ਜਾ ਚੱਲ ਨਿਕਲੋ ਚੱਲ ਭੱਜ ਜਾ ਯਾਰ ਇਦਾਂ ਦਾ ਬੱਚਾ ਕੋਈ ਸੌਦਾ ਧਾਰਾ ਲੈ ਕੇ ਜਾਵੇ ਨਾ ਤੇ ਕਰਿਆਨੇ ਵਾਲਾ ਇਹਦੇ ਅੱਬੇ ਨੂੰ ਕਹਿੰਦੇ ਓਏ ਉਹ ਜਨਾਨਾ ਜਾ ਘਿਓ ਲੈ ਕੇ ਆ ਸੀ ਯਾਰ ਰੱਖੀ ਯਾਰ ਮੇਰੀ ਬੇਟਾ ਅੱਛਾ ਜੁਮੇ ਵਾਲੇ ਦਿਨ ਸਾਰੇ ਭਰਾ ਇੱਧਰ ਉੱਧਰ ਹੋਏ ਹੁਣ ਤੇ ਇੱਕੋ ਹੀ ਗੱਲ ਮੁੰਡਾ ਕਹਿੰਦਾ ਓਏ ਉਹ ਜਨਾਨੇ ਜੇ ਇਹਨੂੰ ਕਹਾ ਪਾਣੀ ਦੀ ਕੈਪ ਯਾਰ ਬਾਹਰ ਇਦਾਂ ਦਾ ਬੱਚਾ ਆਵੇ ਨਾ ਤਾਂ ਪਿਓ ਬੂਹਾ ਖੋਲ ਕੇ ਦੇਖ ਕੇ ਬਾਦਰ ਕੋ ਕਹਾ ਉਹ ਸ਼ਾਇਦ ਉਹ ਕੋਈ ਜਨਾਨਾ ਹੈ ਤੈਨੂੰ ਮਿਲਣਾ ਆਇਆ ਯਾਰ ਅਕਸਰ ਦੋਸਤ ਯਾਰ ਮਿਲਣ ਆਉਂਦੇ ਨੇ ਨਾ ਤੇ ਵਾਲਦ ਸਾਹਿਬ ਕਹਿੰਦੇ ਨੇ ਯਾਰ ਤੇਰਾ ਦੋਸਤ ਹੈ ਇਹ ਉਹ ਪਲਾਂਟ ਮਗਾਨ ਇਹਦਾ ਆਬੂ ਕਹਿੰਦਾ ਓਏ ਉਹ ਮੁੰਡੇ ਨਾਲ ਕਿਉਂ ਫਿਰਨ ਡਿਆ ਸੀ ਯਾਰ ਖਬਰਦਾਰ ਉਧਰ ਫਿਰੇ ਘਰ ਦੀ ਸਿਆਣੀ ਮਾਈ ਇੰਜ ਕਰਕੇ ਬੂਹਾ ਖੋਲੇ ਨਾ ਤੇ ਇਦਾਂ ਦਾ ਬੱਚਾ ਗਲੀ ਫਿਰਦਾ ਹੋਵੇ ਤੇ ਉਹ ਮਾਈ ਬਾਦੇ ਕੋ ਵੇ ਜਨਾਨਿਆ ਜਿਆ ਉਹ ਸਬਜ਼ੀ ਵਾਲੇ ਵਾਂਟਦੇ ਹੀ ਜਰਾ ਓਏ ਇਦਾਂ ਦਾ ਮੰਜਾ ਨਹੀਂ ਇਦਾਂ ਦਾ ਬੰਦਾ ਬੱਚਾ ਓ ਯਾਰ ਜੋ ਵੀ ਯਾਰ ਵਿਆਹ ਸ਼ਾਦੀ ਤੇ ਇਹੋ ਜਿਹੇ ਬੰਦੇ ਦੀ ਇੱਕ ਹੀ ਪਛਾਣ ਹੁੰਦੀ ਵਜਾਵੇ ਉਸ ਮਰਨੇ ਮੁੱਛ ਮੁੰਨੇ ਨੂੰ ਲੈ ਕੇ ਵਿਆਹ ਤਾਂ ਸਭ ਤੋਂ ਹਿੱਟ ਗਾਣਾ ਹੀ ਕਰਦਾ ਵਾ ਮੈਂ ਉਹ ਸੰਦੀ ਕਲਾ ਚੋਂ ਤੇ ਫਰਾਕ ਪਾ ਕੇ ਇਹੋ ਜਿਹਾ ਬੰਦਾ 300 ਪਾਨ ਖਾਂਦੇ ਹੁੰਦਾ ਤੇ ਤੁਰਨੀ ਖਵਾਜਾ ਤਰਾ ਵਗਰੀ
ਨਹੀਂ ਉਹ ਪੱਤੀ ਵੀ ਆ ਪੱਤੀ 300 ਨਾਦਰੀਨ ਆਪਣੀ ਸੀਵੀ ਲੈ ਕੇ ਮੌਤ ਦੇ ਖੂਹ ਤੇ ਚਲਾ ਗਿਆ ਕਹਿੰਦਾ ਮੈਨੂੰ ਭਰਤੀ ਕਰ ਲਿਓ। ਨੋ ਨਹੀਂ ਇੱਕ ਬੰਦਾ ਕਹਿੰਦਾ ਮੇਰੀ ਅੱਖ 'ਚ ਵੇਖੀ ਕੀ ਤੇ ਡੇਲਾ ਬਾਹਰ ਕੱਢ ਕੇ ਚੈੱਕ ਕਰਨ ਗਿਆ ਦੇਦੇ ਬਾਹਰ ਗੱਲ ਲਿਆ ਮੌਤ ਦੇ ਖੂਹ ਤੇ ਜਾ ਰਿਹਾ ਬੰਦਾ ਕਹਿੰਦਾ ਕਿਧਰ, ਕਹਿੰਦਾ ਆਪੂ ਉੱਥੇ ਹੀ ਹੁੰਦੇ ਆ। ਯਾਰ ਹੌਜ਼ਰੀ ਵਾਲੇ ਖਾਤੇ 'ਚ ਕਿੰਨੀਆਂ ਮਸ਼ੀਨਾਂ ਲੱਗੀਆਂ ਹੁਣ ਉਹ 'ਚ ਮਾਸਟਰ ਇੰਜ ਕਰਕੇ ਆਵੇ ਨਾ ਤਾਂ ਮਾਸਟਰ ਆਵਾਜ਼ ਦੇ ਕੇ ਪੁੱਛਦਾ ਉਹ ਜਨਾਨਿਆ ਜਾ ਮਸ਼ੀਨ ਤੇਰੀ ਖਰਾਬ ਆ ਜ਼ਬਾਨ ਜੀ ਕੱਲ ਇਹਦੀ ਲੜਾਈ ਹੋਈ ਤਾਂ ਮੁਖਾਲਫ ਕਹਿੰਦੇ ਕਿਸੇ ਭਾਈ ਨੂੰ ਭੇਜੋ ਬੱਸ 'ਚ ਬੈਠਾ ਹੋਵੇ ਤਾਂ ਕੈਲੰਡਰ ਦੂਸਰੇ ਕੈਲੰਡਰ ਉਹ ਬੁਲਾਓ ਜਨਾਨੇ ਜੇ ਨੇ ਕਰਾਇਆ ਦਿੱਤਾ ਯਾਰ ਫਿਰ ਗੁਰੂ ਕੁੱਟ ਕੇ ਕੱਢ ਦੇਵੇ ਨਾ ਤੇ ਪੁਸਰਾ ਮਹੀਨਾ ਇਦਾਂ ਦੇ ਕੱਪੜੇ ਪਾ ਕੇ ਫਿਰਦਾ ਜੀ ਵੀ ਯਾਰ ਮੈਨੂੰ ਗੁਰੂ ਨੇ ਕੁੱਟਿਆ ਹੁਣ ਮੈਂ ਨਹੀਂ ਜਾਵਾਂ ਕਿਤੇ ਪਾਸੇ ਨਿਆਰੇ ਦੀ ਦੁਕਾਨ ਤੇ ਉਹਨੇ ਪਹਿਲੇ ਕੈਚਰ ਕੱਢ ਕੇ ਯਾਰ ਤੁਸੀਂ ਕੈਚਰ ਹੀ ਲੈਣੇ ਮਹਿੰਗੇ ਬਿਊਟੀ ਪਾਰਲਰ ਤੇ ਜਾਓ ਨਾ ਇੰਜ ਕਰਕੇ ਬੂਹਾ ਖੋਲੋ ਤੇ ਇਦਾਂ ਦਾ ਬਚਾ ਕੇ ਆਓ ਫੇਸ਼ੀਅਲ ਕਰਵਾਣੇ ਕੀ ਆਪ ਇਸ ਜਿਹੇ ਮੁੰਡੇ ਨੇ ਪੈਰਾਂ 'ਚ ਪਸ਼ੋਰੀ ਪਾਈ ਹੁੰਦੀ ਤੇ ਬਾਹਾਂ 'ਚ ਚੂੜੀਆਂ ਵੀ ਲੱਗਦਾ ਨਹਿਰ ਤੇ ਨਹਾਉਣ ਗਿਆ ਹੱਥ ਲਾ ਕੇ 2-3 ਵਾਰੀ ਬਾਹਰ ਬੈਠਾ ਰਿਹਾ ਮੈਂ ਕਹਿੰਦਾ ਉਹਦਾ ਕਹਿੰਦਾ ਭਾਜੀ ਗਰਮ ਆਊਗਾ ਤਾਂ ਫਿਰ ਨਹਾਉਣਾ ਉਹ ਮਾਮਾ ਇੱਚ ਨਹੀਂ ਆਉਣਾ ਗਰਮ ਨਾੜ ਗਿਆ ਨਹਿਰ ਤੇ ਆਹੋ ਤੇ ਰਾੜ ਸੁੱਟਿਆ ਵਿੱਚ ਪਾਣੀ ਦੀ ਬਾਲਟੀ ਗਰਮ ਕੀਤੀ ਆ ਤੇ ਨਹਿਰ 'ਚ ਸਿੱਟ ਕੇ ਮਾਰ ਮਿਕਸ ਕਰਕੇ ਕਹਿੰਦਾ ਆ ਯਾਰ ਨਹਿਰ ਤੇ ਨਾੜ ਦਾ ਵੀ ਕੋਈ ਤਰੀਕਾ ਹੁੰਦਾ ਉੱਥੇ ਫੱਟੀ ਤੇ ਬਹਿ ਕੇ ਡੱਬਿਆਂ ਨਾਲ ਨਹਾਉਂਦੇ ਯਾਰ ਨਹਿਰ ਤੇ ਲਾਸ਼ ਜਾਂਦੇ ਹੀ ਆ ਨਹਾਉਣਾ ਸੀ ਵਿੱਚ ਇੰਜ ਕਰਕੇ ਤੇ ਲਾਸ਼ ਤੇ ਸਬਰ ਰੱਖਤਾ ਤੈਰ ਕੇ ਅੱਗੇ ਲੈ ਅੱਛਾ ਉਹਨੇ ਲਾਸ਼ ਹੀ ਲਿਆਂਦੀ ਨਹਿਰ ਚ ਅੱਛਾ ਕੀ ਯਾਰ ਇਦਾਂ ਦਾ ਬੱਚਾ ਵਾਰਡ ਤੇ ਇੰਜ ਕਰਕੇ ਇਸ਼ਾਰੇ ਤੇ ਖਲੋਤਾ ਤੇ ਵਾਰਡ ਨਾਲ ਕੱਢ ਓਏ ਕੱਢ ਲਾ ਖੁਸਰਿਆ ਜਾ ਕੇ ਕੱਢ ਲਾ ਹੁਣ ਦੂਸਰੇ ਇਹ ਅੱਗੇ ਹੋ ਜਾ ਆਹ ਤੇ ਗੇਟ ਖੋਦਾ ਤਾਂ ਕਹਿੰਦਾ ਤੇ ਖੁਦਰੇ ਦੀ ਲੱਤ ਟੁੱਟ ਗਈ ਨਾ ਤੇ ਗੁਰੂ ਕਹਿੰਦਾ ਅਹਿਸਾਸ ਦੇ ਤੌਰ ਤੇ 5-7 ਖੁਸਰੇ ਡਾਂਸ ਕਰਨ ਆਉਣਾ ਹਰ ਪ੍ਰੋਗਰਾਮ ਤੇ ਇੱਕ ਇਦਾਂ ਦਾ ਬੱਚਾ ਨਾਲ ਹੁੰਦਾ ਉਹਨੂੰ ਕਹੀਦਾ ਉਹ ਸਿਆਣਾ ਕਹਾ ਤੂੰ ਵੀ ਨੱਚ ਲਾ ਮੈਨੂੰ ਜਸ ਨਹੀਂ ਹੈ ਗੁਰੂ ਨੂੰ ਮੈਨੂੰ ਜਸ ਨਹੀਂ ਹੈ ਗੁਰੂ ਮੁੜ ਕੇ ਐਂਡ ਤੇ ਨੱਚਦਾ ਵੀ ਹੁੰਦਾ ਕਹਿੰਦਾ ਨਾ ਖਵਾਜਾ ਸਰਾ ਸੱਚ ਮੁੰਜੀ ਮੌਤ ਦੇ ਖੂਹ ਤੇ ਨਾ ਇੰਜ ਕਰਕੇ ਬੱਚੇ ਕੋਲ ਹੁੰਦਾ ਹੁੰਦਾ ਕਿਉਂਕਿ ਕੋਲ ਤੂੰ ਨਹੀਂ ਨੱਚਦਾ ਕੋ ਕਹਿੰਦਾ ਮੈਂ ਨੱਚਣ ਵਾਲਾ ਨਹੀਂ ਮੈਂ ਐਸਾ ਨਹੀਂ ਨੋਨੀ ਨੂੰ ਇੱਕ ਬੰਦਾ ਇਹਨੇ ਮੋਢੇ ਤੇ ਹੱਥ ਰੱਖ ਕੇ ਕਹਿੰਦੇ ਆ ਮਾਇਓ ਇਹ ਚੀਸੀ ਇਹਦਾ ਗੁਜਰੀ ਨੇ ਹੁੱਕਾ ਪਾਣੀ ਬੰਦ ਕਰ ਦਿੱਤਾ ਗੁਜਰੀ ਨੇ ਹੁੱਕਾ ਪਾਣੀ ਬੰਦ ਕਰਤਾ ਯਾਰ ਇਹ ਉਦਾਹਰਣ ਕੋ ਆ ਗਈ ਇਹੋ ਜਿਹੇ ਖੁਸਰੇ ਡੇਰੇ ਤੇ ਬਿਲਾ ਵਜੇ ਹੀ ਬੈਠੇ ਹੁੰਦੇ ਆ ਬਿਲਾ ਵਜੇ ਹੀ ਕਿਉਂ ਤੇ ਜਾਣ ਪ੍ਰੋਗਰਾਮ ਤੇ ਜਾਣ ਲੱਗੇ ਪੁੱਛੂਗਾ ਮੈਂ ਵੈਸੇ ਹੀ ਚੱਲਾਂ ਮੈਂ ਵੈਸੇ ਹੀ ਚੱਲਾਂ ਯਾਰ ਇਦਾਂ ਦਾ ਬੱਚਾ ਇੰਜ ਕਰਕੇ ਸਵੇਰੇ ਰਕਸ਼ੇ 'ਚ ਬਹਿ ਜਾਵੇ ਨਾ ਤੇ ਰਕਸ਼ਾ ਸਾਰੀ ਜਿਹੜੀ ਭਰਿਆ ਤਾਂ ਉਹ ਰਕਸ਼ੇ ਵਾਲਾ ਕਹਿੰਦਾ ਪਤਾ ਨਹੀਂ ਯਾਰ ਜਨਾਨਾ ਜਾਂ ਪਿਆ ਗਿਆ ਵਾ ਸਵਾਰੀ ਕੋਈ ਨਹੀਂ ਸਵਾਰੀ ਕੋਈ ਨਹੀਂ ਯਾਰ ਇਦਾਂ ਦਾ ਬੰਦਾ ਪਾਨ ਦਾ ਆਰਡਰ ਦੇ ਕੇ ਇੰਜ ਕਰਕੇ ਯਾਰਾਂ ਦੋਸਤ ਕਲੋਜ਼ ਵੀ ਨਾ ਤੇ ਪਾਨ ਵਾਲਾ ਆਪਣੇ ਸ਼ਗਿਰਦ ਨੂੰ ਭੇਜ ਕੋ ਉਹ ਜਿਹੜਾ ਜਨਾਨਾ ਯਾਰ ਕੋ ਪਾਨ ਲੈ ਜਾ ਕੇ ਅੱਛਾ ਇਹੋ ਜਿਹਾ ਗੁੱਸਾ ਹੁੰਦਾ ਸਾਰੀ ਮਹਿੰਦੀ ਬੰਦ ਕਰਾ ਕੇ ਕਹਿੰਦੇ ਹੁੰਦਾ ਉਹ ਬਾਬਾ ਮੈਨੂੰ ਚੂੜੀਆਂ ਵੱਢਣ ਦੇ ਯਾਰ ਮੈਂ ਚੱਲਾ ਜੀ ਉਹਦੇ ਕੋਲ ਐਂਕਰ ਜੀ ਕੋਈ ਅੱਛਾ ਯਾਰ ਐਂਕਰ ਜੀ ਹੁਣ ਮੇਰੀ ਓ ਯਾਰ ਸ਼ੋਅ ਲੈ ਕੇ ਟੁਰ ਇੱਕ ਵਾਰ ਸ਼ੋਅ ਲੈ ਕੇ ਤੁਰਦੇ ਆ ਯਾਰ ਮੈਨੂੰ ਸਾਹ ਤੇ ਲੈਣ ਦੇਣ ਓਏ ਐਂਕਰ ਨਹਿਰ ਤੇ ਨਹਾਣ ਗਿਆ ਨਹਿਰ ਤੇ ਨਹਾਣ ਗਿਆ ਇੰਜ ਕਰਕੇ ਚੁੱਭੀ ਮਾਰੀ ਬਾਹਰ ਨਿਕਲ ਕੇ ਕਹਿੰਦਾ ਮੈਨੂੰ ਮੇਰੇ ਦੰਦ ਚੈੱਕ ਕਰ ਮੈਂ ਥੱਲੋਂ ਰੇਤ ਮਾਰ ਕੇ ਆਇਆ ਯਾਰ ਇੰਨਾ ਮਸਤਾ ਨਹਿਰ ਦੀ ਛਾਲ ਮਾਰੀ ਬਾਹਰ ਨਿਕਲਿਆ ਤੇ ਜਗ੍ਹਾ ਹੀ ਭੁੱਲ ਗਿਆ ਮੈਂ ਕਿੱਧਰੋਂ ਮਾਰੀ ਬਾਰਿਸ਼ ਪੈ ਰਹੀ ਤੇ ਆਪਣੇ ਕਜ਼ਨ ਨੂੰ ਕਹਿੰਦਾ ਚਲੀਏ ਨਹਿਰ ਤੇ ਨਹਾਣ ਬਾਰਿਸ਼ ਨੇ ਗਿਆ ਲੁੱਟੇ ਯਾਰ ਨਹਿਰ 'ਚ ਨਹਾਉਣ ਡਿਆ ਤੇ ਲੰਬਾ ਸਾਹ ਪਾਇਆ ਇੱਥੋਂ ਵੜਿਆ ਤੇ ਉਹ 300-400 ਕਿਲੋਮੀਟਰ ਕੋ ਨਿਕਲਿਆ ਮੈਂ ਕਿਹਾ ਇੱਥੋਂ ਨਿਕਲਿਆ ਕਹਿੰਦਾ ਚੁੱਪ ਕਰ ਕੱਛਾ ਕਿਸਾ ਪਾ ਗਿਆ ਉਹਨੂੰ ਕੱਛਾ ਮੋੜ ਮੁੱਛੇ ਕੱਛੇ ਦਾ ਕਰਕੇ ਫਿਰ ਸਾਹ ਘੁੱਟ ਰਿਹਾ ਬਾਕੀ ਕਿਉਂ ਉੱਥੇ ਰੱਖਿਆ ਬਾਰਿਸ਼ ਨਹਿਰ ਤੇ ਗਿਆ ਵਾ ਭੇਜਦਾ ਹੀ ਗਿਆ ਨਹਿਰ 'ਚ ਤੇ ਫਿਰ ਕਮੀਜ਼ ਲਾ ਕੇ ਨਹਾਉਣ ਦੇ ਓਏ ਉੱਦਾਂ ਹੀ ਵੜ ਗਿਆ ਨਹਿਰ ਦੇ ਕਿਨਾਰੇ ਤੇ ਦਰਵਾਜ਼ਾ ਲਾਤਾ ਮੈਂ ਕਿਹਾ ਕਹਿੰਦਾ ਮੈਂ ਦਰਵਾਜ਼ੇ ਤੋਂ ਬਗੈਰ ਨਹੀਂ ਨਹਾਉਂਦਾ ਗੁੱਡੀ ਲਾ ਕੇ ਦੇਖ ਕੇ ਪਾਣੀ ਗਰਮ ਕਰਕੇ ਤੇ ਨਹਿਰ ਤੇ ਜਾਂਦੇ ਓਏ ਉੱਥੇ ਸਾਬਣ ਸੂਪ ਲਾ ਕੇ ਅੱਖਾਂ ਬੰਦ ਕਰਕੇ ਕਹੀ ਨਾ ਮੋਟਰ ਚਲਾ ਦਿਓ ਮੋਟਰ ਨਹਿਰ ਅੰਬਰੇ ਤੁਸੀਂ ਉਹ ਮਿਸਾਲ ਸੁਣੀ ਕਿ ਇੱਕ ਮछली पूरे तालाब को गंदा कर देती ਹਾਂਜੀ ਇਹ ਕਾਲੂ ਨਹਿਰ ਕੋ ਗੰਦਾ ਕਰ ਦਿੱਤਾ ਹੈ ਨਹੀਂ ਨਹੀਂ नहीं वो ਤੁਸੀਂ ਮਿਸਾਲ ਸੁਣੀ एक मछली पूरे तालाब को गंदा कर देती ਹਾਂਜੀ ਭਾਜੀ वही मछली फड़ लिया ਉਹਨੇ ਪੂਰੇ ਘਰ ਦੇ ਕਿੱਦੇ ਕਰਦੇ ਉਹ ਮੱਛੀ ਘਰ ਲੈ ਗਏ ਆ ਤੇ ਮੱਛੀ ਹਫਤੇ ਬਾਅਦ ਕਹਿੰਦੀ ਮੈਨੂੰ ਉੱਥੇ ਹੀ ਝੜਿਆ ਉੱਥੇ ਹੀ ਯਾਰ ਇਹਨੇ ਨਾ ਮੱਛੀ ਡਾਈ ਮਾਰੀ ਤੇ 2 ਦਿਨ ਮੱਛੀ ਡਾਈ ਰਹੀ ਖੂਜ ਮਾਰਦੀ ਇਹਨੇ ਸਿੱਧਾ ਹੀ ਨਹੀਂ ਆ ਗਈ ਪਿੰਡ ਚੋਂ ਘੁੱਟ ਪੈ ਗਈ ਅੱਛਾ ਖੂਹ ਦੇਖਿਆ ਤੇ ਉੱਤੇ ਛੱਤ ਪਵਾਤੀ ਯਾਰ ਇੰਨਾ ਕੁ ਪੂਲ ਨਹੀਂ ਘਰ ਬਚਿਆ ਵਾਲਾ ਦਾ ਚਵਲ ਅੱਧਾ ਬਾਹਰ ਅੰਦਰ ਤੇ ਉਹ ਚ ਸਾਹ ਪਾ ਕੇ ਪਿਆ
ਨਵਾਂ ਸੂਟ ਪਾ ਕੇ ਤੇ ਇੱਥੇ ਲੁੱਕ ਲਾਈ ਕਹਿੰਦਾ ਲੁੱਕ ਚੈੱਕ ਕਰ ਆਪਣੇ ਭਰਾ ਦੀ। ਯਾਰ ਤੂੰ ਮਰੀਨਾ ਡੁੱਬ ਤੇ ਸਹੀ ਵਿੱਚ ਅੱਛਾ ਅੱਛਾ ਅਮਰੀਕਾ ਚਲਾ ਗਿਆ, ਉੱਥੇ ਇੱਕ ਅੰਗਰੇਜ਼ ਕੋ ਗੁੱਟ ਖਾ ਲਈ। ਕਿਉਂ? ਉਹਨੂੰ ਪੁੱਛੀ ਜਾਵੇ ਇੱਥੇ ਕੋਈ ਨਹਿਰ ਨਹੀਂ ਆ ਲੱਗ, ਉਹ ਪਾਗਲਾ ਉੱਥੇ ਕਿਤੇ 250 ਮੁੰਡਾ ਭਾਈ ਪੂਲ ਤੇ ਨਹਾ ਗਿਆ ਧਨੂਨੀ ਉਹਨਾਂ ਤਮੇਜ ਦੀ ਖੋਤਾ ਵਿੱਚ ਵਾੜਨ ਯਾਰ ਉਹ ਛੋਟਾ ਪੂਲ ਨਹੀਂ ਆਹੋ। ਉਹਦੇ ਚ ਆਪਣੇ ਦੇ 2 ਬੱਚੇ ਨਹਾਉਂਦੇ, ਉਹਨੂੰ ਕਰਤਾ ਭਾਜੋ ਭਾਜੋ ਮਾਲਕ ਆ ਕੇ ਭਾਜੋ ਭਾਜੋ, ਉਹ ਵੀ ਤੇਰਾ ਆਪਣਾ ਘਰ ਦਾ ਪੂਲ ਆ ਯਾਰ। ਉਹ ਜਿਹੜਾ ਆਪਣੇ ਜਿਸਮ ਤੇ ਭੁੰਡੀਆਂ ਲੜਾ ਕੇ ਨਹਾਉਂਦੇ ਲੱਗਾ ਇਹ ਕਹਿੰਦਾ ਸੋ ਜਾਓ ਵਾਟਰ। ਆ ਗਿਆ ਅੰਕਲ। ਆਪਣੇ ਪਿੰਡੇ ਤੇ ਇੰਨੀਆਂ ਭੁੰਡੀਆਂ ਲੜਾਤੀਆਂ, ਸੁੱਜਿਆ ਪਿਆ। ਮੈਂ ਕਿਹਾ ਇਹ ਕਾਹਤੋਂ, ਕਹਿੰਦਾ ਇਹਦੇ ਨਾਲ ਡੁੱਬਦਾ ਨਹੀਂ ਬੰਦਾ। ਵਾਟਰ ਪਾਰਕ 'ਚ ਜਿਹੜੀ ਸਲਾਈਡ ਨਹੀਂ ਹੁੰਦੀ, ਫੁੱਲ ਉੱਤੇ ਵਾਲੀ ਤੇ ਕਾਲੂ ਚੜ ਗਿਆ, ਉਹਨਾਂ ਨੇ ਥੱਲੜਾ ਹਿੱਸਾ ਬਾਹਰ ਨੂੰ ਸੜਕ ਵੱਲ ਨੂੰ ਮੋੜ ਸਿੱਧਾ ਟਰਾਲੇ ਥੱਲੇ। ਨੋਨੀ ਨੇ ਏਡਾ ਡੂੰਗਾ ਪੂਲ ਬਣਾਤਾ, ਉਹ ਪੂਲ ਵੀ ਹਰ ਸਾਲ ਬੰਦਾ ਲੈਣ ਲੱਗ ਪਿਆ। ਉਹ ਪੂਲ ਹੁੰਦਾ ਹੀ ਡੂੰਗਾ। ਪੰਜਾਹ ਹੁਣ ਪੰਜਾਹ ਬੇਸਿਕ ਜਿਹੜਾ ਪੂਲ ਹੁੰਦਾ ਨਾ, ਉਹ ਹੁੰਦਾ ਹੀ ਡੂੰਗਾ। ਜਿਹੜੇ ਚੈਂਪੀਅਨਸ਼ਿਪ ਵਾਲਾ ਪੂਲ ਹੁੰਦਾ ਨਾ, ਉਹ 8 ਫੁੱਟ 10 12 16 20 22 24 25 ਬੱਚਿਆਂ ਨੇ 35 45 ਤੱਕ ਹੁੰਦਾ। ਯਾਰ ਇੰਨਾ ਪਾਣੀਆਂ ਹਾਂ ਨਹਿਰ ਚ ਤੇ ਟੂਬ ਛੱਡ ਕੇ ਨਹਾਉਂਦੇ ਆ ਦੱਸ ਡੁੱਬਣ ਲੱਗਾ ਯਾਰ ਇਹ ਜਿਹੜਾ ਇਹ ਚਵਲੀ ਮਾਰੀ ਆ। ਅੱਛਾ ਜੀ, ਲੱਗ ਲੱਗ 25 ਫੁੱਟ ਵਾਲਾ ਨਹੀਂ ਕਹਿ ਰਹਾ, ਫੂਲ ਜੋ ਵੀ ਆ, ਉਹ ਚ ਡੰਮਰ ਫੜ ਕੇ ਵੜ ਗਿਆ, ਹੋਈ ਗਿਆ। ਉਹ ਥੱਲੇ ਹੀ ਚਲਾ ਗਿਆ। ਇਹੋ ਜਿਹਾ ਮੁੰਡਾ ਪਹਿਲੀ ਸਾਲ ਤੋਂ ਬਾਅਦ ਹੀ ਕਹਿੰਦੇ ਹੁੰਦਾ ਓਏ ਨਸਵਾਰ ਭੇਜ ਗਈ। ਕੋਈ ਪੈਸਾ ਤੇ ਲੈ ਨਹੀਂ ਸੀ। ਉਹ ਬੱਚਿਆਂ ਦਾ ਪੂਲ ਨਹੀਂ ਹੁੰਦਾ, ਇਹਨੇ ਉੱਤੋਂ ਚੜ ਕੇ ਛਾਲ ਮਾਰੀ ਆ, ਉਹਨੇ ਪੂਲ ਪਰੇ ਫਿਰਦਾ। ਨਹਿਰ ਚ ਇੰਜ ਕਰਕੇ ਪੈਰ ਡੁਬੋ ਕੇ ਬੈਠਾ ਵਾ, ਤੇ ਜਿੱਥੇ ਜਿੱਥੇ ਮੱਛੀਆਂ ਲੰਘੀਆਂ ਨਾ, ਅੱਗੇ ਜਾ ਕੇ ਮਰ ਜਾਣ ਲੱਗੀਆਂ। ਯਾਰ ਆਪਣੇ ਬੱਚਿਆਂ ਦਾ ਪੂਲ ਆ, ਸਿਰਫ ਆਪਣੇ 2 ਬੱਚੇ ਨਹਾਉਂਦੇ ਸੀ, ਤੇ ਉਹੀ ਇੰਜ ਕਰਕੇ ਬੰਦ ਕਰਕੇ ਤੇ ਕੰਧ ਨਾਲ ਖੜਾ ਕਰਕੇ ਕੰਮ ਹੀ ਨਹੀਂ ਭਾਜੀ। ਯਾਰ ਉਹਨੂੰ ਘਰ ਖੁਰੇ ਚ ਕੋਟੀ ਦੇ ਕੇ ਨਾ, ਮੈਨੂੰ ਕੀ ਦੱਸਣੇ ਬਾਬੂ, ਉਹ ਤਾਂ ਦੱਸ। ਘਰ ਖੁਰੇ ਹੈ ਚੱਲ ਮੈਨੂੰ ਦੱਸ ਦੇ ਖੈਰ। ਘਰ ਨਹੀਂ ਬਣਾਈ ਦਾ ਸੀ, ਉਹ ਕਪੜਾ ਦੇ ਕੇ ਪਾਣੀ ਆਏ ਜਮਾ ਕਿੰਨਾ ਨਾ ਪਾਣੀ ਇਕੱਠਾ ਕਰਨਾ, ਹੈ ਉਹਦੇ ਚ ਨਹਾਣਾ ਵਿਹੜੇ ਚ। ਉਹਤੇ ਜਮਾ ਕਰਕੇ ਸਟੇਟਸ ਲਾਉਂਦੇ ਆ ਇਨਸਾਲ ਇਹ ਸਮੁੰਦਰ ਸਾਹਲ ਦੱਸਿਆ ਆਪਣੇ ਪੂਰੇ ਘਰ 'ਚ ਪਾਣੀ ਪਾ ਕੇ ਤੇ ਬਾਹਰ ਨਾਰੀਅਲ ਦਾ ਦਰਖਤ ਲਾ ਲਿਆ। ਉਹ ਪਾਣਾ ਹੋਰ ਨਹਿਰ ਤੋਂ ਨਹਾ ਕੇ ਬਾਹਰ ਮੰਜੀ ਤੇ ਪੈ ਕੇ ਤੇ ਟੂਪਾ ਕੱਟ ਕੇ ਇੱਥੇ ਲਾਈਆਂ ਪਹਿਲੀ ਵਾਰੀ ਨਾਰੀਅਲ ਦੇਖਿਆ, ਪਹਿਲੀ ਵਾਰੀ ਨਾਰੀਅਲ ਦੇਖਿਆ ਤੇ ਉਹਨੂੰ ਪਿਆਰ ਦੇ ਕੇ ਆ ਗਿਆ ਕਿ ਕਿਹਦੇ ਸਿਰ ਪਿਆ ਵਾ। ਇਹਨਾਂ ਦੀ ਛੱਤ ਇੰਜ ਕਰਕੇ ਪਾਣੀ ਡੁੱਲਣ ਡਿਆ, ਇਹਦਾ ਅੱਬੂ ਕਹਿੰਦਾ ਪਾਪਾ ਆਬਸ਼ਰ ਬਣਾ, ਕਹਿੰਦਾ ਨਹੀਂ ਪਾਪਾ ਮੋਟਰ ਭਰ ਗਈ। ਯਾਰ ਪਹਿਲੀ ਵਾਰੀ ਨਾਰੀਅਲ ਦੇਖਿਆ ਤੇ ਉਹਦੀ ਕੋਲਾ ਕਟਿੰਗ ਕਰਾਉਂਦੇ ਇਹ ਤੋਂ ਕੱਢਦੇ ਥੱਲੇ ਇੱਥੇ ਓਏ ਹੋਏ ਆਪਣੇ ਘਰ ਦੇ ਵਿੱਚ ਛੋਟਾ ਪੂਲ ਰੱਖਿਆ, ਤਾਂ ਆਪਣਾ ਬੱਚਾ ਨਹਾਉਣਾ, ਕਹਿੰਦਾ ਚੱਲ ਬਾਹਰ, ਤੇਰੇ ਅੱਬੂ ਬੋਲਦੇ ਹੁੰਦੇ ਬਾਅਦ ਚੱਲ ਆਪਣੇ ਪਾਗਲ ਹੋ ਉਹ ਤਾਇਆ ਅੱਬੂ ਮੈਂ ਕਿਹਾ ਤੇਰੇ ਬੋਲਦੇ ਹੁੰਦੇ ਆ, ਤੂੰ ਬਾਹਰ ਚੱਲ। ਉਹ ਪਿੰਡ 'ਚ ਜਿਹੜਾ ਖੂਹ ਨਹੀਂ ਹੁੰਦਾ, ਜਿਹਦੇ 'ਚੋਂ ਪਾਣੀ ਭਰੀਦਾ, ਉਹ ਲੱਗਾ ਹੁੰਦਾ ਉੱਤੇ। ਉਹ ਚੌਧਰੀ ਨੂੰ ਪੁੱਛਣ ਕਹਿੰਦਾ ਇਹਦੇ ਵਿੱਚ ਖੁਸਰੇ ਨਹੀਂ ਹੈਗੇ। ਉਹ ਯਾਰ ਹੋਰ ਕੋਈ ਹੈ। ਉਹ ਯਾਰ ਮੰਡੀ ਦੀ ਚੀਜ਼ ਨੋਨੀ ਨੇ ਲਈ ਆ ਤੇ ਉੱਥੇ ਫਿਰ ਜਾਂਦੇ ਆ ਤੇ ਇੱਕ ਬੰਦਾ ਕਹਿੰਦੇ ਓਏ ਧਿਆਨ ਰੱਖਿਓ ਜਨਾਨੇ ਜੇ ਨੇ ਫੇਰ ਆਣਾ। ਮਿੱਠੇ ਦਾ ਟਰੈਕ। ਯਾਰ ਨੋਨੀ ਵਰਗਾ ਬੰਦਾ ਡਾਕਟਰ ਕੋਲ ਬੈਠਾ ਨਾ, ਡਾਕਟਰ ਅਖਬਾਰ ਅਖੂਰ ਪੜ੍ਹ ਕੇ ਕੀ ਗੱਲ ਆ, ਜਨਾਨੇ ਦਾ ਘੰਟਾ ਕੋ ਬੈਠਾ ਕੀ ਗੱਲ। ਕੋਈ ਜਨਾਨੇ ਜਾ ਕਿੱਥੇ ਗਿਆ ਕੋਈ ਬੰਦਾ ਆ ਕੇ ਪੁੱਛੇ ਨਾ ਕਿ ਯਾਰ ਨੋਨੀ ਦਾ ਘਰ ਕਿੱਥੇ, ਉਹ ਜਨਾਨਾ ਜੀ ਆ ਸਿੱਧੇ ਨੰਦੀ। ਯਾਰ ਇੰਜ ਕਰਕੇ ਤੁਸੀਂ ਆਪਣੇ ਰਿਸ਼ਤੇਦਾਰ ਦੇ ਫੜੋ ਨਾ, ਤੇ ਇਦਾਂ ਦੇ ਬੱਚੇ ਨੂੰ ਵੇਖ ਕੇ ਕਹਿੰਦੇ ਹਾਂ ਜਨਾਨੇ ਜੀ ਨੇ ਕੁੱਤਰ ਲਿਆ ਆਈਆਂ। ਸੱਸ ਆਪਣੇ ਨੂੰ ਮੋਟਰਸਾਈਕਲ ਸਟੈਂਡ ਤੇ ਖਿਲਾਰ ਕੇ ਪਰਚੀ ਲੈਣ ਦਿਆ ਦੱਸ। ਸੱਸ ਉਹਦੀ ਪਾਰਕਿੰਗ ਉਹ ਮੋਟਰਸਾਈਕਲਾਂ ਦੀ ਹੁੰਦੀ ਆ, ਲਾਤੀ ਆ। ਇਹ ਅੱਛਾ ਕੀ ਨਹੀਂ ਪਤਾ, ਨਹੀਂ ਉਹਨੂੰ ਸਮਝ ਆ ਗਈ ਹੁਣ। ਆਈ ਨਾ ਸਮਝ। ਸ਼ੋ ਤੋਰੋ ਭਾਈ। ਲੇਕਿਨ ਯਾਰ ਭਾਜੀ ਤੁਰਨ ਦਿਆ ਵਾ ਮਾਮਾ ਕੀ ਹੈ, ਨਹੀਂ 5 ਪੂਰੀਆਂ ਤੋੜ ਲੋ। ਉਹ ਤੁਰਨ ਦਿਆ ਵਾ ਰਕਸ਼ੇ ਦੀ ਗੱਲ ਇਹ ਆ ਕਿ ਜਿਹੜੀ ਸਾਨੂੰ ਬਾਹਰ ਤਮੀਜ਼ ਦਾ ਦਾਇਰਾ ਇਹ ਉਹ ਸਿਖਾਇਆ ਗਿਆ ਵਾ, ਉਹ ਕੀ ਸੀਗਾ ਕੀ ਭਾਜੀ ਉਹ ਤੁਹਾਡੀ ਜ਼ਿੰਦਗੀ ਵਾਸਤੇ ਤੁਹਾਡੇ ਨਹੀਂ ਹੋਰਲਾ ਟਾਈਮ ਆ ਜਿਹੜਾ ਮਾਜ਼ਰਤ ਯਾਰ, ਸੀਰੀਅਸਲੀ ਇਸ ਚੀਜ਼ ਨੂੰ ਸੀਰੀਅਸ ਲਓ। ਸਾਰੇ ਜਿੰਨੇ ਵੀ ਬੈਠੇ ਆ ਨਾ ਵਿੱਚੇ, ਮੈਂ ਤੁਸੀਂ ਮਾਸ਼ਾਅੱਲਾ ਸੀਨੀਅਰ ਹੋ, ਮੰਜੇ ਹੋਏ ਫਨਕਾਰ ਹੋ, ਤੁਸੀਂ ਸਾਨੂੰ ਮਾਇਮ ਸਿਖਾਓ ਯਾਰ। ਭਾਜੀ ਮਾਇਮ ਕਰੀਦਾ ਕਿ ਸੱਚ ਕਿਤਾਬ ਹੈ ਕੋਈ ਦੱਸੋ ਸੀ, ਸਾਨੂੰ ਤਾਂ ਪਤਾ ਹੋਵੇ ਯਾਰ, ਅਸੀਂ ਆ ਵੀ ਕਿਸੇ ਨੂੰ ਫੰਡਰ ਕਰਦੇ ਕਿਸੇ ਦਾ। ਇਹਦੇ ਲਈ ਥੱਪੜ ਮਾਰਦੇ ਥੀਏਟਰ ਦੇ ਜਿਹੜਾ ਥੱਪੜ ਵੱਜਦਾ, ਦੱਸੋ ਉਹ ਤਾਂ ਦੱਸੋ। ਇਹਦੇ ਚਪੇੜ ਮਾਰ ਇੱਕ ਮਿੱਠੇ। ਮੇਰੇ ਚਪੇੜ ਮਾਰ ਵੇਖਣਾ ਮੈਂ ਮਾਰਨੀ ਆ ਐਦਾਂ। ਓਏ ਨਹੀਂ ਮਾਇਮ ਵਾਲੀ ਮਾਈ ਮਾਰਾ ਕਿ ਰੀਅਲ ਓਏ ਨਾ ਉਹ ਯਾਰ ਮਾਰ ਯਾਰ, ਸਹੀ ਸੀਰੀਅਸ ਹੋ। ਏਦਾਂ ਕਹਿੰਦੇ ਏਦਾਂ ਗਿਆ ਸੀ। ਹੁਣ ਇਹਨੂੰ ਅਸੀਂ ਮਾਈਮ ਨਹੀਂ ਕਹਿੰਦੇ, ਇਹ ਅਸਲ ਇਹ ਅਸਲ
ਮਾਈਮ ਦਾ ਤਰੀਕਾ ਫੈਸਲਾ ਭਾਈ ਮੇਰੇ ਮਾਈ ਵੱਲੋਂ ਹੱਥ ਖੜੇ ਜਿਹਨੇ ਸਿੱਖਣਾ ਦੇਖ ਲਓ। ਮੋ ਮਾਇਮ ਕਰ ਗਿਆ ਜੀ। ਹੁਣ ਇੰਜ ਤੇ ਨਹੀਂ ਨਾ ਹੁੰਦਾ, ਇਹ ਤਾਂ ਦਿਲ ਜਿਹਨੂੰ ਸ਼ੌਕ ਹੈ ਨਾ ਦਿਲੋਂ, ਇਹ ਉਹੀ ਸਿੱਖ ਉਹੀ ਸਕਦਾ ਸਿੱਖ ਸਕਦਾ ਜਨੂਨ ਦੇ ਨਾਲ। ਲਗਨ ਨਾਲ। ਦੱਸੋ ਸਹੀ। ਹੈ ਤੂੰ ਪੁੱਛਣਾ ਵਾ? ਹਾਂ ਪੁੱਛਣਾ ਮੈਂ। ਬੜੇ ਐਕਸਪੀਰੀਅੰਸ ਮਾਰੇ ਤੇਰਾ। ਇਹ ਵੇਖਣਾ ਹੱਥ ਇੱਥੇ ਕਰ। ਨਹੀਂ ਹੱਥ ਤੇ ਮਾਰਨਾ ਵਾ। ਨਹੀਂ ਉਹ ਮਾਈਮ ਹੋਰ ਹੁੰਦਾ ਵਾ, ਗੱਲ ਨਹੀਂ ਦੱਸ। ਲੱਖ ਲਾਹਨਤ ਯਾਰ ਦਾਨਿਸ਼ ਤੇ। ਇਹ ਮਾਇਮਾ ਭਾਜੀ ਨੇ ਕਿਹਾ ਸੀ। ਇਹ ਮਾਈਮ ਯਾਰ ਦਾਨਿਸ਼ ਹੁਣ ਤੂੰ ਨਹੀਂ ਕਰਨਾ ਮਾਇਮ। ਉਹਨਾਂ ਨੇ ਕਿਹਾ। ਨਹੀਂ ਤੂੰ ਕਰਨਾ ਹੀ ਨਹੀਂ ਇਹ ਮਾਈਮ ਨਹੀਂ ਸੀ। ਤੇਰਾ ਪੜਦਾ ਹੀ ਨਹੀਂ ਹੁਣ ਮਾਇਮ। ਤੂੰ 2 ਮਾਇਮ ਕਰ ਲਿਆ, ਤੀਸਰਾ ਮਾਇਮ ਨਹੀਂ ਪਰ ਪੜਦਾ। ਫੈਸਲ ਬੱਚਿਆਂ ਨੂੰ ਵੀ ਕੁਝ ਸਿਖਾਓ ਭਾਈ, ਮੈਂ ਵੀ ਉਹ ਨਹੀਂ ਭਾਈ ਠੀਕ ਆ ਭਾਈ। ਉਹ ਨਹੀਂ ਰਹਿਣ ਦੇ। ਪਤਾ ਕੀ ਮੇਰਾ ਬੜਾ ਦਿਲ ਉਹ ਰਹਿਣ ਦੇ ਯਾਰ ਰਹਿਣ ਦੇ। ਕਰ ਓਏ ਨਾ ਉਹ ਰਹਿਣ ਦੇ। ਕਰ। ਓਏ ਨਾ ਓਏ ਨੋਨੀ ਇੱਥੇ ਨਾ ਹਰਕਤ ਨਾ ਕਰੀ। ਨਾ ਇਹ ਨਾ ਓਏ ਯਾਰ, ਬਹਿ ਜਾ। ਆਏ ਨਹੀਂ ਕਰਨਾ ਵਾ ਉਹ ਤੂੰ ਮਾਇਮ ਕਰਨ ਤੂੰ ਤਾਂ ਆਪਣੀ ਤਿਆਰੀ। ਕਰਾ ਦੇ ਉਹ ਨਾ ਯਾਰ ਰਹਿਣ ਦੇ, ਚੱਲ ਇੱਕ ਖਾ ਲੈਣ ਦਿਓ। ਇਹਨੇ ਮਾਰ ਕੇ ਕਹਿੰਦਾ ਨਾ ਉਹ ਯਾਰ, ਮਰ ਗਈ। ਨਾ ਮਾਰਨਾ ਯਾਰ। ਨੋਨੀ ਮਾਇਮ ਕਰੀ ਮੈਂ ਤੈਨੂੰ। ਸ਼ਾਬਾਸ਼। ਪਹਿਲੀ ਵਾਰੀ ਰਿਮੋਟ ਤੋਂ ਇਲਾਵਾ ਕਿਸੇ ਹੋਰ ਨੂੰ ਥੱਪੜ ਮਾਰਿਆ, ਜਰਾ ਤਾੜੀ ਲਾ ਦੇ ਮੁੰਡੇ ਦੇ ਨਾਲ ਦੀ। ਨਹੀਂ ਤਾਂ ਰਿਮੋਟ ਨੂੰ ਹੀ ਮਾਰ ਦੇ। ਪਤਾ ਗੱਲ ਯਾਰ ਮੈਂ ਸਿੱਖਣਾ ਨਹੀਂ ਹੁਣ। ਇਹਨੂੰ ਕਹਿੰਦੇ ਮਾਈਮ ਕਰੂ, ਐਵੇਂ ਰੈਕਟ ਅੱਛਾ ਸੀ ਇਹਦਾ, ਅੱਛਾ ਰਿਆ ਕਿਉਂਕਿ ਉਹਨੇ ਹੱਥ ਤੇ ਮਾਰੀ ਮੇਰੇ ਸਾਹਮਣੇ, ਐਡੀ ਤੇ ਪਿੱਛੇ ਕਰਕੇ ਵਿਖਾਈ। ਕੱਲ ਗੁੱਡੀ ਆ ਸਿੱਖ ਗਿਆ। ਯਾਰ ਆ ਦੇ ਨਾ ਆ ਹੁੰਦਾ ਮੈਂ ਉਹ ਨਾ ਯਾਰ, ਉਹ ਭਾਈ ਇੱਥੋਂ ਫੜਿਆ ਓਏ ਵੱਡੇ ਸੀਨੀਅਰ ਆ, ਤੂੰ ਹਿਆ ਕਰਿਆ ਕਰ। ਓਕੇ ਆਪਣੇ ਹੱਥ ਤੇ। ਤੂੰ ਸੀਨੀਅਰ ਆ, ਹਿਆ ਕਰਿਆ ਮੈਂ ਕਰ। ਭਾਜੀ ਹੁਣ ਮੈਨੂੰ ਪਤਾ ਲੱਗ ਗਿਆ ਮੈਂ ਕਰਕੇ ਵੇਖਾਂ। ਉਹ ਯਾਰ ਤੁਹਾਨੂੰ ਸਾਰੇ ਅਬਾਸ ਨੂੰ ਵੀ ਜਾ ਅਬਾਸ ਨੂੰ ਵੀ ਜਾ ਭਾਜੀ ਮੈਨੂੰ ਚਪੇਟ ਦੇ ਜਿੰਨੇ ਵੀ ਪਾਰਟ ਨਾ ਓਏ ਉਰੇ ਆ ਮੈਂ ਕਰ ਆਗੇ ਇੱਧਰ ਆ। ਚੱਲ ਯਾਰ ਬਾਸ, ਲੈ ਤੂੰ ਬਾਸ ਵੀ ਮਾਈਮ ਕਰ। ਬਾਅਦ ਚ ਲੋੜ ਪਈ ਜਾਂਦੀ ਆ। ਮਾਈ ਮਾਲੀ ਕਿ ਦੂਜੀ ਦੂਜੀ ਮਾਈ ਮਾਲੀ। ਓਏ ਨਹੀਂ ਓਏ ਉਹ ਮਾਈ ਮਾਲੀ ਭਾਈ ਕੀ ਹੋ ਗਿਆ ਦੂਜੀ ਮਾਰ, ਫਿਰ ਮੈਂ ਨਹੀਂ ਦੂਜੀ ਨਹੀਂ ਮਾਈ ਮਾਲੀ। ਉਹ ਦੱਸੋ ਉਹਨੂੰ। ਤੈਨੂੰ 2-3 ਕਿਸਮ ਦੀਆਂ ਆਉਂਦੀਆਂ ਵਾ। ਆ ਜਿਹੜੀ ਵੱਜ ਗਈ ਉਹ ਹੀ ਨਹੀਂ ਬਾਸ ਮੇਰੀ ਗੱਲ। ਆਈ ਵੇਖਣ ਨੂੰ ਤੇ ਇੰਨਾ ਤਕੜਾ ਨਹੀਂ ਲੱਗਦਾ ਕਿ ਸੋਹਣੀ ਚਪੇੜ ਕਸਮ ਸੱਚੀ ਗੱਲ ਹੁਣ ਇਹ ਸੀਗੀ ਜਿਹੜੀ ਮਾਈਮ ਨਹੀਂ। ਭਾਜੀ ਮੈਂ ਨੂਮਾ ਸਹੀ ਆ ਮੇਰੀ। ਯਾਰ ਆ ਕਿਹੜਾ ਕੰਮ ਆਹ ਆ। ਕਿਹੜੀ ਗੱਲ ਹੋਈ ਯਾਰ? ਸੱਚੀ ਮੁੱਜੀ ਮਾਰ। ਅਸੀਂ ਬਾਸ ਸ਼ੋਅ ਕਰਨੇ ਯਾਰ, ਮੈਂ ਤੇ ਸਿਸਟਮ ਮੈਨੂੰ ਆਪ ਨਹੀਂ ਕੁਛ ਆਉਂਦਾ ਹੈਗਾ। ਮਾਈਮ ਦਾ ਤਰੀਕਾਕਾਰ ਸੀਨੀਅਰ ਭਰਾ ਵਾ ਤੇਰਾ, ਵੀਰ ਹੈਗਾ ਵਾ ਦੀ। ਨਹੀਂ ਆ ਭਾਜੀ ਕਾਰੂ ਦਾ ਵੱਡਾ ਪਾਨਾ ਕਿ ਨਹੀਂ ਬੋਲਿਆ ਤੇਰੇ ਅੱਗੇ। ਬੋਲਿਆ ਨਹੀਂ ਸ਼ੋਅ ਖਤਮ ਹੋਣ ਦੇ ਇੱਕ ਵਾਰੀ। ਨਹੀਂ ਆ ਬਦਤਮੀਜ਼ੀ ਯਾਰ, ਉਹ ਸਾਡਾ ਤਾਂ ਨਹੀਂ ਪੁੱਤਰ ਭਰਾ ਆਹ ਕਿਹੜੀ ਗੱਲ ਹੋਈ ਯਾਰ? ਭਾਜੀ ਸ਼ੋਅ ਤੇ ਖਤਮ ਹੋਣ ਦਿਓ। ਵੱਡਾ ਭਰਾ ਬੋਲਿਆ ਨਹੀਂ ਇਹ ਸਿਰਫ ਸ਼ੋਅ ਤੱਕ। ਨਹੀਂ ਆ ਜ਼ਿਆਦਤੀ ਆ, ਸੀਰੀਅਸਲੀ ਯਾਰ। ਨਹੀਂ ਯਾਰ ਮਾੜੀ ਗੱਲ ਨਹੀਂ ਪਾਣੀ ਲੈ ਯਾਰ ਕਾਸ਼ੀ। ਜ਼ਰੂਰ ਯਾਰ ਗਲਤ ਗੱਲ। ਆਵਾਸ ਭਾਜੀ ਉਹ ਮਾਈ ਐ ਡਿੱਗੀ ਨਾ ਉਹ ਨਹੀਂ ਯਾਰ ਗਲਤ ਗੱਲ ਹੈ ਯਾਰ, ਉਹਦੇ ਉਹ ਲਾਲ ਦੇਖਿਆ ਹੈ। ਨਹੀਂ ਯਾਰ ਜ਼ਿਆਦਤੀ ਆ। ਉਹਦਾ ਨਾ ਯਾਰ। ਪਤਾ ਚੱਲ ਗਿਆ ਨਾ ਤੇਰਾ ਕੀ ਬਣੇਗਾ। ਅਦਬ ਉਹ ਵੀ ਦਾ ਮਾਰਦਾ ਵਾ। ਅਦਬ ਦਾ ਦਾਇਰਾ ਜਿਹੜਾ ਨਾ ਇਹਨੂੰ ਨਾ ਛੱਡੋ। ਬਾਸ ਗੁੱਡ ਯਾਰ ਉਹ ਗੁੱਡ ਯਾਰ ਕੀ ਉਹਨੇ ਮੇਰੇ ਯਾਦਾਸ਼ਤ ਚਲੀ ਗਈ ਮੇਰੀ। ਦਾ ਹੀ ਕੰਮ ਮੰਨਦਾ ਵਾ। ਉਹ ਦਾਨੇ ਸਾਹਿਬ ਮੇਤੇ ਕੰਮ ਸਿੱਖਣਾ ਸਾਰਾ ਯਾਰ। ਤੂੰ ਮੇਨ ਹੈ ਇਸ ਟਾਈਮ। ਮੈਂ ਨੇ ਅੱਗੇ ਤੇ ਬਣਨਾ ਮੇਰਾ ਆਖਰੀ ਮੈਨੂੰ ਦਫਾ ਆਪ ਨਹੀਂ ਭਰਾਵਾ ਕੁਛ ਆ ਕਿਹੜੀ ਗੱਲ ਆ ਯਾਰ। ਅੱਛਾ ਹੁਣ ਫੈਸਲ ਭਾਈ ਦੱਸਣਗੇ ਕਿ ਮਾਈਮ ਉਹ ਕਿਦਾਂ। ਨਹੀਂ ਭਰਾਵਾ, ਮੈਨੂੰ ਮੈਂ ਤੇ ਆਪ ਹੀ ਸਟਰਗਲ ਕਰਨੇ ਆ ਯਾਰ। ਤੇ ਫਿਰ ਤੁਸੀਂ ਕਾਹਦੋਂ ਪੰਗਾ ਲਿਆ? ਤੁਸੀਂ ਕਾਹਦੋਂ ਦੱਸਣ ਦੇ ਮਾਇਮ ਕਰਿਆ ਮੈਨੂੰ ਕਰੋ। ਨਹੀਂ ਪਤਾ ਭਾਈ, ਆਪ ਹੀ ਤੁਸੀਂ ਕਰਦੇ ਭਾਜੀ ਯਾਰ ਮੈਂ ਤਾਂ ਸਿਰਫ ਇੰਨਾ ਚਾਹਨਾ ਪਾਣੀ ਪੜਾਈ ਇਹ ਯਾਰ। ਸਾਰਾ ਕੁਝ ਕਰੋ, ਦਿਲਦਾਰੀ ਨਹੀਂ ਕਰਨੀ ਕਿਸੇ ਦੀ। ਭਾਜੀ ਦਿਲਦਾਰੀ ਨਹੀਂ ਆ ਸੋਟੀ ਹੁਣੇ ਤੇ ਮਾਰਨੀ ਹੈ ਲੇਕਿਨ ਮਾਈਮ ਕਰਨੀ ਆ ਤੁਸੀਂ ਹਾਂ ਕਰਕੇ। ਮਾਇਮ ਕਰਕੇ ਦਿਖਾਓ। ਨਹੀਂ ਆ ਜ਼ਿਆਦਤੀ ਯਾਰ, ਅਦਬ ਦਾ ਦਾਇਰਾ ਇਹਨੂੰ ਨਾ ਛੱਡੋ। ਓਏ ਮਾਈਂਡ ਦੇਖੀ ਕਿਆ ਮਾਈਮ ਮਾਈਮ ਕਰੂ ਤੈਨੂੰ ਯਾਰ ਵੈਰੀ ਸੌਰੀ ਯਾਰ, ਮੈਨੂੰ ਬੜਾ ਹੀ ਦੁੱਖ ਹੋਇਆ। ਕਾਹਦਾ? ਨਾ ਯਾਰ, ਨਹੀਂ ਇਸ ਗੱਲ ਦਾ ਤੇ ਮੈਨੂੰ ਵੀ ਅਦਬ ਦਾ ਦਾਇਰਾ ਨਾ ਛੱਡੋ। ਤੁਹਾਡੀ ਮਿਹਰਬਾਨੀ ਆ। ਤੁਸੀਂ ਖਾਨ ਸਾਹਿਬ ਇਹ ਜ਼ਿਆਦਤੀ ਕੀਤੀ, ਸਾਰੇ ਭਰਾਵਾਂ ਆਪਸ ਚ ਇਕਜੁੱਟ ਹੋ ਕੇ ਰਿਹਾ ਕਰੋ। ਤੁਸੀਂ ਯਾਰ ਤੁਸੀਂ ਪਤਾ ਨਹੀਂ ਕੋਈ ਸੀਨੀਅਰ ਨਹੀਂ ਯਾਰ। ਦੂਸਰੀ ਗੱਲ ਇਹ ਹੈ ਕਿ ਯਾਰ ਮੈਂ ਸਾਰੇ ਸਾਹਮਣੇ ਗੱਲ ਕਰ ਲਗਾ ਲਾਣੀ ਹੈ ਜੋ ਗੁੱਸੇ ਵਾਲੀ ਗੱਲ ਕੋਈ ਨਹੀਂ ਹੈ। ਠੀਕ ਹੈ ਤੁਸੀਂ ਫੈਸਲਾ ਕਰਨਾ ਇਸ ਗੱਲ ਦਾ। ਸਾਰੀ ਆਪਣੀ ਟੀਮ ਵੀ ਬੈਠੀ ਆ, ਸਾਰੀ ਮੈਨੇਜਮੈਂਟ ਵੀ ਬੈਠੀ ਆ। ਫੈਸਲ ਭਾਈ ਗੱਲ ਇਹ ਨੁਨੀ ਸਾਹਿਬ 24 ਦਸੰਬਰ ਅਗਲੇ ਮਹੀਨੇ ਠੀਕ ਹੈ। ਭਾਜੀ ਮੈਂ ਪੈਸੇ ਫੜ ਲਏ ਨੁਨੀ ਨੋਨੀ ਦੇ ਪੈਸੇ ਕਦੇ ਫੜੇ? ਗਾਉਣਾ ਇਹਨੇ ਗਾਣਾ ਗਾਉਣਾ। ਅੱਛਾ ਤੇ ਖਾਲੂ ਜੀ ਕਿਤੇ ਹਲਕਾ ਕਾਮੇਡੀ ਦੇ ਵਿੱਚ ਝਲਕ ਦਿਖਾ ਦਿਆ ਕਰੋ। ਉਹ ਲੱਖ 1.5 ਲੱਖ 2 ਲੱਖ ਮਿੱਠਾ ਜੀ ਇਸ ਤੋਂ ਬਾਅਦ ਤੁਹਾਡਾ ਨੰਬਰ ਆ। ਪਹਿਲੇ ਆਉਣਾ ਚਾਹੀਦਾ ਸੀ, ਤੂੰ ਪੁੱਠਾ ਸ਼ੁਰੂ ਹੋਇਆ। ਮੈਂ ਤੁਹਾਨੂੰ ਦੱਸਦਾ ਇਹਦਾ ਆਪਾਂ ਸ਼ਾਦੀ ਤੇ ਤੁਹਾਡਾ ਕੰਸਰਟ ਹੈਗਾ ਵਾ ਉੱਥੇ ਕਾਲਜ ਆ ਬਹੁਤ ਵੱਡਾ। ਉਹਨੇ ਮੈਨੂੰ ਕਿਹਾ ਭਾਈ 4 ਬੰਦੇ ਇੱਥੇ ਹੋਣੇ ਚਾਹੀਦੇ ਆ। ਮੈਂ ਵੀ ਭਾਜੀ ਨਹੀਂ 4 ਬੰਦੇ ਮੈਂ ਕਿਹਾ ਚੁੱਕਣੀ ਆ 4 ਬੰਦੇ। ਨਹੀਂ ਬਾਅਦ ਜੀ ਤੁਸੀਂ ਹੈ ਨਹੀਂਗੇ ਨਹੀਂ ਵਿੱਚ। ਸਟੈਂਡ ਅਪ ਮੈਂ ਕਰਾਂਗਾ ਉਹ ਸਟੈਂਡ ਅਪ ਤੋਂ ਉੱਥੇ ਨਹੀਂ ਹੁੰਦਾ ਹੈਗਾ ਟਾਈਮ ਨਾਲ। ਤੂੰ ਬੈਠਪ ਨਹੀਂ ਕਰਨ ਡਿਆ। ਹਾਂ ਦੋਸਤ ਨੋਨੀ ਜੀ ਨਵੇਂ ਗਾਣੇ ਯਾਦ ਕਰ ਲਓ। ਨਵੇਂ ਹੀ ਆ ਸਾਰੇ। ਹਾਂ ਓਕੇ ਕਰੋ ਤੇ ਮਿਊਜ਼ੀਸ਼ੀਅਨ ਹੋਣ ਹੀ ਕਹਿਣਾ ਲੋੜ। ਵੀ ਆ ਜੇ ਲਾ ਰਿਜ਼ਕ ਦੇਣ ਡਿਆ ਤੇ ਜਾਓ ਕਹਿ ਨਹੀਂ ਹਾਂਜੀ ਓਏ ਉਹ ਮਿਊਜ਼ੀਸ਼ੀਅਨ ਜਿਹੜੇ ਹੋਰ ਗਏ ਸੀਗੇ। ਇੱਕ ਬੰਦਾ ਇੰਜ ਬੈਠਾ ਉਹਦੀ ਲੱਤ ਵਜਾਉਣ ਲੱਗ ਪਿਆ। ਉਹ ਅੰਨਾ ਜਿਹਨੂੰ ਪਤਾ ਹੀ ਨਹੀਂ। ਉਹ ਕਹਿੰਦਾ ਭਾਈ ਮੇਰੀ ਲੱਤ ਭਾਵੇਂ ਉਹਨੂੰ ਬਾਜੇ ਵਾਲਾ ਹੱਥ ਕਿਤੇ ਫੇਰ ਉਹਨੇ ਕੰਮ ਸ਼ੁਰੂ ਕੀਤਾ। ਹੁਣ ਮੈਂ ਉਹ ਲੱਤ ਤੇ ਖੁਰਕ ਕਰੀ ਜਾਂਦਾ ਗਿੱਟੇ ਦਾ ਕਹਿੰਦਾ ਵੱਜਣ ਕਿਉਂ ਨਹੀਂ ਦਿਆ? ਉਹ ਭਾਈ ਕਹਿੰਦਾ ਮੇਰੀ ਲੱਤ
ਡੈਮੇਜ ਬੰਦੇ ਨਹੀਂ ਲੈ ਕੇ ਜਾਣਾ। ਨਹੀਂ ਨਵਾਂ ਰਿਕਾਰਡ ਲਾਉਣਾ ਮੈਂ ਸਾਰੇ ਬੋਲੇ ਲੈ ਕੇ ਜਾਣੇ ਯਾਰ ਕੀ ਅੱਛਾ ਪਹਿਲੇ ਇੱਕ ਤਾਂ ਸਾਰੇ ਇਹਨੇ ਨੂੰ ਲੈ ਨਾਲੇ ਸਾਹਿਬ ਇੱਕ ਨੂੰ ਮੈਂ ਕਿਹਾ ਪੈਸੇ ਚੱਕ ਥੱਲੇ ਹੁਣ ਸ਼ੁਕਰ ਕਹਿੰਦਾ ਬਾਈ ਕੈਮਰਾ ਫੇਸ ਲੈ ਉਹ ਮੈਂ ਕਿਹਾ ਕੈਮਰਾ ਫੇਸ ਤੂੰ ਜਿਹੜਾ ਇੱਥੋਂ ਕੈਮਰਾ ਫੇਸ ਇੱਧਰ ਨੂੰ ਪਿੱਛੇ ਇੱਧਰ ਨੂੰ ਕਰਨ ਦਿਆ ਉਹ ਕਹਿੰਦਾ ਇੱਥੇ ਤੱਕ ਕੈਮਰਾ ਆਉਂਦੇ ਮੈਂ ਕਿਹਾ ਬਸ ਠੀਕ ਆ ਹੁਣ ਤੈਨੂੰ ਪਤਾ ਕਿੰਨਾ ਕੰਮ ਲਾਇਆ ਇਹਨੂੰ ਪਤਾ ਹੀ ਨਹੀਂ ਹਾਂਜੀ ਹੁਣ ਨਹੀਂ ਇਹ ਧਿਆਨ ਰੱਖੀਦਾ ਹੁੰਦਾ ਵਾ ਤੂੰ ਆਪ ਨੇ ਚਲਾ ਪੈਂਦਾ ਗਾਣਾ ਗੁੰਦਾ ਇੰਜੋਏ ਕਰੋ ਯਾਰ ਪੈਸਾ ਆਣੇ ਇੰਜੋਏ ਨੇ ਮੈਂ ਤੇਰੀ ਗੱਲ ਮੈਂ ਯਕੀਨ ਕਰ ਪੈਸੇ ਫੜ ਲਏ ਆ ਤੇ ਤੂੰ ਆਣਾ ਵਾ ਤੇ ਬੈਠਾ ਜੀ ਕਾਲੇ ਇਹਨੇ ਦਾ ਤੈਨੂੰ function ਜ਼ਲੀਲ ਫੜ ਲਿਆ। ਕਰਾਉਣੀ ਏ। ਕਿੰਨੇ ਇਹਨੇ ਤੈਨੂੰ ਜ਼ਲੀਲ ਨਹੀਂ ਮੇਰਾ ਭਰਾ ਵਾ ਭਾਜੀ ਆਊਗਾ ਕੀ ਹੋ ਗਿਆ ਸਾਡੇ ਨਾਲ ਬਾਸ ਵੀ ਜਾਏਗਾ ਚਾਰ ਬੰਦੇ ਬਾਸ ਮਿੱਠਾ ਦਾਨਿਸ਼ ਭਾਈ ਤੇ ਮੈਂ ਪਤਾ ਕੀ ਗੱਲ ਆ ਸਿੱਧੀ ਗੱਲ ਯਾਰਾਂ ਨੂੰ ਲੈ ਕੇ ਟੁਰੀ ਹੁੰਦਾ ਵਾ ਸਹੀ ਗੱਲ। ਨੋਣੀ ਹੁਣ ਕੱਲਾ ਚੱਲਾ ਵਾ ਸਾਨੂੰ ਕੋਈ ਤੁੱਕ ਨਹੀਂ ਸਾਨੂੰ ਪਤਾ ਉਹਦੀ ਸਿੰਗਿੰਗ ਆ ਹਾਂਜੀ ਭਾਜੀ ਗੱਡੀ ਉਹਨਾਂ ਨੇ ਗੱਡੀ ਭੇਜਣੀ ਆ ਗੱਡੀ ਆ ਕੇ ਲੈ ਕੇ ਜਾਏਗੀ ਗੱਡੀ ਦੇ ਉੱਤੇ ਹਾਰਨ ਲੱਗਾ ਹੋਵੇ। ਨਹੀਂ ਗੱਡੀ ਨਹੀਂ 4x4 ਡਾਲਾ ਆਏਗਾ ਕੀ ਹੋ ਗਿਆ ਭਾਜੀ ਉਹ ਨਹੀਂ ਮੈਨੂੰ ਡਰ ਲੱਗਦਾ ਮੈਂ ਆਪ ਹੀ ਆ ਜਾਊਂਗਾ ਉੱਥੇ ਉਹਨੇ ਨਹੀਂ ਤੈਨੂੰ ਮੈਂ ਯਾਰ ਮੈਂ ਚਲੋ ਜੀ ਆ ਲੋ ਜੀ ਰਹਿਣ ਦੇ ਮੈਂ ਪਹਿਲੇ ਤਾਂ ਡਰਿਆ ਮਕੂਆ ਨੇ ਆਪ ਹੀ ਆ ਜਾਊਂਗਾ ਉਹ 4x4 ਵੀਗੋ ਡਾਲਾ ਅੱਲਾ ਬੰਦਿਆ ਤੇਰੀ ਸੋਚ ਆ 4 ਵੀਲਰ ਕਾਲੂ ਜੀ ਇਦਾਂ ਦੇ ਡਾਲੇ ਦੇ ਵਿੱਚ ਸਿੰਗਰ ਬੁੱਕ ਕਰਕੇ ਨਹੀਂ ਆਉਂਦੇ ਚੁੱਕ ਕੇ ਲਿਆਉਂਦੇ ਆ ਯਾਰ ਸਾਰੇ ਰੱਖ ਰਖਾw ਵਾਲੇ ਬੰਦੇ ਗੁਜਰਾ ਯਾਨੀ ਕਿ ਪੂਰੇ ਭਾਰ ਵਾਲੇ ਮੈਂ ਕਹਿੰਦਾ ਲੱਠੇ ਲੁੱਟੇ ਕਾਟਣਾ ਪਾਈਆਂ ਉਹਨਾਂ ਨੇ ਐ ਸੋਹਣੇ ਸੁਨੱਖੇ ਹੈ ਉਹ ਤੈਨੂੰ ਬਹੁਤ ਲਾਈਕ ਕਰਦੇ ਨੇ ਹੁੰਨੀ ਲੇਕਿਨ ਇਹੋ ਜਿਹੇ ਬੰਦਿਆਂ ਦਾ ਪਤਾ ਕੋਈ ਨਹੀਂ ਹੁੰਦਾ ਗਾਣੇ ਗਾਉਣੇ ਸੁਣ ਕੇ ਮੱਛਰ ਕੇ ਕੁੱਟ ਵੀ ਦਿੰਦੇ ਭਾਈ ਮੈਨੂੰ ਪਤਾ ਹੈ ਨਾ ਮੈਂ ਕਿਹਾ ਛੱਡ ਗੱਲਾਂ ਦੇ ਯਾਰ ਯਾਰ ਇਦਾਂ ਦੀ ਹਰਕਤ ਨਾ ਕਰੇ ਮੈਂ ਤਦੇ ਕਹਿੰਦੇ ਆ ਕੋਈ ਨਵੇਂ ਗਾਣੇ ਸਿੱਖੇ ਨਵਾਂ ਗਾਣਾ ਮੈਂ ਪ੍ਰੋਗਰਾਮ ਦੇਖੇ ਆ ਇਹ ਜਿਹੜੇ ਰੱਖ ਰਖਾw ਵਾਲੇ ਬੰਦੇ ਉਹਨਾਂ ਨੇ ਇੰਜ ਕਰਕੇ ਵੀ ਆ ਗੱਲ ਤੋਂ ਸਿੰਗਰ ਨੂੰ ਕੁਝ ਵੀ ਨਹੀਂ ਕਹਿਣਾ ਵੀ ਉਹਦਾ ਨਾਂ ਹੀ ਉਹਦੀ ਆ ਗੱਲ ਤੋਂ ਨਹੀਂ ਦਿਆ ਹੋਏ ਉਹ ਸੁਣਾ ਦੇਣਾ ਜਿਹੜਾ ਉਹਦਾ ਸੁਣਾਇਆ ਜੀ ਤੂੰ ਮੇਰੇ ਤਾਇਆ ਵਾਲਾ ਨੱਚਿਆ ਤੇ ਇਹਨੂੰ ਆਉਣਾ ਨਹੀਂ ਭਰਾਵਾ ਹਿਸਾਬ ਨਾਲ ਚੱਲੀ ਉੱਥੇ ਖੱਲਾ ਵਾਲਾ ਗਾਣਾ ਨਹੀਂ ਚੱਲਣਾ ਉੱਥੇ ਦੂਜੀਆਂ ਉੱਥੇ ਉਸ ਰੈਕੀ ਪੱਟੀ ਆ ਉਹਨਾਂ ਕੋਲ ਢੋਲ ਧਮਾਲੇ ਸੁਣੇ ਜਿਹਦੇ ਸਾਰੇ ਨੱਚਣ ਹੁੱਲੜ ਬਾਜੀ ਹਾਂ ਉਹ ਇੱਕ ਮੈਂ ਨਾ ਮਿੱਠਾ ਜੀ ਫੰਕਸ਼ਨ ਵੇਖਿਆ ਸੱਚੀ ਮੁੱਚੀ ਦਾ ਵਾਕਿਆ ਹਾਂਜੀ ਸ਼ਹਿਰ ਦਾ ਮੈਂ ਨਹੀਂ ਦੱਸਣਾ ਜਿੱਥੇ ਵੀ ਵੇਖਿਆ ਮੈਂ ਉਹ ਵੀ ਫਿਰ ਅਸੀਂ ਕਿੱਦਾਂ ਪੁੱਛਣਾ ਵਾ ਮੈਂ ਤੁਹਾਨੂੰ ਦੱਸ ਰਿਹਾ ਨਹੀਂ ਵਾਕਈ ਸੁਣਨਾ ਸੀ। ਉਹ ਬਾਹਰ ਦੱਸ ਕੇ ਕਾਲੂ ਸਾਹਿਬ ਅਸੀਂ ਉੱਥੇ ਗਏ ਤੇ ਉੱਥੇ ਨਾ ਸਿੰਗਰ ਹੁਣ ਸ਼ੁਰੂ ਹੋਇਆ ਪੂਰੇ ਭਾਰ ਨਾਲ ਉਹਨੇ ਨਾ ਇੱਕ ਗਾਣਾ ਯਾਨੀ ਕਿ ਨਾ ਬਰਾਦਰੀ ਵਾਲਾ ਕਹਿ ਦਿੱਤਾ ਅੱਛਾ ਇੱਕ ਤੇ ਹੁਣ ਉਹਨੇ ਗਾਣਾ ਖਤਮ ਕੀਤਾ ਤੇ ਇੱਕ ਕਰੈਕਟਰ ਆਇਆ ਕਹਿੰਦਾ ਸਾਡੀ ਬਰਾਦਰੀ ਦਾ ਵੀ ਕਹੋ ਹਾਂ ਗੱਲ ਬਰਾਦਰੀਆਂ ਤੇ ਠੀਕ ਹੈ ਹੁਣ ਨਾ ਉਹਨੇ ਗਾਲਾ ਭਾਈ ਜੋੜ ਕੇ ਉਹ ਵੀ ਬਰਾਦਰੀ ਕਹਿਤੀ ਇੱਕ ਸਾਹਮਣੇ ਵੀ ਆਇਆ ਕਹਿੰਦਾ ਜੀ ਸਾਡੀ ਬਰਾਦਰੀ ਦਾ ਹੁਣ ਨਾ ਉਹਨਾਂ ਦੀ ਬਰਾਦਰੀ ਹੋਰ ਸੀ ਉਹਦੇ ਤੇ ਗਾਣਾ ਕੋਈ ਵੀ ਨਾ ਬਣੇ ਅੱਛਾ ਯਾਨੀ ਕਿ ਬਰਾਦਰੀ ਇਦਾਂ ਦੀ ਸੀਗੀ ਕਾਫੀਏ ਤੋਂ ਬਾਹਰ ਸੀ ਕਾਫੀ ਰਤੀਬ ਤੋਂ ਬਾਅਦ ਕਿ ਉਹ ਹੁਣ ਉਹਦੀ ਸੂਈ ਅੜੀ ਹੋਈ ਹੈ ਭਾਈ ਤੈਨੂੰ ਪਤਾ ਉਹ ਸ਼ਾਦੀ ਵਿਆਹ ਦੇ ਹਰ ਬੰਦਾ ਆਪਣੇ ਮੌਜ ਦੇ ਵਿੱਚ ਹੁੰਦਾ ਕਹਿੰਦਾ ਕਹਿਣਾ ਕਹਿੰਦਾ ਭਾਈ ਤੁਸੀਂ ਦੱਸ ਦਿਓ ਕਿ ਹੈ ਕਹਿੰਦਾ ਜੋ ਮਰਜ਼ੀ ਕਹਿ ਕਹਿੰਦਾ ਜਿਹੜਾ ਤੂੰ ਉਹ ਗਾਣਾ ਗਿਆ ਉਹ ਬਰਾਦਰੀ ਦਾ ਹੈ ਸੀ ਉਹ ਬਰਾਦਰੀ ਨਹੀਂ ਭਾਈ ਉਹਦੇ ਚ ਸਾਡਾ ਗਿਆ ਉਹਦੇ ਚ ਵੀ ਨਾ ਹੋਰ ਜਸਟ ਹੋ ਲੋਈ ਮਿੱਠਾ ਜੀ ਉੱਥੇ ਫਿਰ ਭਾਈ ਬਰਾਦਰੀ ਲੜਾਈ ਹੋਈ ਉੱਥੇ ਪੁਲਿਸ ਆਈ ਓਏ ਕੰਮ ਵੱਧ ਗਿਆ ਕੰਮ ਇੰਜ ਦਾ ਵਧਿਆ ਨਹੀਂ ਮੈਂ ਜ਼ਿੰਦਗੀ 'ਚ ਪਹਿਲੀ ਵਾਰੀ ਗਣਾ ਮਿੱਠਾ ਜੀ ਤੰਬੂ ਥੱਲੇ ਡਿੱਗਦਾ ਵੇਖਿਆ ਓਏ 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 ਉਤੋਂ ਖੋਲਤਾ ਹੋਣਾ ਬੱਚੇ ਨਾ 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 ਨਹੀਂ ਭੱਜ ਨਾ ਹੋ ਗਈ ਨਾ ਭੱਜ ਨਸਾਈ ਹੋ ਗਈ ਨਹੀਂ ਯਾਰ ਹਾਂ ਉਹ ਸੁਰਾਖ ਹੀ ਇੰਨੇ ਹੋ ਗਏ ਉਹਦੇ 'ਚ ਫਾਇਰਿੰਗ ਨਾ ਹਾਂਜੀ ਤੇ ਤੰਬੂ ਥੱਲੇ ਆ ਗਿਆ ਯਾਰ ਬਾਕੀ ਚਾਰੋਂ ਸਾਈਡਾਂ ਦੀਆਂ ਖਲੋ ਬਾਕੀ ਕੰਮ ਰਿਸਕੀ ਹੈ ਫੈਸਲ ਸਰ ਹੁਣ ਯਾਰ ਮੈਂ ਕਿਉਂਕਿ ਮੈਂ ਸਿਰਫ ਇਹਨਾਂ ਕਹਾਂਗਾ ਜਿਹੜੇ ਸਿੰਗਰ ਜਾਂਦੇ ਨੇ ਅਕਸਰ ਕੋਈ ਫਰਮਾਇਸ਼ ਕਰ ਦਿੰਦੇ ਨੇ ਯਾਰ ਕਿ ਭਾਈ ਪਹਿਲੇ ਮਾਜ਼ਰਤ ਕਰੋ ਯਾਰ ਮੈਂ ਕੋ ਭਾਈ ਗਾਣੇ ਮੇਰੀ ਰੂਟੀਨ ਦੇ ਨਾਲ ਮੈਂ ਗਾਣੇ ਚਲਾਣੇ ਵਿੱਚ ਆ ਗਏ ਭਾਜੀ ਮੈਂ ਪੁੱਛ ਲਾਂਗਾ ਉਹਨਾਂ ਨੂੰ ਪਹਿਲੇ ਕਿਉਂ ਮਿੱਠਾ ਜੀ ਉਹਨਾਂ ਨੂੰ ਪਹਿਲੇ ਪੁੱਛ ਕੇ ਉਹਨਾਂ ਦੀ ਰਿਕੁਆਇਰਮੈਂਟ ਕੀ ਆ ਉਰਦੂ ਗਾਣੇ ਸੁਣਨੇ ਆ ਇੰਡੀਅਨ ਸੁਣਨੇ ਆ ਪੰਜਾਬੀ ਹੁਣ ਸੁਣਨੇ ਇਹ ਗੁੱਜਰ ਦੇ ਭਾਈ ਦੀ ਸ਼ਾਦੀ ਜਦੋਂ ਹਾਂ ਇਹਨੇ ਇੱਕ ਯਾਰ ਉਹ ਭਾਈ ਜਿਹੜਾ ਸੀਗਾ ਕੀ ਸੀ ਨਾਮ ਅਵਾਨ ਅਵਾਣਾ ਵੇ ਅਕਰਮ ਅਵਾਨ ਸਾਹਿਬ ਅਕਰਮਵਾਨ ਹਮਾਰੇ ਭਾਈ ਹੈ ਉਹ ਭਾਈ ਉਹ ਇਹਨੇ ਆਵਾਨ ਦਾ ਗਾਣਾ ਭਾਈ ਦਾ ਹਾਂ ਇਹਨੇ ਵਿੱਚ ਆਵਾਨ ਹੀ ਗਈ ਹੈ ਅਵਾਣਾ ਵੇ ਅਵਾੜਾ ਨੱਚ ਲੈ ਭਾਈ ਉਹਨਾਂ ਕੋ ਰੈਡ ਸ਼ੇਡ ਸੀਗੀ ਬਲੂ ਸ਼ੇਡ ਵੀ ਸੀ ਬਲੂ ਸ਼ੇਡ ਵੀ ਸੀਗੀ ਉਹਦਾ ਕੋ ਹਰ ਸ਼ੇਡ ਦਾ ਸਿਸਟਮ ਸੀ ਉਰੇ ਜਦੋਂ ਛੱਡ ਕੇ ਵਾਣਾ ਵੇ ਉਹ ਤਾਂ ਪੂਰਾ ਸ਼ੇਡ ਕਾਰਡ ਲੈ ਕੇ ਫਿਰਨੇ ਸੀ ਪੂਰਾ ਉਹ ਹਰ ਕਿਸਮ ਦਾ ਸ਼ੇਡ ਕਾਰਡ ਨਹੀਂ ਲੇਕਿਨ ਮੈਂ ਗੋਜਰੇ ਪ੍ਰੋਗਰਾਮ ਦੇਖਿਆ ਵਾ ਐ ਤਕਰੀਬਨ ਕੋਈ 8-10 ਸਾਲ ਪਹਿਲੇ ਦੀ ਗੱਲ ਵਾ ਕਿ ਯਾਰ ਸਿੰਗਰ ਲੱਭਾ ਹੀ ਨਹੀਂ ਓ ਭਾਈ ਨਹੀਂ ਓ ਯਾਰ ਦੇ ਲੈ ਨਹੀਂ ਗਾਉਣ ਵਾਸਤੇ ਲੱਭਾ ਸਿੰਗਰ ਅੱਛਾ ਹਾਂ ਮੁੜ ਕੇ ਨਹੀਂ ਲੱਭਾ ਗਾਉਣ ਵਾਸਤੇ ਇੱਕ ਵਾਰੀ ਗਿਆ ਵਾ ਇੱਕ ਵਾਰੀ ਗਿਆ ਮੁੜ ਕੇ ਲੱਭਾ ਯਾਰ ਹਾਂ ਉਹ ਸਾਰਾ ਨਾ ਸਿਸਟਮ ਮੰਜਾ ਸਿਸਟਮ ਦੇ ਸਾਰੇ ਬੈਠੇ ਆ ਪੂਰਾ ਤੇ ਪੂਰੇ ਰੱਖ ਰਖਾਅ ਸਿਸਟਮ ਹੈ ਬੈਗ ਪੇ ਨੋਟਾਂ ਵਾਲੇ ਤੇ ਸਿੰਗਰ ਉਹ ਜਿੱਦਾਂ ਹਲਕਾ ਜਿਹਾ ਆ ਜਾਂਦਾ ਨਾ ਕਿ ਯਾਰ ਕੋਈ ਧੁਰਵੇਂ ਮੈਂ ਉਧਰ ਨੂੰ ਹੋ ਜਾਵਾਂ ਕਿਤੇ ਪਾਰਟੀਆਂ ਦੋ ਬੈਠੀਆਂ ਸੀ ਸਿੰਗਰ ਹੋਣੀ ਉਧਰੋਂ ਕਿਤੇ
ਸ਼ੇਡ ਜ਼ਿਆਦਾ ਵੱਡਾ ਬਿਲੂ ਸ਼ੇਡ ਚੱਲ ਗਿਆ ਉਧਰੋਂ ਚਲੇ ਗਏ ਸਿੰਗਰ ਸਾਹਿਬ ਉਧਰ ਉਹ ਹੁਣ ਲਾਗਤ ਪਾਈ ਸੀਗੀ ਉਹਨੇ ਗੁੜ ਤੋਂ ਫੜਿਆ ਨੂੰ ਕਿ ਯਾਰ ਸਾਡਾ ਭਾਊ ਬੈਠਾ ਹੀ ਸਾਡੇ ਭਾਊ ਦਾ ਖਿਆਲ ਕਰ ਸਾਡੇ ਭਾਊ ਦੇ ਨਾਂ ਦੇ ਗਾਣੇ ਭਾਊ ਦੇ ਨਾਂ ਦਾ ਕੋਈ ਗਾਣਾ ਨਹੀਂ ਆ ਭਾਜੀ ਲੈ ਵੀ ਅੱਜ ਤੱਕ ਬੰਦੇ ਦੱਸਦੇ ਗੋਜਰੇ ਉਹ ਸਿੰਗਰ ਹੀ ਨਹੀਂ ਲੱਭਾ ਅਗਲੇ ਦਿਨ ਹਜੇ ਤੱਕ ਚੱਕ ਲਿਆ ਉਹਨਾਂ ਨੇ ਇਹਦਾ ਗੋਜਰੇ ਦਾ ਵਾਕਿਆ ਓਏ ਮੱਕੋਣੇ ਦਾ ਵਾਕਿਆ ਨਹੀਂ ਗੋਜਰੇ ਦਾ ਵਾ ਤੂੰ ਉੱਥੇ ਗੋਣਾ ਵਾ ਜਾ ਕੇ ਬਸ ਮੈਂ ਤੈਨੂੰ ਕਹਿ ਤਾ ਨਾ ਯਾਰ ਮੇਰੀ ਗੱਲ ਮੈਂ ਤੁਹਾਨੂੰ ਗੱਲ ਦੱਸਦਾ ਪ੍ਰੋਗਰਾਮ ਉਹਨਾਂ ਨੂੰ ਨਹੀਂ ਆਣਾ ਵਾ ਜਾਨੇ ਆਪਣੇ ਤਰੀਕੇ ਤੇ ਲੇਕਿਨ ਉਹਨੇ ਪਿੱਛੇ ਉਹ ਗਾ ਕੇ ਤੇ ਚੱਲ ਜਾਏਗਾ ਬਸ ਗੱਲ ਕਰ ਯਾਰ ਚਲੋ ਮੈਂ ਪੁੱਛ ਲਾਂਗਾ ਸਕਿਉਰਟੀ ਭਾਈ ਦੱਸੋ ਲੇਕਿਨ ਇਹਨੂੰ ਵਾਲ ਕਰਾਉਣੇ ਪੈਣੇ ਉੱਥੇ ਇੱਕ ਸਿਰੇ ਫਿਰਿਆ ਬੰਦਾ ਉਹਨੂੰ ਵੱਡੇ ਵਾਲ ਪਸੰਦ ਘਟਾ ਲਾਂਗਾ ਮੈਂ ਉਹ ਘਟਾ ਲੈ ਦਾਨਿਸ਼ ਸਿਕਿਉਰਿਟੀ ਕਹਦੀ ਇਹਨੂੰ 2 ਦਿਆ ਰੱਖ ਦਈਏ ਹੁਣ ਸਿਕਿਉਰਿਟੀ ਨਹੀਂ ਇਹ ਬੜਾ ਰਿਸਕੀ ਹੁੰਦਾ ਕੰਮ ਯਾਰ। ਇੱਥੇ ਸਭ ਤੋਂ ਪਹਿਲੇ ਨੰਬਰ ਤੇ ਨਾ ਯਾਰ ਕਈ ਲੋਕ ਨਾ ਬੜਾ ਕਮਤਰ ਜਿਹਾ ਸਮਝਦੇ ਯਾਰ। ਹਾਂਜੀ ਹਾਂਜੀ ਫਨਕਾਰ ਬੜੇ ਹਸਾਸ ਹੁੰਦੇ ਆ ਕਾਰ ਬਿਲਕੁਲ ਬੜੇ ਯਾਨੀ ਕਿ ਮਲਾਈ ਆਦਮੀ ਲੇਕਿਨ ਇਹ ਸਭ ਨੇ ਨਾ ਇੱਕ ਕਰੈਕਟਰ ਯਾਰ ਮਿੱਠੇ ਜੀ ਫੰਕਸ਼ਨ ਇੱਕ ਮੂੰਹ ਭੁੱਲਣਾ ਨਹੀਂ ਮੈਂ ਅੱਲਾ ਮਾਫੀ ਦੇਵੇ ਕਹਿਣਾ ਨਹੀਂ ਚਾਹੀਦਾ। ਭਾਈ ਜਾਨ ਮੈਂ ਮਸੀਂ ਫੰਕਸ਼ਨ ਆਇਆ ਭਾਈ ਉਹ ਸਿੰਗਰ ਹੁਣ ਗਾਣ ਡਿਆ ਆਪਣੀ ਮੌਜ ਦੇ ਵਿੱਚ ਤੇ ਹੁਣ ਇੱਕ ਵੱਡਾ ਕਰੈਕਟਰ ਛੋਟਾ ਨਹੀਂ ਵੱਡਾ ਕਰੈਕਟਰ ਉਹ ਰੋਕਦਾ ਨਹੀਂ ਹੁੰਦਾ ਉਹ ਰੋਕੋ ਨਹੀਂ ਉਹ ਤੇ ਬੰਦ ਸਾਰਾ ਜਾਨੀ ਕਿ ਉਹਦਾ ਬੋਲਣ ਦਾ ਸਟਾਈਲ ਆ ਸੀਗਾ ਉਹਦਾ ਬੋਲਣ ਦਾ ਸਟਾਈਲ ਸੀ ਕਿ ਕਿਸੇ ਨੇ ਉਹਨੇ ਗੱਲ ਸੁਣਾਣੀ ਸੀ ਨਾ ਤੇ ਹੁਣ ਨਾ ਸਾਰੇ ਆਪਣੀ ਮਸਤੀ ਦੇ ਵਿੱਚ ਅਸੀਂ ਸਟੇਜ ਤੇ ਬੈਠੇ ਹੋਏ ਆ ਮੈਂ ਯਾਨੀ ਕਿ ਮੈਂ ਮੇਰੇ ਨਾਲ ਇੱਕ ਬੜਾ ਵੱਡਾ ਕਾਮੇਡੀਅਨ ਸੀ ਯਾਨੀ ਕਿ ਉਹਨੇ ਨਹੀਂ ਦਾ ਤੇ ਸਨਾਟਾ ਪੈ ਗਿਆ ਸਟਾਪ ਇਟ ਤੇ ਕਰੈਕਟਰ ਕਹਿੰਦਾ ਭਾਈ ਜਿਹੜੀ ਯੁਗਤ ਨਹੀਂ ਕੀਤੀ ਇਹਨੂੰ ਦੁਬਾਰਾ ਕਰੀ ਜ਼ਰਾ ਜਿਹੜੀ ਯੁਗਤ ਕੀਤੀ ਹੈ ਨਾ ਉਹ ਦੁਬਾਰਾ ਕਰੀ ਜ਼ਰਾ ਮੈਂ ਕਿਹਾ ਚਾਹੀ ਅਸੀਂ ਫਿਰ ਰਿਪੀਟ ਯੁਗਤ ਕੀਤੀ ਕਰਨੀ ਪਈ ਤੁਹਾਨੂੰ ਕਰਨੀ ਪੈਣੀ ਸੀ ਫਿਰ ਕੌਣ ਸਿੰਗਰ ਆਇਆ ਤੇ ਹੁਣ ਨਾ ਭੰਗੜੇ ਪਾਉਂਦੇ ਤੇ ਇਹ ਉਹ ਗਾਣੇ ਇਹ ਉਹ ਟੂ ਤਲਾਕ ਹਰ ਕਿਸਮ ਦੇ ਉਹਨੇ ਫਿਰ ਸਾਰੇ ਸਨਾਟੇ ਫੰਕਸ਼ਨ ਸਨਾਟੇ। ਹਾਂਜੀ ਜੋਈ ਸਾਹਿਬ ਮੁਕੇਸ਼ ਦਾ ਗਾਣਾ ਸੁਣਾ ਮੁਕੇਸ਼ ਦਾ ਉਹ ਬੰਦ ਕਰਾਤਾ ਪਹਿਲਾਂ ਆ ਲੋਟ ਕੇ ਆ ਜਾ ਮੇਰੇ ਮੀਤ ਲੈ ਉਹ ਮੀਤ ਹੁਣ ਵਿਚਾਰਾ ਉੱਥੇ ਉਹਨੂੰ ਵਿਚਾਰੇ ਨੂੰ ਆਂਦਾ ਨਹੀਂ ਅੱਖਾਂ ਵੀਟ ਹੋ ਜਾਣਾ ਤੇ ਉਹਨੇ ਉਹ ਸਰਾਇਕੀ ਸਿੰਗਰ ਸੀ ਉਹਨੇ ਭਾਈ ਬੜੀ ਮੁਸ਼ਕਲ ਦੇ ਨਾਲ ਆਣਾ ਇੱਕ ਅੰਤਰਾ ਉਹਨੇ ਸੁਣਿਆ ਕਿਤੇ ਉਹਨੇ ਸੁਣਾਇਆ ਲੋਟ ਕੇ ਆ ਜਾ ਮੇਰੇ ਫਿਰ ਉਸ ਤੋਂ ਬਾਅਦ ਫਿਰ ਇੱਕ ਭੰਗੜੇ ਦਾ ਗਾਣਾ ਹੋਇਆ ਫਿਰ ਉਹਨੇ ਫਿਰ ਸੁਣਾਇਆ ਹਾਂਜੀ जोगी हम तो लुट गए तेरे प्यार में तुझको खबर कब होगी मैडम लता दा कहते ये सुनाओ ਉਹਨੂੰ ਨਹੀਂ ਆਇਆ ਉਹਨਾਂ ਨੇ ਸਿੱਧਾ ਡਸ ਉਹ ਅੱਛਾ ਆ ਗਿਆ ਯਾਦ ਤੁਹਾਨੂੰ ਯਾਦ ਆ ਗਿਆ ਯਾਦ ਬੇਟਾ ਜੀ ਤੁਸੀਂ ਜਦੋਂ ਨਾਲ ਸੀਗੇ ਬਿਲਕੁਲ ਆਹੋ ਤੇ ਉਹ ਮੋਢੇ ਤੇ ਫੈਰ ਵੱਜਾ ਦੱਸ ਉਹਦੇ ਮਾਂ-ਬਾਪ ਕਿੱਦਾਂ ਰੋਏ ਸਿੰਗਰ ਦੇ ਯਾਰ ਖੁਦਾਰਾ ਅਗਰ ਫੈਰ ਹੀ ਮਾਰਨਾ ਹੁੰਦਾ ਕਾਹਤੋਂ ਬੁਲਾਉਂਦੇ ਆ ਯਾਰ ਸਹੀ ਗੱਲ ਹੁਣ ਵੇਖ ਹੁਣ ਸਾਡਾ ਇੱਕ ਕਰੈਕਟਰ ਤੁਹਾਨੂੰ ਪਤਾ ਕੱਲ ਸਾਡੇ ਇੱਕ ਕਰੈਕਟਰ ਦੀ ਫਲੈਟ ਵੀ ਆ ਹਾਂ ਉਹ ਜਾ ਰਿਹਾ ਉਹ ਹੈ ਵੀ ਉਦਾਂ ਦੀ ਜਿੱਥੇ ਜਾ ਰਹੇ ਨਾ ਉੱਥੇ ਨਹੀਂ ਐਡਾ ਸਿਸਟਮ ਹੈ ਉੱਥੇ ਮਾਰਦੇ ਨਹੀਂ ਉੱਥੇ ਵੀ ਹੋ ਜਾਂਦਾ ਕਿ ਬਸ ਇੱਕ ਬਾਰ ਦਰਵਾਜ਼ਾ ਖੋਲ ਤੋਂ ਚੂਰੀ ਮਾਰ ਕੇ ਉਹ ਵੀ ਹੋ ਸਕਦਾ ਵਾ ਲੇਕਿਨ ਇਹ ਰਿਜ਼ਕ ਆ ਨਾਲੇ ਰਿਜ਼ਕ ਨਹੀਂ ਬੰਦੇ ਉਹ ਇਲਾਕਾ ਵੀ ਇਦਾਂ ਦਾ ਵਾ ਮਿੱਠੇ ਨਹੀਂ ਉਹ ਇਲਾਕਾ ਨੁਕਣੇ ਦਾ ਇਲਾਕਾ ਵੀ ਇਦਾਂ ਦਾ ਲੇਕਿਨ ਇਹਦੀ ਜ਼ਿੰਮੇਵਾਰੀ ਮੇਰੀ ਆ ਤੂੰ ਕੋਈ ਹਰਕਤ ਨਾ ਕਰੀ ਆ ਜਿਹੜਾ ਤੂੰ ਗਾਣਾ ਗਾ ਕੇ ਜਦੋਂ ਉਹ ਸਾਹਮਣੇ ਹੁੰਦਾ ਢੋਲਕ ਵਾਲਾ ਹਾਂ ਇੰਜ ਨਹੀਂ ਕਰਨਾ ਮੈਂ ਇਹਨੂੰ ਨਿਕਲ ਜਿਵੇਂ ਲਾ ਲਓ ਡੱਬਿਆਂ ਬੇਟਾ ਪਰ ਜੀ ਫੈਸਲ ਸੌਰੀ ਜ਼ਿੰਮੇਵਾਰੀ ਤੇ ਲੈਣ ਵਾਲਾ ਕਿ ਚੀਠ ਆ ਕੇ ਕੋਈ ਵੀ ਨਹੀਂ ਆਉਂਦਾ ਚੀਠਾ ਤੂੰ ਜਾਣਾ ਤੂੰ ਭੱਜਣਾ ਲੱਭਣਾ ਨਹੀਂ ਉੱਥੇ ਸਾਡੇ ਨਾ ਬੇਟਾ ਜੀ ਉਹਨੇ ਪੈਸੇ ਦਿੱਤੇ ਉਹਨਾਂ ਨੇ ਤੇ ਪੈਸੇ ਹੁਣ ਉਹਨੂੰ ਸੀਨਾ ਦੇਣਾ ਵਾ ਜਿੰਨੀਆਂ ਮਰਜ਼ੀ ਗੋਲੀ ਛੱਡੀ ਤੂੰ ਉਹਨਾਂ ਦੇ ਪੈਸੇ ਭਰਾਵਾ ਸਾਡਾ ਇੱਕ ਬਹੁਤ ਵੱਡਾ ਫਨਕਾਰ ਨਾ ਨਹੀਂ ਮੈਂ ਉਹਦਾ ਲੈਣਾ ਮਿੱਠੇ ਲੇਕਿਨ ਮੈਂ ਦੱਸਾਂ ਸ਼ਹਿਰ ਵੀ ਨਹੀਂ ਦੱਸਣਾ ਦੱਸਾਂ ਐਡ ਦਿਨ ਫੇਰ ਭੇਜੇ ਉਹ ਵੈਰ ਨਹੀਂ ਵੱਜਾ ਤੇ ਉਹ ਜਿਹੜਾ ਉਹਦਾ ਵਿਚਾਰਾ ਗਾਂਡੇ ਕਿਸੇ ਨੇ ਫਰਮਾਇਸ਼ ਕੀਤੀ ਇੱਕ ਕਰੈਕਟਰ ਨਵਾਜ਼ ਅੰਜਮ ਸਾਹਿਬ ਨੇ ਆਪਣਾ ਦੋੜਾ ਕੀਤਾ ਜਿਵੇਂ ਮੈਂ ਕੁਆਨ ਰਵਾਇਆ ਇਨਸ਼ਾਅੱਲਾ ਮੈਂ ਉਹਨਾਂ ਨੂੰ ਭਾਈ ਐਡੀ ਕਲੈਪ ਹੋਈ ਇੱਕ ਕਰੈਕਟਰ ਨੇ ਨਜ਼ਰ ਕੀਤੀ ਉਹਨੂੰ ਨਾਲ ਦੇ ਕਰੈਕਟਰ ਨੂੰ ਹੋਣਾ ਉਹਨੂੰ ਵੀ ਪਤਾ ਕਿ ਨਜ਼ਰ ਹੋਣ ਡਈ ਉਹਨੇ ਹੁਣ ਸ਼ੁਰੂ ਕੀਤਾ ਅੱਲਾ ਮੁਲਕ ਤੂੰ ਸੋਹਣੀ ਅੱਖ ਦਿੱਤੀ ਠੀਕ ਹੈ ਜੀ ਮਿੱਠਾ ਜੀ ਕਰੈਕਟਰ ਇੱਕ ਸਟੇਜ ਤੇ ਆਇਆ ਉਹਨੇ ਉਹਨੂੰ ਜਫਾ ਪਾ ਕੇ ਨਾ ਐ ਥੱਲੇ ਸੁੱਟਿਆ ਥੱਲੇ 3-4 ਜਣਿਆਂ ਨੇ ਕੈਪਚਰ ਕੀਤਾ ਲੈ ਗਏ ਤੇ ਉਹਨੂੰ ਬਾਹਰ ਲੈ ਗਏ ਆਹੋ ਚੱਡਾ ਮਾਰਦੇ ਲਗੇ ਉਹਨੂੰ ਕਹਿੰਦੇ ਤੈਨੂੰ ਪਤਾ ਹੈ ਕਿ ਅੱਲਾ ਦਿੱਤਾ ਲੋਣੇ ਵਾਲਾ ਸਾਹਿਬ ਕੌਣ ਨੇ ਵਾਹ ਵੱਡੀ ਦੁਨੀਆ ਇੱਕ ਵਾਰੀ ਉਹਨਾਂ ਨਾਲ ਕਲੈਪ ਹੋ ਜਾ ਯਾਰ ਕਹਿੰਦਾ ਅਸੀਂ ਉਹਨਾਂ ਨੂੰ ਇੰਨਾ ਲਾਈਕ ਕਰਦੇ ਹਾਂ ਇੰਨਾ ਕਰਦੇ ਤੇਰੀ ਜ਼ਰੂਰਤ ਕਿੱਦਾਂ ਹੋਈ ਉਹਨਾਂ ਦਾ ਡੋੜਾ ਖਰਾਬ ਕਰਨ ਦੀ ਸਹੀ ਗੱਲ
ਉਹ ਫਿਰ ਕਰੈਕਟਰ ਨੇ ਕਿਹਾ ਭਾਈ ਜੀ ਕੱਲ ਤੋਂ ਨਹੀਂ ਕਹਾਂਗਾ। ਕਹਿੰਦਾ ਨਹੀਂ ਕੱਲ ਤੋਂ ਕਿਉਂ, ਤੂੰ ਸਾਰੀ ਜ਼ਿੰਦਗੀ ਲਈ ਨਹੀਂ ਕਹੇਗਾ। ਕਹਿੰਦੇ ਦੀਵਾਰ ਜੁੜੇ ਹਾਲਾਤ ਨਹੀਂ ਜਵਾਨੇ ਨਹੀਂ ਸੀ, ਸਿਰਫ ਜ਼ੁਬਾਨ ਕੱਟੀ ਸੀ ਉਹਨੇ। ਉਹ ਪਤਾ ਨਹੀਂ ਕਿਹੜਾ ਪਿੰਡ, ਤੂੰ ਕਿਹੜਾ ਪਿੰਡ ਦੱਸਦਾ? ਅਣਿੰਜਾ ਚੱਕ। ਅਣਿੰਜਾ ਦੇ ਵਿੱਚ 2 ਗਰੁੱਪਾਂ 'ਚ ਤਸਾਦਮ ਹੋਇਆ, ਸਿੰਗਰ ਮਾਰਿਆ ਗਿਆ ਵਿਚਾਰਾ। ਟੋਬੇ। ਮਾਂ ਦਾ ਕੱਲਾ ਸਿੰਗਰ ਸੀ ਯਾਰ ਵਿਚਾਰਾ। ਉਹ ਭਾਈ ਇਹ ਗੱਲ ਏਦਾਂ ਹੋਈ, ਸੋਨੇ ਕਿ ਸਾਡੇ ਘਰ ਤੱਕ ਆਵਾਜ਼ ਨਾ ਆਵੇ। ਹੁਣ ਘਰ ਤਾਂ ਲੱਗੇ ਸੀ, ਸਾਊਂਡ ਸਿਸਟਮ ਤੇ ਆਵਾਜ਼ ਜਾਣੀ ਹੈ। ਉਹਨਾਂ ਨੇ ਮੁੜ ਕੇ ਸਾਊਂਡ ਸਿਸਟਮ ਲਾਤਾ, ਉਹਨੇ ਕਿਹਾ ਭਾਈ ਇਹ ਲੱਗਣਾ ਹੀ ਲੱਗਣਾ। ਉਹਨਾਂ ਨੇ ਤਾਂ ਕੁਝ ਨਹੀਂ ਕਿਹਾ। ਨਹੀਂ ਇਹ ਨਹੀਂ ਸੀ ਹੋਇਆ, ਉਹ ਵਿੱਚੋਂ ਕਿਸੇ ਨੇ ਫਰਮਾਇਸ਼ ਕੀਤੀ ਗਾਣੇ ਦੀ, ਛੰਨੋ ਕੀ ਆਂਖ ਮੇਕਰ ਉਹਨਾਂ ਦੀ ਕੁੜੀ ਦਾ ਨਾਮ ਕਿਸੇ ਦੇ ਬੇਗਮ ਦਾ ਨਾਮ ਸੀਗਾ। ਹਾਂ ਛੰਨੋ। ਉਹ ਕਰੈਤ ਖਾ ਗਿਆ। ਉੱਤੋਂ ਨੋਨੀ ਹੈਗਾ ਚੇਜ਼ੇਬਾਜ਼ ਟਾਈਪ, ਇਦਾਂ ਦਾ ਹੀ ਇੱਕ ਵਾਕਿਆ ਹੋਇਆ ਸਰਗੋਦੇ ਵਾਲੀ ਸਾਈਡ ਸੀ। ਬਲਵਾਲ ਸਿੰਗਰ ਨੂੰ ਨਾ ਉਹਨਾਂ ਨੇ ਫਰਮਾਇਸ਼ ਕੀਤੀ ਕਿ ਯਾਰ ਆ ਗਾਣਾ ਸੁਣਾ ਦੇ, ਤੇ ਉਹਨੇ ਚੇਜ਼ੇ ਚ ਕਹਿਤਾ ਕਿ ਆਪਣੀ ਗੱਡੀ ਚ ਸੁਣ ਲਿਓ ਤੁਸੀਂ ਲਾ ਕੇ। ਓਹ ਗੱਡੀ 'ਚ ਲੈ ਗਏ ਸੀ ਜਿਹਦੀ ਸਮਾਲ ਸਟੇਟ ਤੋਂ ਲਾਈ ਸੀ ਆਪਣੀ। ਓਏ ਯਾਰ ਤੇ ਬੰਨਤਾ ਨੋਨੀ ਤੇ ਫਿਰ ਸਿੰਗਰ ਆ, ਅਸੀਂ ਮਤਲਬ ਕਾਮੇਡੀਅਨ, ਸਾਨੂੰ ਭੱਜਣਾ ਪੈ ਗਿਆ ਸੀ। ਗਾਣਾ ਸ਼ੁਗਵਾ ਵਾ ਮਤਲਬ ਇਹਨੇ ਮੈਨੂੰ ਭੇਜਿਆ ਸੀ ਕਿਤੇ ਈਵੈਂਟ ਤੇ, ਉੱਥੇ ਹੋਰ ਵੀ ਆਰਟਿਸਟ ਸੀ ਬਾਈ ਫੈਸਲ ਦੇ, ਮਤਲਬ ਸਾਰੇ ਜਾਣਦੇ ਆ। ਕੀ ਹੋਇਆ ਸੀ? ਤੁਹਾਨੂੰ ਮਿੱਠਾ ਜੀ ਅੱਧਾ ਘੰਟਾ ਅਸੀਂ ਨੱਠੇ ਉੱਥੋਂ, ਉੱਥੇ ਨਹੀਂ ਬਦਮਾਸ਼ ਅੱਧਾ ਘੰਟਾ ਨੜਦੇ ਨੇ ਬਾਬੇ, ਕਿਸੇ ਨੇ ਉੱਥੇ 3 ਘੰਟੇ ਸੀ ਇੱਕ। ਨਹੀਂ 2 ਜਣਿਆਂ ਨੇ ਸ਼ਰਾਬ ਪੀਤੀ ਸੀ। ਉਹ ਕਹਿੰਦਾ ਸੀ ਆਹ ਲਾ ਲਾ, ਉਹ ਕਹਿੰਦਾ ਸੀ ਆਹ ਲਾ ਲਾ। ਉਹ ਭਾਈ ਐਂਡ ਤੇ ਉਹਨੇ ਆਣ ਕੇ ਠਸ਼ ਸਾਰੇ ਹੀ ਭੱਜ ਗਏ ਸੀ ਤੰਬੂ, ਸਿਰਫ ਰਿਸ਼ਤੇਦਾਰ ਬਚੇ ਸੀ ਉਹਨਾਂ ਦੇ। ਜਦ ਕਿ ਇਹ ਮਹਿਮਾਨ ਦੂਸਰੇ ਬਾਹਰ ਆਏ ਤਾਂ ਉਹ ਵੀ ਨਿਕਲ ਗਏ। ਤੁਹਾਨੂੰ ਲੱਗਦਾ ਹੋਵੇ ਕਿ ਝੂਠ ਬੋਲਣੇ ਯਾਰ। ਮੈਂ ਇੱਕ ਪਹਿਲੇ ਵਾਕਿਆ ਸੁਣਿਆ ਨਾ, ਬਾਬਾ ਜੀ ਦਾਰੂ ਪੀ ਕੇ ਪੀਰ ਦੇ ਮੇਲੇ ਦੇ ਪੀ, ਉਹ ਮੱਲੇਦਾਰ ਆਪਣੇ ਇਕਬਾਲ ਵੀ ਤੂੰ ਜਾਣਦਾ ਵਾ। ਹਾਂਜੀ ਉਹ ਗਾਣਾ ਗਾਇਆ ਤੇ ਉਹਨੇ ਉਹ ਰੋਏ ਉੱਥੇ ਚੱਲ ਤਲਵਾਦਾ ਤੋਂ ਉਹਨੂੰ ਭੇਜ। ਉਸ ਤੋਂ ਬਾਅਦ ਚ ਇੱਕ ਇਕਬਾਲ ਲਿਆਉਣਾ ਸੀ, ਉਹਨੂੰ ਲੈ ਕੇ ਆ, ਉਹਨੂੰ ਮੈਂ ਨੂੰ ਕਹਿੰਦਾ ਉਹ ਵਾਜਾ ਛੱਡ ਕੇ ਲਓ ਬਾਸ ਨੂੰ ਲੈ ਕੇ ਆਉਣਾ। ਉਹ ਯਾਰ ਇੱਕ ਵੱਡਾ ਮੇਲਾ ਸੀਗਾ, ਤੇ ਉਹ ਜਿਹੜਾ ਗੱਦੀ ਨਸ਼ੀਨ ਸੀ ਨਾ, ਉਹਨੂੰ ਸਾਨੂੰ ਗਾਈਡ ਕੀਤਾ ਗਿਆ ਕਿ ਯਾਰ ਇਹਨੂੰ ਬਾਬਾ ਜੀ ਨਹੀਂ ਕਹਿਣਾ ਕਿਸੇ ਨੇ। ਹਾਂਜੀ ਬਾਬਾ ਜੀ ਤੂੰ ਖਿੱਚਦੇ ਨੇ। ਬਾਬਾ ਜੀ ਕਹਿਣਾ ਬਾਬਾ। ਹਾਂਜੀ ਹੁਣ ਪਰਫਾਰਮੈਂਸ ਕਰਨ ਵਾਸਤੇ ਅਸੀਂ 3 ਕਰੈਕਟਰ ਗਏ, ਤੇ ਮੇਰੇ ਨਾਲ ਸ਼ਹਜ਼ਾਦ ਕਪੂਰ ਕਹਿੰਦਾ ਬਾਬਾ ਜੀ ਜਾਤਪਨ ਉਹਨੇ ਫਿਰ ਜਾਲ ਦਿੱਤੀ ਵੇ। ਉਹਨੇ ਭਾਈ ਪਹਿਲੇ ਨੰਬਰ ਤੇ ਜਿਹੜਾ ਸਪੀਕਰ ਨਹੀਂ ਹੁੰਦਾ ਬੜਾ ਖੂਬਸੂਰਤ, ਯਾਨੀ ਕਿ ਪ੍ਰੀ ਸੀ, ਉਹਨੇ ਪ੍ਰੀ ਦੇ ਪੈਟਰੋਲ ਸੁੱਟ ਕੇ ਅੱਗ ਲਾਤੀ। ਠੀਕ ਹੈ, ਫਿਰ ਅਸੀਂ ਕਾਮੇਡੀਅਨ ਯਾਨੀ ਕਿ ਤਿੰਨੇ ਸਹਿਮ ਕੇ ਖਲੋਤੇ ਹੋਏ ਆ। ਉਹ ਥੱਲੇ ਯਾਨੀ ਕਿ ਗਿਆ ਤੇ ਉਹਨੇ ਸਿੰਗਰ ਨੂੰ ਫੜਿਆ, ਸਿੰਗਰ ਨੂੰ ਉੱਤੇ ਲੈ ਕੇ ਆਇਆ। ਬਹੁਤ ਮਾੜਾ ਹਾਲ ਕੀਤਾ ਉਹਨੂੰ ਅੱਲਾ। ਯਾਰ ਪਰੇਸ਼ਾਨ ਯਾਰ ਜੋ ਮੇਰੀ ਗੱਲ ਸੁਣ ਫੈਸਲ ਭਾਈ, ਮੈਂ ਗੱਲ ਕਰਦਾ, ਕਹਿੰਦੇ ਜਿੱਦਾਂ ਦੇ ਮਰਜ਼ੀ ਹੋਣ, ਮਤਲਬ ਠੀਕ ਨੇ ਭਾਈ, ਉਹ ਵੀ ਸਾਡੇ ਭਾਈ ਨੇ, ਅਸੀਂ ਵੀ ਇਹਨਾਂ ਦੇ ਭਾਈ ਆ, ਇਹ ਵੀ ਸਾਡਾ ਭਾਈ ਆ, ਲੇਕਿਨ ਐਜ਼ ਏ ਗਰੰਟਡ ਮੈਂ ਇਹਦਾ ਕਰਕੇ ਨਹੀਂ ਇਹਦੀ ਗਾਰੰਟੀ ਕਿਨੇ ਯਾਰ ਮੇਰੀ ਸੁਣ ਭਾਈ, ਮੈਂ ਤੇਰੀ ਸਿਰਫ ਗੱਲ ਕਰਾਈ ਆ, ਗਾਰੰਟੀ ਗਾਉਣਾ ਤੂੰ ਚੰਗਾ ਗਾਏਗਾ ਤੇ ਭਾਈ ਤੂੰ ਚੰਗਾ ਹੋ ਜਾਊਗਾ। ਚੰਗਾ ਹੈਗਾ ਤੇ ਚੰਗਾ ਵਾ, ਠੀਕ ਆ। ਤੇ ਮਾੜਾ। ਮਗਰ ਚੰਗਾ ਗਾਉਣ ਦੀ ਮੇਰੀ ਗਾਰੰਟੀ ਨਹੀਂ ਹੈਗੀ। ਭਾਈ ਸੌਰੀ ਨਾ ਹੁੰਦੀ, ਮੈਂ ਤੇਰੀ ਗੱਲ ਕਲੀਅਰ ਕਰਦਾ ਪੁੱਤ। ਤੂੰ ਗੱਲ ਹੁੰਦੀ ਹੋਸ਼ ਜ਼ਮਾਨਤ ਹੁੰਦੀ ਹੋਸ਼ੋ ਹਵਾਸ ਦੀ। ਮੈਂ ਹੁਣ ਹੋਸ਼ੋ ਹਵਾਸ 'ਚ ਬੈਠਾ ਵਾਂ ਨਾ, ਮੈਂ ਉਹਦੀ ਚੱਲ ਠੀਕ ਹੈ, ਕੱਲ ਤੂੰ ਕਹਿਣਾ ਕੋਈ ਨਾ ਸੁਣ ਲੈਣ ਤੇਰਾ, ਤੂੰ ਕਹਿਤਾ ਓਕੇ। ਜਦੋਂ ਪੀ ਅਗਲੇ ਨੇ ਦਾਰੂ ਲੈਣੀ ਆ, ਓਏ ਤੂੰ ਸੁਣਿਆ ਨਹੀਂ, ਬਜ਼ੁਰਗ ਅਕਸਰ ਕਹਿੰਦੇ ਹੁੰਦੇ ਚੱਲ ਮਾਫ ਕਰ ਦੇ, ਉਹਨੂੰ ਪਤਾ ਨਹੀਂ ਲੱਗਾ। ਹਾਂ ਇਹ ਜਿਹੜਾ ਲਮਹਾ ਹੁੰਦਾ ਨਾ, ਉਹ ਯਾਨੀ ਕਿ ਚੱਲ ਪੁੱਤਰ ਗਲਤੀ ਹੋ ਗਈ, ਪਤਾ ਨਹੀਂ ਲੱਗਾ। ਫਿਰ ਮੈਂ ਜਾਣਾ ਜੀ ਗਰੰਟੀ ਦੇ ਆ, ਫਿਰ ਮੈਂ ਨਹੀਂ ਜਾਊਂਗਾ ਭਾਈ। ਬਾਕੀ ਉਹ 10,000 ਮੈਂ ਤੇਰਾ ਉੱਥੇ 10,000 ਉਹਨੇ ਪੈਸੇ ਬੜੇ ਸਾਡਾ ਮੌਕਾ ਫੇਰ ਵਾ ਕਿ ਤੈਨੂੰ ਜਾਣਾ ਚਾਹੀਦਾ, ਤੇਰਾ ਫਿਊਚਰ ਅੱਗੋਂ ਸਾਨੂੰ ਨਾ ਫਨਾਸ਼ ਬ੍ਰਾਈਟ ਨਜ਼ਰ ਆ ਰਿਹਾ ਵਾ। ਤੈਨੂੰ ਜਾਣਾ ਚਾਹੀਦਾ ਵਾ। ਯਾਰ ਅਸੀਂ ਜੋ ਵੀ ਕੀਤਾ ਸ਼ੁਗਰ ਨਾ ਤੇਰੀ ਵੀ ਦੱਸ ਦੇਣਾ ਵੀ ਸ਼ੁਗਰ ਮੇਲਾ ਕੀਤਾ 10,000 ਇੰਜੋਏ ਸ਼ੁਕਰ ਮੇਲਾ ਯਾਰ ਸ਼ੁਗਰ ਮੇਲਾ ਸੀ ਸਾਰਾ। ਯਾਰ ਸਾਰਾ ਇੱਕ ਤੇ ਸਭ ਤੋਂ ਪਹਿਲੇ ਨੰਬਰ ਤੇ ਸਾਰਾ ਸ਼ੁਗਰ ਮੇਲਾ ਸੀਗਾ। ਦੂਸਰੇ ਨੰਬਰ ਤੇ ਨਹੀਂ, ਉਹ ਚੰਡ ਸ਼ੁਗਰ ਵਾਲੀ ਨਹੀਂ ਸੀ ਭਾਜੀ। ਦੂਸਰੇ ਨੰਬਰ ਤੇ ਕਸਮ ਵਾਲੀ ਗੱਲ ਮੈਨੂੰ ਵੀ ਨਹੀਂ ਪਤਾ ਲੱਗਾ, ਇਹ ਆਪ ਹੀ ਇਹਨਾਂ ਨੇ ਬਣਾਇਆ ਹੈ, ਮਾਈਮ ਕਰਨਾ ਇਹ ਉਹ ਕੇ ਫੈਸਲ ਭਾਈ ਕੁਛ, ਮੈਨੂੰ ਤਾਂ ਆਪ ਭਾਈ ਕੁਛ ਵੀ ਨਹੀਂ ਆਉਂਦਾ ਯਾਰ। ਨਿਕਲ ਗਏ ਸਟੂਡੈਂਟ ਵਾਹ ਤੇ ਅਗਰ ਯਾਰ ਮਾਦਰਤ ਕਰ ਸਾਰਿਆਂ ਕੋਲੋਂ, ਸਾਰੇ ਮਾਦਰਤ ਕਿ ਕਿਸੇ ਦੀ ਦਿਲਦਾਰੀ ਹਾਂਜੀ ਭਾਜੀ, ਕਿਸੇ ਦਿਲਦਾਰੀ ਹੋ ਗਏ ਮਾਦਰਤ ਭਾਜੀ, ਸੋਰੀ, ਤੁਸੀਂ ਸਾਡੀ ਫੈਮਿਲੀ ਹੋ, ਸਾਡੇ ਭਰਾ ਹੋ। ਅਸੀਂ ਵੀ ਆਪਸ ਵਿੱਚ ਫੈਮਿਲੀ, ਅਸੀਂ ਵੀ ਜੋ ਕਰਦੇ ਰਹਿੰਦੇ ਆ, ਸ਼ੁਗਰ ਮੇਲਾ ਹੀ ਹੁੰਦਾ ਵਾ, ਸਾਰੀ ਟੀਮ ਵਰਕ ਹੈਗਾ। ਸਾਡਾ ਖਿਆਲ ਰੱਖਣਾ। ਭਾਜੀ ਯਾਰ ਨੂੰ ਗਏ ਚੰਗਾ, ਫਿਰ ਮੈਂ ਚੱਲਾਂ ਵਾ। ਚੰਗਾ ਫਿਰ ਮੈਂ ਚੱਲਾਂ, ਬਾਦਸ਼ਾਹ ਖਿਆਲ ਰੱਖਣਾ ਵਾ। ਤੂੰ ਕਿਹੜੇ ਹਿਸਾਬ ਨਾਲ ਭਾਈ? ਓਏ ਪਾਗਲ ਹੋ ਗਏ ਯਾਰ। ਭਾਈ ਮੈਂ ਵਿੱਚ ਕਿਹਦਾ ਮੈਂ ਬੰਦ ਹੋ ਗਏ ਕੈਮਰੇ ਯਾਰ, ਬੰਦ ਹੋ ਗਏ। ਬੰਦ ਤਾਂ ਛੱਡ ਦੇ ਨਾ, ਫਿਰ ਤੂੰ ਚੰਗਾ ਬੰਦਾ ਵਾ ਯਾਰ, ਛੱਡ ਦੇ ਉਹ ਪਾਗਲ ਹੈਗਾ ਯਾਰ। ਯਾਰ ਐ ਵੀ ਪਤਾ ਨਹੀਂ ਮਾਏ ਮਤਾ ਕਰੇ ਤੇ ਮਾਏ ਚਪਲਾ ਮਾਰ ਦੇ ਕੋਈ ਨਹੀਂ ਯਾਰ, ਭਰਾ ਵਾ। ਨਾ ਤੇ ਯਾਰ ਤਾਂ ਕਿੰਨੀ ਨਹੀਂ ਸਾਡੇ ਵਾਲੀ ਯਾਰ।